ਟਿੱਕੀਆਂ ਲਾ ਟਿੱਕੀਆਂ। ਮੈਂ ਕਿਹਾ ਯਾਰ ਮੈਂ ਨਹੀਂ ਖਾਣੀ। ਨਹੀਂ ਭਾਜੀ ਉਹ ਤਾਂ ਦੁਕਾਨ ਤੇ ਮੁੰਡੇ ਕੰਮ ਕਰਦੇ। ਇੱਕ ਮਿੰਟ ਭਾਜੀ ਇਹਦਾ ਹੱਸਾ ਤੇ ਸਹੀ। ਨਹੀਂ ਆ ਕਿਹੜੀ ਇਹ ਗੱਲ ਕਰਨ ਦੇ ਬਲਦੀ ਏਦਾਂ ਮੈਂ ਕੁਰਨ ਦਾ ਦੀ ਚਾਇਆ ਲੱਗਿਆ ਬੰਦੇ ਕਹਿੰਦਾ ਜੀ ਇਹਦੀ ਬਲਦੀ ਕਿੱਦਾਂ ਹੋਣਾ ਹੈ। अस्सलाम वालेकुम नाज़रीन। अस्सलाम वालेकुम नाज़रीन। टी टाइम में खुश आमदीद ना यार अज ना मारो सट लग गई यार मैं ਤਾਂ ਹੀ ਮਾਰਨ ਦੇ बास दा यार ਉਹ ਪੜ ਗਿਆ ਮਾਸ ਤੇ ਬੋਲੋ ਤਾਰਾ ਰਾਰਾ ਬਾਜੀ ਡਾਕਟਰ ਨੇ ਰਾਤੀ ਕਿਹਾ ਏਸੀ ਉਸੀ ਹਵਾ ਨਹੀਂ ਇਹਨੂੰ ਪੈਣ ਦਿਓ ਤੁਸੀਂ ਫੇਰ ਏਸੀ ਚਲਾਤਾ। ਉਹ ਯਾਰ ਉਹ ਮੈਂ ਇੰਨਾ ਕੁ ਚਲਾਇਆ ਵੀ ਜਦੋਂ ਅੱਗੇ ਮੌਸਮ ਦਾ ਇਨਫੋਰਮੀਸ ਨਹੀਂ ਸੀ ਬਾਜੀ ਸਹੀ। ਉਹ ਪੈਂਦੇ ਹੀ ਨਾ ਆਏ ਓਏ ਉਹ ਅੱਗੋਂ ਟੁੱਟਾ ਵਾ ਕੀ ਮਾਸ ਪਾਟਾ ਵਾ ਮਾਸ ਪਾਟਾ ਵਾ ਮੇਨ ਮੁੱਦੇ ਨੂੰ ਹੀ ਹੱਥ ਪਾ ਰਹੇ ਤੁਸੀਂ ਨਾ। ਤੇ ਮੇਨ ਮੁੱਦਾ ਤੂੰ ਖਾਲੀ ਛੱਡਿਆ। ਕਾਜੀ ਇੱਥੇ ਇਹਦੇ ਅੰਦਰੋਂ ਉਹਨੂੰ ਕਹਿੰਦਾ ਜਿੰਨੀ ਹੀਟ ਹੁਣ ਗੱਡੀ ਵੀ ਚਲਾਣੀ ਹੁੰਦੀ 100 ਮਾਮਲਾ ਨਹੀਂ ਹੋਇਆ ਕੀ ਆ ਹੋਇਆ ਤਾਜੀ ਕੱਲ ਜਦੋਂ ਤੁਸੀਂ ਮੈਨੂੰ ਥਰਲ ਬੋਰੇ ਵਾਂਗੂ ਸੁੱਟਿਆ ਆ ਜਦੋਂ ਕੱਲ ਉਹ ਉਹਦੇ ਕਿਤੇ ਉਦੋਂ ਮੈਨੂੰ ਗਰਮੀ ਦੇ ਵਿੱਚ ਜਿਸਮ ਹਰਾਰਤ ਕਰਨ ਦਿਆ ਸੀ ਖੂਨ ਜਿਹੜਾ ਹੈ ਸੀ ਗਰਮ ਸੀ। ਹਾਂ ਉਦੋਂ ਨਹੀਂ ਮੈਨੂੰ ਪਤਾ ਚੱਲ ਰਾਤੀ ਜਾਂਦਿਆਂ ਰਸਤੇ 'ਚ ਜਦੋਂ ਮੈਂ ਬਾਈਕ ਚਲਾਈ ਉਸਤਾਦ ਜੀ ਹਵਾ ਪਈ ਉੱਤੋਂ ਕਲੱਚ ਨਾਲ ਇਹਦਾ ਇਧਰੋਂ ਨਿਜ਼ਾਮ ਕਰਨਾ। ਹਾਂ ਹਾਂ ਅੱਛਾ ਕੱਲ ਜਿਹੜਾ ਸੀ ਸ਼ੂਟ ਕੀਤਾ ਹਾਂਜੀ ਬਾਹਰ। ਅੱਛਾ ਉਹ ਡਾਕਟਰ ਕੋ ਗਿਆ ਉਹ ਕਹਿੰਦਾ ਕੀ ਕੀਤਾ ਜੀ ਮੈਂ ਕਿਹਾ ਕੀਤਾ ਕੁਛ ਵੀ ਨਹੀਂ ਹੈ ਇਹ ਕਹਿੰਦਾ ਓਦਾਂ ਨਹੀਂ ਹੈ ਤੇਰੇ ਨਾ ਇੱਥੋਂ ਅੰਦਰੋਂ ਮਾਸ ਫਟਿਆ ਵਾ। ਉਹਨੇ ਉਸਤਾਦ ਜੀ ਜਿਹੜੀਆਂ ਚਾਂਗਰਾਂ ਕਢਾਈਆਂ ਉਹ ਕਿਉਂ ਚੈੱਕ ਕਰਨ ਇਹ ਪਹਿਲੇ ਆ ਉਂਗਲੀ ਹਿਲਾਈ ਨਹੀਂ ਦਰਦ ਆ ਨਹੀਂ ਫਿਰ ਅੰਗੂਠਾ ਹਿਲਾਇਆ ਨਹੀਂ ਫਿਰ ਅੰਗੂਠੇ ਤੇ ਉਹਨੇ ਹਿਲਾਇਆ ਮੈਂ ਤਾਜੀ ਕਿੰਨੀ ਦਫਾ ਫਿਰ ਉਹਨੇ ਜਾਣ ਕੇ ਉਹਨੇ ਕਹਿੰਦਾ ਮੈਂ ਚੈੱਕ ਕਰ ਰਿਹਾ ਤਾਜੀ ਫਿਰ ਉਹਨੇ ਦੇਖਿਆ ਕਹਿੰਦਾ ਇਹਦੇ ਅੰਦਰੋਂ ਤੈਨੂੰ ਮਾਸ ਫਟ ਗਿਆ ਇਹਨੂੰ ਹੀਟ ਦਵਾ ਸੇਕ ਦਵਾ ਤੇ ਬਾਅਦ ਇਹਨੂੰ ਹੀਟ ਦਵਾਏ ਦਾ ਮੂਡ ਬਣੇ। ਇਹਦਾ ਸਤਾਨ ਜੀ ਮਾਸ ਬੋਗੀ ਪਾਟ ਗਿਆ ਵਾ। ਹਾਂ ਤੇ ਟੁੱਟੀ ਕਿੱਦਾਂ ਬੱਲੇ ਨਹੀਂ ਬੱਲੇ। ਨਹੀਂ ਉਹ ਕੱਲ ਉਹ ਕੀਤਾ ਨਹੀਂ ਸੀ ਜਿਹੜਾ ਸ਼ੂਟ ਬਾਹਰ ਚੌਰੀ ਵਾਲਾ ਉਹ ਚ ਮੈਂ ਚੁੱਕ ਕੇ ਨਹੀਂ ਮਾਰ ਬਲਕਿ ਮੈਂ ਘੱਟ ਮਾਰਿਆ ਡਾਈਆਂ ਬਹੁਤੀਆਂ ਮਾਰਦਾ ਸੀ ਵਿੱਚ ਮੇਰੇ ਨੂੰ ਕਿਤੇ ਡਾਈ ਮਾਪ ਲੈ ਲੋ ਵੀ ਮਾਰੀ ਸੀ ਇਹਨਾਂ ਨੇ ਵੀ ਪਿੱਛੋਂ ਮਰਵਾਤੀ ਉਹ ਡਬਲ ਡਾਈ ਹੋ ਗਈ ਸੀ ਉਹ ਰੋ ਵੱਜਾ ਡਬਲ ਡਾਈ। ਪਤਾ ਤਾਂ ਹੈ ਤੈਨੂੰ ਵਜ਼ਨ ਜ਼ਿਆਦਾ ਵਾ ਫਿਰ ਤੂੰ ਇੰਨਾ ਨਹੀਂ ਵਜ਼ਨ ਫ੍ਰੀ ਇਦਾਂ ਦੇ ਐਕਟ ਕੁਝ ਵੀ ਨਹੀਂ ਕਹਿੰਦੇ ਕੱਲ ਕਿਤੇ ਬਸ ਡਬਲ ਅਟੈਚ ਹੋ ਗਿਆ ਹੈ। ਨਹੀਂ ਤੇ ਛੁੱਟੀਆਂ ਕਿੰਨੀਆਂ ਕਹੀਆਂ ਹੁਣ ਉਹਨੇ ਕੋਈ ਦਵਾਈ ਵੀ ਦਿੱਤੀ ਹੈ। ਦਵਾਈ ਨਹੀਂ ਕਹਿੰਦਾ ਇਹਨੂੰ ਸੇਕ ਦੇ ਤੂੰ ਜਿੰਨਾ ਦੇ ਤੇ ਜਿਸ ਜਗ੍ਹਾ ਤੇ ਉਹ ਹਾਲੇ ਤੇ ਮੈਂ ਹੱਥ ਵੀ ਨਹੀਂ ਲਾਇਆ ਦਿਲਦਾਰਾ। ਉਹ ਜ਼ਰੂਰ ਉਹ ਕੀ ਉਹਨੂੰ ਵਿਸ ਉੱਠ ਪੈਂਦੀ। ਅੱਛਾ ਮੈਂ ਲੇਕਿਨ ਤੂੰ ਆ ਜਿਹੜਾ ਪਾਇਆ ਇੱਥੋਂ ਤੇ ਤੂੰ ਠੀਕ ਆ ਇੱਥੋਂ ਜਿੱਦਾਂ ਇੱਥੇ ਵੀ ਠੀਕ ਆ ਇੱਥੇ ਵੀ ਠੀਕ ਆ ਤੇ ਜਿੱਥੇ ਹੈਗਾ ਉੱਥੇ ਬੰਨ ਕੋਈ ਚੀਜ਼ ਤਾਂ ਜੀ ਉੱਥੇ ਹੀ ਆਏ ਹੁਣ ਪੱਟੀ ਉਦਾਂ ਦੀ ਆਂਦੀ ਪਾਕਿਸਤਾਨ ਚ ਮੈਂ ਦੱਸੋ ਕੀ ਕਰਾਂ ਮੈਂ ਫਿਰ ਪੱਟੀ ਦੇ ਹਿਸਾਬ ਦੇ ਨਾਲ ਡੇਗਦਾ। ਨਹੀਂ ਨਾ ਪੱਟੀ ਦੇ ਹਿਸਾਬ ਨਾਲ ਨਹੀਂ ਸੀ ਡਿੱਗਣਾ ਤੂੰ ਹਾਂਜੀ ਤੂੰ ਦੂਜੀ ਜਿਹੜੀ ਲਵੇਟਣ ਵਾਲੀ ਨਾ ਉਹ ਕਰਦਾ ਨਾ ਉੱਤੇ ਜਿੱਥੇ ਤੈਨੂੰ ਸੱਟ ਲੱਗੀ ਜਿੱਥੇ ਤੇਰਾ ਮਾਸ ਫਟਿਆ ਉਹਦੇ ਉੱਤੇ ਤੂੰ ਇੰਜ ਕਰਦਾ ਨਾ। ਹੁਣ ਤੂੰ ਆ ਇਹਨੂੰ ਕਹਿੰਦੇ ਨੇ ਕੀ ਇੰਗਲੈਂਡ ਕੀ ਇਹਨੂੰ ਕਹਿੰਦੇ ਇੰਗਲੈਂਡ ਇੰਗਲੈਂਡ ਇਹ ਸਤਾਜ ਜੀ 100 ਰੁਪਏ ਦੀ ਉਹਨੇ ਦਿੱਤੀ ਆ ਪੱਟੀ। ਇਹ ਵੀ ਉਹਨੇ ਦਿੱਤੀ ਹੈ ਬਸ ਠੀਕ ਹੈ। ਦਿੱਤੀ ਨਹੀਂ ਉਹਨੇ ਲਈ ਹੈ। ਆਹੋ ਉਹਦੇ ਕੋਲ ਹੈ ਸੀ ਨਾ। ਹਾਂਜੀ ਹਾਂ ਬਸ ਇਹ ਜਾਂ ਤੇ ਉਸ ਜਗ੍ਹਾ ਤੇ ਸੱਟ ਲਵਾਏ ਜਿੱਥੇ ਉਹ ਪੱਟੀ ਆ ਤੇ ਜਾਂ ਫਿਰ ਇਹਨੂੰ ਨੰਗਾ ਰੱਖਣ ਦਾ ਕੀ ਮਕਸਦ। ਭਾਈਜਨ ਇਹ ਪੱਟੀ 100 ਦੀ ਉਹਨੇ ਦਿੱਤੀ ਤਾਜੀ ਉਹਨੂੰ ਇਹ ਚੋਂ ਵੀ 40-50 ਬਚਿਆ। ਹਾਂ ਤਾਜੀ ਉਹਨੇ ਇਹ ਨਹੀਂ ਦੇਖਿਆ ਹਾਲ ਉਹ ਕੁਛ ਨਹੀਂ ਓਏ ਐਡਾ ਕਿਤੇ ਇੱਥੋਂ ਮਾਸ ਫਟਿਆ ਮਾਸ ਇੱਥੋਂ ਫਟਿਆ ਤੂੰ ਗੱਲ ਨਹੀਂ ਸਮਝ ਰਿਹਾ। ਹਾਂ ਤੇ ਉਹਨੇ 100 ਇੱਥੋਂ ਮਾਸ ਫਟਿਆ ਇਹ ਬਿਲਕੁਲ ਓਕੇ ਆ। ਹਾਂਜੀ ਇਹ ਓਕੇ ਆ ਨਾ ਜਿੱਥੇ ਜਿੱਥੇ ਪੱਟੀ ਓਕੇ ਆ ਤੇ ਇਹ ਮਾਸ ਫਟਿਆ ਜਿੱਥੇ ਪੱਟੀ ਨਹੀਂ। ਤੇ ਅਗਲੀ ਗੱਲ ਨਹੀਂ ਸੁਣੀ ਮੈਂ ਕਿ ਇਹ ਕੀ ਕਹਿੰਦਾ ਇਹ ਵੀ ਉਹਨੇ ਹੀ ਦਿੱਤੀ 100 ਦੀ ਸਮਝ ਆ ਗਈ ਗੱਲ। ਉਹਨੇ ਦਿੱਤੀ ਨਹੀਂ ਤਾਜੀ ਉਹ ਕਹਿੰਦਾ ਇੱਥੇ ਗਰਮ ਪੱਟੀ ਕਰ ਰਾਂ ਨੂੰ ਸੇਕ ਦਵਾ। ਹੁਣ ਮੈਂ ਉੱਥੇ ਜਾਂਦੇ ਆ ਮੈਂ ਕਿਹਾ ਇਹ ਹੀ ਹੋਣੀ ਗਰਮ ਪੱਟੀ। ਮੈਂ ਇਹਦੇ ਤੇ ਨਾ ਪੱਟੀ ਚੜਾ ਇਹਦੇ ਤੇ ਕਿਸ ਤਰ੍ਹਾਂ ਪਾਉਣ ਵਾਲਾ ਹੁੰਦਾ ਉਹ ਲੈ ਉਹ ਚੜਾ ਉਹ ਪਾ ਉਹਦਾ ਮੋਟਾ ਵੀ ਹੁੰਦਾ ਔਰ ਅੱਛੀ ਕੁਆਲਿਟੀ ਦਾ ਵੀ ਕਈ ਹੁੰਦਾ। ਉਹਨੇ ਕਿਹਾ ਡਾਕਟਰ ਸਾਹਿਬ ਤੁਹਾਡੇ ਕੋਲ ਹੈਗਾ ਹਾਂ ਆ ਦੇ ਲਿਆ 100। ਨਹੀਂ ਉਹਨੇ ਡਾਕਟਰ ਕੋਲ ਨਹੀਂ ਲਿਆ ਇਹਨੇ ਆਪਣੀ ਪੈਂਚਰਾਂ ਵਾਲੇ ਕੋ ਪੱਟੀ ਲੈਣੀ ਸੀ ਡਾਕਟਰ ਕੋ ਜਿਹਦੇ ਕੋ ਪੱਟੀ ਲਈ ਨਾ ਉਹਨੂੰ ਮੈਂ ਚੈੱਕ ਨਹੀਂ ਕਰਵਾਇਆ ਮੈਂ ਆਪਣੇ ਮਹੱਲੇ 'ਚ ਜਾ ਕੇ ਇੱਕ ਡਾਕਟਰ ਨੂੰ ਉਹਨੂੰ। ਅੱਛਾ ਉਹ ਹੋਰ ਸੀ ਮਾਮਾ ਤੂੰ ਐ ਵੀ ਉਦਨੀ ਆ ਉਸ ਵਿਚਾਰੇ ਨੂੰ ਨਹੀਂ ਉਹਨੂੰ ਨਹੀਂ ਤਾਜੀ ਤੁਹਾਡੀ ਗੱਲ ਮੇਰੇ ਖਾਨੇ 'ਚ ਪਈ ਆ ਇੱਥੇ ਉਹ ਦੂਜੀ ਪੱਟੀ ਉਹ ਜਿਹੜੀ ਸ਼ਾਹਰੁਖ ਖਾਨ ਦੀ ਫਿਲਮ 'ਚ ਉਹਨਾਂ ਨੇ ਲੱਤਾਂ ਤੇ ਨਸੀ ਲਵੇਟੀਆਂ ਜਦੋਂ ਉਹਦੀਆਂ। ਹਾਂਜੀ ਉਹਨਾਂ ਨੇ ਨਾ ਇਹਨੂੰ ਕਿਹਾ ਵਾ ਗਰਮ ਪੱਟੀ ਕਰੀ। ਇਹਨੇ ਆਪਣਾ ਵਕਤ ਬਚਾਇਆ ਵਾ ਵੀ ਗਰਮ ਪੱਟੀ ਕਿਹੜਾ ਕਰੇਗਾ ਤੇ ਕਿਹੜਾ ਉੱਤੇ ਬਕਸੂਗਾ। ਇਹਨੇ ਉਹ ਲੈ ਲਿਆ ਵੀ ਇਹ ਗਰਮ ਹੀ ਆ ਤੇ ਇਹਨੂੰ ਚੜਾ ਲਾ। ਹੁਣ ਜਦੋਂ ਲਾ ਲਿਆ ਇਹਨੂੰ ਪਤਾ ਲੱਗਿਆ ਤੇ ਕਮਿੰਗ ਡੈਕਸ ਲਾ ਉਹ ਆਇਓਡੈਕਸ ਲਾ ਤਾਜੀ ਅੰਦਰੋਂ ਕਿਦਾਂ ਮਾਸ ਫੜਦਾ ਉੱਤੋਂ ਨਜ਼ਰ ਨਹੀਂ ਆ ਰਿਹਾ ਦਰਦ ਹੁੰਦੀ ਆ ਇਹ ਕਿਹੜਾ ਮਾਸ ਹੁੰਦਾ ਇਹ ਅੰਦਰ
ਬੈਠਣ ਨੂੰ ਇੰਤਜ਼ਾਰ ਵੀ ਲਾ ਲਵੇ ਠੀਕ ਆ। ਹਾਂ ਬੈਠਣ ਨੂੰ ਇੰਤਜ਼ਾਰ ਵੀ ਲਾ ਲਾ। ਤਾਂ ਜੀ ਮੈਂ ਹੁਣ ਅੱਜ ਨਾ ਗਰਮ ਪੱਟੀ ਕਰਨੀ, ਉਹਦੇ ਨਾਲ ਰਾਤੀ ਵੀ ਕੁਝ ਠੀਕ ਹੋ ਗਈ। ਜਦੋਂ ਨਾ ਪਾਣੀ ਪੂਣੀ ਪਾਣਾ ਜਾਂ ਹਵਾ ਇਹਨੂੰ ਮੈਂ ਤੁਹਾਨੂੰ ਦੱਸਦਾ ਇਹਦਾ ਤਰੀਕਾ। ਪਾਣੀ ਰੱਖ ਕੇ ਨਾ ਪਤੀਲੇ 'ਚ 1 ਲੀਟਰ 1.5 ਲੀਟਰ, ਹਾਂਜੀ ਠੀਕ ਹੈ ਜੀ, ਉਹਨੂੰ ਬਾਲੇ ਦਵਾ। ਹਾਂਜੀ ਜਦੋਂ 3 ਲੀਟਰ ਪਾਣੀ ਪਾ ਲਾ, 2.5 ਲੀਟਰ ਦੀਆਂ ਬੋਤਲਾਂ ਪਾ ਲਈਆਂ, ਹਾਂਜੀ ਅੱਗ ਬਾਲ ਦੇਣੀ। ਜਦੋਂ ਉਹ ਰਹਿ ਜੇ ਨਾ 1.5 ਕਿਲੋ ਫੁੱਲ, ਉਹਦੇ 'ਚ ਇੰਝ ਹੱਥ ਪਾ ਦੇ ਬਸ। ਤਾਂ ਜੀ ਫਿਰ ਉਹ ਇਸ ਕਿਸਮ ਦਾ ਸੇਕ ਤੇਰੇ ਜਿੱਥੇ ਜਿੱਥੇ ਮਾਸ ਪਾਟਾ ਨਾ ਸਾਰਾ ਹਾਂ ਤਾਂ ਜੀ ਉਹ ਜ਼ਰੂਰੀ ਆ। ਸਰ ਜਾਣਾ ਪਰ ਉਸਤਾਦ ਜੀ ਇਹਨਾਂ ਲਈ ਮੁਸ਼ਕਲ ਹੈ, ਇਹਨਾਂ ਘਰ ਸਾਡੀ ਹੈ ਹੀ ਨਹੀਂ, ਡੋਲ ਚ ਸਾਲ ਨਹੀਂ ਨਹੀਂ ਉਸਤਾਦ ਜੀ, ਤੂੰ ਉਹ ਕੰਮ ਕਰ ਜਿਹੜਾ ਤੇਰਾ ਕੋਈ 15 17 18 ਸਾਲ ਪਹਿਲੇ ਦਾ ਵੀ ਮਾਸ ਪਾਟਾ ਉਹ ਵੀ ਤੇਰਾ ਠੀਕ ਹੋ ਜਾਏ। ਤਾਂ ਜੀ ਇਹਨੂੰ ਮੈਂ ਫਿਰ ਮੈਂ ਹੁਣ ਇਹਦਾ ਕੋਈ ਪੁਲੀਆ ਲਾਣਾ ਵਾ, ਇਹਨੂੰ ਨਾ ਮੈਂ ਲਾ ਦੇ ਹਾਂ ਫਰਕ ਕਰਾ। ਹਲ ਇੰਨੀ ਕਿ ਦਰਦ ਹੋ ਰਹੀ ਸੀ ਉਹਦੇ। ਹਾਂ ਜੀ ਇੱਥੇ ਆ ਵਾ ਕੰਮ ਪਿਆ ਮੇਨ ਉੱਥੋਂ ਜਿਹੜੀ ਹੁਣ ਉਹ ਹੁਣ ਇਹਨੂੰ ਚੜਾ ਉੱਤੇ, ਇਹਨੂੰ ਉੱਤੇ ਚੜਾ, ਮੈਂ ਤੈਨੂੰ ਦੱਸਦਾ, ਅੰਗੂਠਾ ਵਿੱਚ ਵੜ ਲਾ, ਚੜਾ ਲਾ ਉੱਤੇ, ਬਸ ਬਸ। ਓਏ ਅੱਲਾ ਦੇ ਬੰਦੇ, ਸਾਰਾ ਨਾ ਚੜਾ। ਇੱਕ ਮਿੰਟ ਇੱਕ ਮਿੰਟ ਠਹਿਰ, ਮੈਂ ਕੁਛ ਨਹੀਂ ਕਰਦਾ। ਸਾਹ ਤੇ ਲੈਣ ਦੇ ਆ ਲੈ ਆ ਲੈ ਇੱਥੋਂ ਆ ਤੇ ਹੁਣ ਤੇਰਾ ਠੀਕ ਹੋਇਆ। ਹੁਣ ਤੈਨੂੰ ਗਰਮੈਸ਼ ਪਹੁੰਚਣੀ। ਇਹਨੂੰ ਮਾਰਾ ਜਾਂ ਕਰ ਦੋ। ਇਹਨੂੰ ਲਿਆ, ਮੈਂ ਤੇ Fold ਕਰ ਦਿਓ, fold। ਕਾਫ ਟੰਗ ਦੇ ਇਹਦੇ। ਹਾਂਜੀ ਆਏ ਆ ਲੈ ਹਾਂ ਯਾਰ ਸਿੱਧਾ ਸਿੱਧਾ ਤੂੰ ਐਕਟ ਕਰ। ਕੱਲ ਉਸਤਾਦ ਜੀ ਐਕਟ ਕਰਦਾ ਤਾਂ ਠੀਕ ਹੈ, ਅੱਗੋਂ ਉਸਤਾਦ ਜੀ ਨਾਲ ਮੁਜ਼ਾਹਮਤ ਕਰ ਰਿਹਾ ਸੀ ਉਹ, ਫਿਰ ਉੱਤੇ ਮਜ਼ਾਹਮਤ ਨਹੀਂ, ਮੈਂ ਤੈਨੂੰ ਦੱਸਿਆ ਉਹ ਕਿਤੇ ਨਾ ਸਟੈਂਡ ਸੀਗਾ। ਹੁਣ ਮੈਂ ਆਪਣੇ ਨੂੰ ਮਾਰਿਆ, ਉਸਤਾਦ ਨੇ ਵੀ ਪਿੱਛੋਂ ਧੱਕਾ ਦੇ ਦਿੱਤਾ, ਉਹ ਡਬਲ ਟੈਚ ਹੋ ਗਿਆ। ਹਾਂ ਸਹੀ। ਬਰਲ ਇਹ ਹੁਣ ਤੇਰਾ ਕੰਮ ਸਹੀ ਹੋਇਆ। ਹਾਏ ਤਾਂ ਜੀ ਆ ਠੀਕ ਹੋ ਗਿਆ, ਨਿੱਘ ਪਹੁੰਚ ਰਿਹਾ ਹੈ। ਲੇਕਿਨ ਇਹਨੇ ਪੁੱਠੀ ਪੱਟੀ ਪਾਈ ਹੋਈ ਸੀਗੀ। ਬਸ ਇੱਥੇ ਰੱਖ ਇਹਨੂੰ, ਬਸ ਠੀਕ। ਆਵਾਜ਼ ਛੁੱਟੀਆਂ ਕਿੰਨੀਆਂ ਕਈਆਂ ਰੱਖ। ਅੱਜ ਮੈਨੂੰ ਪਤਾ ਥੋੜਾ ਦਿਮਾਗ ਆ ਮੇਰਾ, ਰਾਤ ਦਾ ਹੁੰਦਾ ਮੈਂ ਏਦਾਂ ਕਰ ਲੈਂਦਾ। ਬਸ ਕਰ ਹੁਣ, ਕੱਤ ਤੋਂ ਚੜਾਈ ਜਾਣਾ। ਜੀ ਮਾਰਾ ਇੱਧਰ ਕਰ, ਇੱਥੋਂ ਆ ਭਲਾ ਵੱਢ ਦੋ, ਇਹ ਨਹੀਂ ਮੈਨੂੰ ਚਾਹੀਦੀ। ਇਹਨੂੰ ਡਬਲ ਕਰ ਲੈਣਾ, ਆ ਡਬਲ ਆ ਜਾਏਗਾ ਠਹਿਰ। ਮੈਂ ਤੁਹਾਨੂੰ ਦੱਸ ਇਹਦੇ ਇਹ ਹੁਣ ਦੋ ਲੇਅਰਾਂ ਹੋ ਗਈਆਂ। ਜੀ ਇਹ ਨਾ ਥੋੜਾ ਥੋੜਾ ਘੁੱਟਣ ਦੀ ਵਜ੍ਹਾ ਤੋਂ ਦਰਦ ਹੋ ਰਹੀ। ਉਹਦੀ ਖੈਰ ਆ, ਉਹਦੀ ਖੈਰ ਇਹਨੂੰ ਥੋੜਾ ਜਿਹਾ ਹਾਏ ਹਾਂ ਏਸੀ ਨਾਲ ਬੜੀ ਦਰਦ ਹੋ ਰਹੀ, ਏਸੀ ਨਾਲ ਖਿੱਚ ਪੈ ਜਾਣੀ ਆ ਬਸ ਫੇਰ। ਇਹਨੂੰ ਨਾ 5 ਮਿੰਟ ਪਿਆ ਰਹਿਣ ਦੋ ਫੇਰ। 5 ਮਿੰਟ ਪਿਆ ਰਹਿੰਦੇ ਉਸ ਤੋਂ ਬਾਅਦ ਇਹਨੂੰ ਬਸ ਏਸੀ ਬੰਦ ਕਰਾ ਲਾ, ਕੀ ਖਿੱਚ ਪੈਣੀ ਏਸੀ। ਹਾਂਜੀ ਤਾਂ ਜੀ ਇਹ ਗਲਤ ਆ, ਉਹਨੇ ਡਾਕਟਰ ਨੇ ਕਿਹਾ ਫਰੀ ਭਾਈ, ਉਹ ਕਹਿੰਦੇ ਦਾਨਸ਼ੂ ਕਹਿੰਦਾ ਹਵਾ ਨਹੀਂ ਪੈਣ ਦੇਣੀ ਇਹਨੂੰ। ਤੇ ਮੈਂ ਉਹ ਬੰਦ ਕਰ ਦਿੱਤਾ ਵਾ। ਏਸੀ ਵੀ ਫੇਰ ਆ ਬਾਹ ਸੁੰਨ ਹੋ ਰਹੀ ਇਧਰੋਂ। ਸਾਡੇ ਡਾਕਟਰ ਨੇ ਕਿਹਾ ਵੀ ਵਾਲ ਲਵੋ ਚੰਗੀ ਯਾਰ ਫਰੀ ਨਹੀਂ ਯਾਰ ਐਸੀ ਕੋਈ ਗੱਲ ਨਹੀਂ, ਜ਼ਰਾ ਜਿਸਮ ਖੁੱਲਦਾ ਵਾ ਥੋੜਾ। ਤੁਸੀਂ ਐਕਸਰਸਾਈਜ਼ ਕਰਿਆ ਕਰੋ। ਐਕਸਰਸਾਈਜ਼ ਇੰਨੀ ਕੁ ਜ਼ਰੂਰੀ ਹੈ ਉਸਤਾਦ ਜੀ, ਅਸੀਂ ਨਹੀਂ ਕਰਦੇ ਮਰਦੇ। ਮੈਂ ਹੁਣ ਤੁਸੀਂ ਵੇਖਣਾ ਅਗਲੇ 1 ਮਹੀਨੇ 'ਚ 5 ਕਿਲੋ ਵਜ਼ਨ ਘਟਾਉਣਾ ਜੇ। ਜਾਓ ਮੇਰਾ ਨਾ ਵਜ਼ਨ ਤੁਸੀਂ ਨਾਪ ਲਓ ਕਿਹਦਾ ਉਸਤਾਦ ਜੀ ਘਟਾਓਗੇ? ਆਪਣਾ ਪੇਟ, ਬੈਲੀ। ਉਧਰਲੇ ਦਫ਼ਤਰ ਵੀ ਤੁਸੀਂ ਘਟਾਉਣ ਦੀ ਗੱਲ ਕੀਤੀ ਸੀ ਜਦੋਂ ਕਿਹਾ ਪਾਰਕ ਨਾ ਆ ਰਹੀ ਹੈ। ਉੱਥੇ ਸਾਇਆ ਸੀ, ਉਹਦਾ ਨਹੀਂ ਘਟਿਆ। 5 ਕਿਲੋ ਘਟਾਣਾ 5 ਕਿਲੋ 1 ਮਹੀਨੇ 'ਚ। ਮੈਨੂੰ ਦੇ ਦਿਓ, ਮੈਂ ਕਸਮੇ ਵਜ਼ਨ ਨੂੰ ਤਰਸਿਆ ਪਿਆ। ਆਪਣਾ ਜਿਹੜਾ ਤੁਸੀਂ ਘਟਾਉਣਾ ਮੈਨੂੰ ਦੇ। ਇਹ ਵੱਧ ਨਹੀਂ ਸਕਦਾ ਹੈਗਾ, 5 ਕਿਲੋ ਘਟ ਸਕਦਾ ਹੈ, ਵੱਧ ਨਹੀਂ ਸਕਦਾ ਹੈਗਾ ਭਾਵੇਂ ਤੇ। ਉਹ ਆਈਡੀਅਲ ਬੋਡੀ ਹੈ, ਠੀਕ ਆ, ਉਹ ਜ਼ਬਰਦਸਤ ਆ। ਤੂੰ ਆਈਡੀਅਲ ਬੋਡੀ ਕਦੋਂ? ਲੋਕੀ ਜਿਮ ਜਾ ਕੇ ਇਦਾਂ ਦਾ ਜਿਸਮ ਮੈਨੂੰ ਰਾਤੀ ਆ ਦਰਦ ਵੀ ਹੋਇਆ ਤਾਂ ਜੀ, ਇੱਕ ਮੈਨੂੰ ਖੁਸ਼ੀ ਵੀ ਹੋਈ। ਉਹ ਇਹ ਕਿ ਡਾਕਟਰ ਕਹਿੰਦਾ ਤੇਰਾ ਅੰਦਰੋਂ ਮਾਸ ਫਟ ਗਿਆ। ਮੈਂ ਕਿਹਾ ਸ਼ੁਕਰ ਆ, ਕਿਸੇ ਨੇ ਤੇ ਕਿਹਾ ਇਹਦੇ ਮਾਸ ਹੈ। ਹਾਂ ਕਸਮੇ ਮੈਂ ਅੰਦਰੋਂ ਅੰਦਰ ਹੈ ਮਾਸ। ਮੈਂ ਇਹ ਜਜ਼ਬੇ ਨਾਲ ਦਰਦ ਸਹੀ ਹੋ, ਮੈਂ ਯਕੀਨ ਹੈ ਉਹ ਮੈਂ ਕਿਹਾ ਸ਼ੁਕਰ। ਤੂੰ ਹਲੇ ਡੋਲਿਆ ਨਹੀਂ ਕਿ ਹਲੇ ਤੂੰ ਤੂੰ ਤੇਰ ਵੀ ਨਾ ਹੱਥ ਇੱਥੇ ਹੱਥ। ਚੂਰ ਲੋ ਜੀ ਫੈਸਲ ਗਿਆ ਤੇ ਉਹ ਆ ਗਿਆ, ਕਿਸੇ ਦੀ ਲੱਤ ਕਿਸੇ ਦੀ ਬਾਹ। ਮੈਨੂੰ ਵੀ ਪਤਾ ਸੀ ਮਰ ਗਏ ਨਹੀਂ ਹੋਏ। ਮਾਸ ਇਦਾਂ ਫਟ ਵੀ ਜਾਂਦਾ ਆ ਵੀ ਮੈਨੂੰ ਤੇ। ਅੱਛਾ ਵੈਸੇ ਤੇਰੇ ਨਾਲ ਜਿਹੜਾ ਮਸਲਾ ਹੋਇਆ ਸ਼ੂਟ ਦੇ ਦੌਰਾਨ ਹੋਇਆ ਵਾ ਕੱਲ? ਹਾਂ ਹਾਂਜੀ ਹਾਂਜੀ। ਤੇਰੀ ਇਸ ਹਿਸਾਬ ਨਾਲ ਕਿੰਨੀ ਬਣਦੀ ਇਹਦੀ? 1 ਹਫ਼ਤੇ ਦੀ ਛੁੱਟੀ। 1 ਹਫ਼ਤੇ ਦੀ ਛੁੱਟੀ 50,000 ਰੁਪਇਆ ਤੇਰਾ ਬਣਦਾ, ਉਹ ਤੈਨੂੰ ਮਿਲ ਜਾਂਦਾ ਵਾ। ਹੋਰ ਦੱਸ ਭਰਾਵਾ ਹੋਰ ਕੀ ਲੈਣਾ? ਇਹ ਦਾਰਾ ਉਹ ਨਹੀਂ ਕਿ ਤੁਹਾਡੇ ਹਕੂਕ ਮਾਰ ਲਵੇ। ਤੂੰ ਕਹਿੰਦੇ ਆ ਮੈਂ ਤੇ ਅੱਜ ਦਰਦ ਹੋਈ, ਅੱਧਾ ਘੰਟਾ ਲੇਟ ਹੋ ਗਿਆ ਮੈਂ ਤੇ ਅੱਜ ਡਬਲ ਪ੍ਰੈਸ਼ਰ ਚ ਮੈਂ ਗੱਡੀ ਦੇ ਤੇਜ਼ ਆਇਆ। ਮੈਂ ਕਿਹਾ ਕਿਤੇ ਲੇਟ ਹੋ ਗਏ। ਨਾ ਛੁੱਟੀ ਨਾ ਕਰੀ, ਨਹੀਂ ਤੇ ਮੈਂ ਤੇਰੇ ਹਕੂਕ ਮਾਰਨਾ। ਜੀ ਨਹੀਂ ਛੁੱਟੀ ਨਹੀਂ ਕਰਨਾ। ਅੱਛਾ ਉਸਤਾਦ ਜੀ ਅੱਗੇ ਤੁਸੀਂ ਮਾਸ ਪਾੜਤਾ, ਹੁਣ ਹਕੂਕ ਮਾਰਨ ਦੇ ਜਾਣਦੇ। ਜੀ ਤੁਸੀਂ ਜਿੱਦਾਂ ਕਰ ਰਹੇ ਨਾ ਮਜ਼ਾਕ ਨਹੀਂ, ਬੜੀ ਮੈਨੂੰ ਅੱਗੇ ਨਜ਼ਰ ਆ ਰਿਹਾ। ਥੋੜੇ ਦੇਰ ਬਾਅਦ ਨਾ ਇੱਥੇ ਆਪਣੇ ਬੋਤਲ ਵੀ ਲੱਗੀ ਹੋਣੀ, ਆਪਾਂ ਟੀ ਟਾਈਮ ਕਰਾਂਗੇ। ਸਖਤੀ ਨਹੀਂ ਪੱਟੀਆਂ ਪੂਰੇ ਜਿਸਮ ਤੇ। ਨਹੀਂ ਸਖਤੀ ਕਰਨ ਦੇ, ਉਹ ਸਲਮਾਨ ਕਰਦਾ ਵਾ। ਇਹ ਵੀ ਕਹਿੰਦੇ ਚਲੋ ਸ਼ੈਲਟਾਂ ਬਦਲੋ ਚਲੋ। ਨਹੀਂ ਯਾਰ ਇੱਥੇ ਤੱਕ ਨੋਬਤ ਨਹੀਂ ਹੋਣੀ। ਵੈਸੇ ਯਾਰ ਤਾਜੀ ਆਪਣੀ ਤਬੀਅਤ ਦੇ ਨਾਲ ਮਿਲਦੇ ਆ ਥੋੜੇ ਥੋੜੇ। ਇਸ ਤਰ੍ਹਾਂ ਆਹ ਉੱਠਦੇ ਨਹੀਂ ਜਿਹੜੇ। ਹਾਂ ਜ਼ਿੰਦਗੀ 'ਚ ਕਰਨਾ ਤੇ ਆਰਾਮ ਕਰੋ, ਹੋਰ ਕੀ ਕਰਨਾ। ਕੀ ਕਰਨਾ ਬੇਟੇ। ਯਾਰ ਵਾਹ ਵਾਹ ਵਾਹ। ਅੱਛਾ ਤੂੰ ਜਿੱਥੇ ਫੈਕਟਰੀ ਜਾਣਾ ਸੀ ਉੱਥੇ ਤੇਰੀ ਵਰਕਿੰਗ ਕੀ ਸੀ, ਯਾਨੀ ਤੂੰ ਕੀ ਕਰਦਾ ਸੀ ਹੱਥਾਂ ਦੇ ਨਾਲ? ਤਾਜੀ ਤੁਸੀਂ ਤੇ ਮਜ਼ਾਕ ਨਹੀਂ, ਅੱਲਾ ਮਾਫ ਕਰੇ, ਇਦਾਂ ਦੀ ਕਰਨੀ ਨਹੀਂ ਚਾਹੀਦੀ।
ਬੜੇ ਦਰਿਆ ਦਿਲ ਮਾਲਕ ਜੇ। ਹਾਂ ਮੈਂ ਜੈਨੂਇਨ ਕਹਿ ਰਿਹਾ, ਅਗਲੇ ਭਾਈ 8 ਘੰਟੇ ਖੋਤੇ ਵਾਂਗੂ ਲਵਾਉਂਦੇ ਜੈਨੂਇਨ ਗੱਲ। ਉਹ ਹੁਣ ਅਸੀਂ ਕੰਮ ਲੈਂਦੇ ਸੀ ਉਸਤਾਦ ਜੀ, ਭਲਾ ਖਿਦਮਤ ਦੇ ਤੌਰ ਤੇ ਬਾਅਦ ਚੋਂ ਦਫ਼ਤਰ ਦੇ ਵਿੱਚ ਭਾਗ ਮੈਨੂੰ ਅੰਗੂਰ ਉਹ ਚੈਗੀ ਉਹ ਲੇਕਿਨ 8 ਘੰਟੇ ਮੁਸਲਸਲ ਕੰਮ। ਹਾਂ ਮੇਰੇ ਕੋਲ ਕੰਮ ਦਿਹਾੜੀ ਲਵਾਉਂਦੇ ਸੀ ਬਾਅਦ ਚੋਂ। ਉਹ ਅੱਛਾ ਬਾਸ ਆ ਨਿਜ਼ਾਮ ਕਰਾ ਕੇ ਚਲੋ ਮਾਲਕ ਕੰਮ ਕਰਾਉਂਦੇ ਸੀ। ਇੱਥੇ ਵੀ ਕਰਾਉਂਦੇ ਆ ਲੇਕਿਨ ਹੁਣ ਦੱਸ ਨਹੀਂ ਸਕਦਾ। ਹਾਂਜੀ ਉਸਤਾਦ ਜੀ, ਲੇਕਿਨ ਉਹ ਫਿਰ ਸਹੂਲਤਾਂ ਵੀ ਦਿੰਦੇ। ਤੇ ਉਹ ਨਹੀਂ ਦਿੰਦੇ ਰੋਗਿਆਂ ਚ ਜਿਹੜੇ ਘਿਓ ਹੈ ਗ੍ਰੈਜੂਏਟੀਆਂ ਹੈ ਮਹਾਰਾਜ ਇਹ ਸੱਟ ਲੱਗਦੀ ਗ੍ਰੈਜੂਏਟੀ ਹੋ ਗਿਆ ਹਰ ਸਾਲ ਤਨਖਾਹ ਵਧਾਉਂਦੇ। ਤਨਖਾਹ ਉੱਤੋਂ ਕੋਟ ਬਣਾਣੇ ਬੰਦਿਆਂ ਦੇ। ਐਗਰੀਮੈਂਟ ਆਹੋ ਤੇ ਹੋਰ ਕੀ ਬੰਦਿਆਂ ਦੇ ATM ਉਹਨਾਂ ਦੀ ਮਸ਼ੀਨ ਤੇ ਪਹੁੰਚਦੇ ਆ ਬਣ ਕੇ ਪੈਕ। ਤੇ ਮੈਂ ਨਾਗੀ ਸਾਹਿਬ ਕੋਲ 6 ਗੇੜੇ ਲਾ ਲਏ। ਦੱਸੋ ਹਾਲਾਂਕਿ ਇੱਥੇ ਕਿਹਦੇ ਨੂੰ ਤੁਹਾਡਾ ਫੈਨ। ਹਾਂ ਉਹ ਨਾਗੀ ਸਾਹਿਬ ਕਹਿੰਦੇ ਕੋਟ ID ਕਾਰਡ ਇਹ ਉਹ। ਹੁਣ ਮੈਂ ਉਹ ਕੋਟ ਵੀ ਨਹੀਂ ਬਣਦਾ ਉੱਤੋਂ ਉਸਤਾਦ ਜੀ ਮੈਂ ਕੀ ਕਰਾਂ। ਨਹੀਂ ਤੇਰਾ ID ਕਾਰਡ ਦਾ ਰੌਲਾ ਵਾ, ਉਸਤਾਦ ਜੀ ਬਲਦੀਅਤ ਦਾ ਰੌਲਾ ਵਾ ਉਹ। ਬਲਦੀਅਤ ਦਾ ID ਕਾਰਡ ਦਾ ਰੌਲਾ ਵਾ। ਕਿਹੜਾ ਬੰਦਾ ਜਿਹੜਾ ਵਾ ਉੱਥੇ ਏਦਾਂ ਬਣ ਕੇ ਤੇ ਸਾਹਮਣੇ ਆ ਜਾਂਦੇ ਤੇ ਇੱਥੇ ਨਹੀਂ ਬਣਦੇ। ਨਹੀਂ ਆਹ ਕਿਹੜੀ ਇਹ ਗੱਲ ਕਰਨ ਦੇ ਆ ਬਲਦੀਅਤ ਦਾ। ਮੈਂ ਕੁਰੰਦਾਜ਼ੀ ਚ ਆਇਆ ਲੱਗਿਆ ਬੰਦੇ ਕਹਿੰਦਾ ਜੀ ਇਹਦੀ ਬਲਦੀਅਤ ਦਾ ਹੋਣਾ ਹੈ। ਯਾਰ ਇਹ ਨਹੀਂ ਮੇਰਾ ਮਤਲਬ ਕਿ ਨਾਮ ਗਲਤ ਨਹੀਂ ਜੈਂਡਰ ਦਾ ਵੀ ਮਸਲਾ ਬਣਿਆ ਨਾ, ਕਿਤੇ ਵੀ ਇਨਸਾਨ ਮਰਦ ਔਰਤ ਇਹਦਾ ਵੀ ਮਸਲਾ ਤੇਰਾ ਬਣ ਜਾਂਦਾ। ਉਹ ਜਾਨ ਦੇ ਮਰਦ ਨਹੀਂ ਬਸ ਅਗਰ ਆਹੀ ਸਾਡੇ ਤੇਰੇ ਉੱਥੇ ਲੱਗੀ ਹੁੰਦੀ ਫੇਰ ਕੀ ਹੋਣਾ ਸੀ। ਇੱਕ ਸੱਟ ਲੱਗ ਗਈ, ਇੱਕ ਕੋਟ। ਉਹਨਾਂ ਨੇ 5 ਮਰਲੇ ਦਾ ਪਲਾਟ ਹੁੰਦਾ ਕਿ ਦੇ ਦੇਣਾ ਸੀ ਇਹਨੂੰ। ਨਾਲ ਉਹਨਾਂ ਨੇ ਇਹਦਾ ਵਿਆਹ ਕਰਾ ਦੇਣਾ ਸੀ, ਨਾਲ ਉਹਨਾਂ ਨੇ ਇਹਨੂੰ ਗੱਡੀ ਇੱਕ ਲੈ ਦੇਣੀ ਸੀ ਸਪੋਰਟੇਜ। ਦਰਦ ਹਟ ਗਈ ਸੀ ਉਸਤਾਦ ਜੀ। ਇਹ ਨਾ ਆਂਦਿਆਂ ਮੈਂ ਅੱਜ ਭਾਈ ਨੂੰ ਥੋੜਾ ਜਿਹਾ ਝੰਪ ਕੇ ਆਇਆ ਛੋਟੇ ਨੂੰ ਜਨਮਨ ਗੱਲ। ਹਾਂਜੀ ਛੋਟੇ ਨੂੰ ਹਾਂਜੀ ਉਸਤਾਦ ਜੀ ਉਹ ਬਹੁਤ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਉਹ ਮੇਰੀ ਅੱਜ ਖੀਰ ਹੋ ਗਈ, ਉਦੋਂ ਤਾਂ ਮੈਂ ਵੀ ਰੋਣਿਆ ਹੈ। ਉਸਤਾਦ ਜੀ ਉਹਨੂੰ ਕੋ ਚੰਬਿਆ ਤੂੰ। ਉਸਤਾਦ ਜੀ ਉਹ ਕੰਮ ਨਹੀਂ ਕਰਦਾ ਘਰ ਉਤੋਂ, ਘਰ ਦੇ ਕੰਮ ਵੀ ਨਹੀਂ ਕਰਦਾ। ਕੈਸੀ ਗੱਲ। ਚੌਧਰੀ ਬਣਿਆ। ਅੱਛਾ ਇੱਕ ਤਾਂ ਕੰਮ ਨਹੀਂ ਕਰਦਾ, ਉਹ ਤੋਂ ਘਰ ਦੇ ਕੰਮ ਨਹੀਂ ਘਰ ਕਰਦਾ। ਦੇ ਕੰਮ ਨਹੀਂ ਕਰਦਾ। ਵਾਰਾਗਰਦੀ ਉਹਨੂੰ ਨਹੀਂ ਸਾਹ ਲੈਣ ਦਿੰਦੀ ਹੈ। ਤੇ ਗੱਡੀ ਮੇਰੀ ਲੈ ਜਾਂਦਾ ਅਕਸਰ। ਮੈਂ ਜਿਹੜਾ ਲੇਟ ਹੋਇਆ ਉਸ ਬੰਦੇ ਦੀ, ਮੈਂ ਭਾਈ ਆ ਮਿਲੇ ਚੌਕ ਸੇ ਹੋ ਗਿਆ ਆ ਤੇਲ ਹੈ। ਅੱਛਾ ਉਰਦੂ ਚ ਉਸਤਾਦ ਜੀ ਉਹ ਵਿੱਚ ਉਹਨੂੰ ਜਦੋਂ ਕੋਈ ਸ਼ੈ ਮੰਗਣੀ ਹੁੰਦੀ ਨਾ ਫੁੱਲ ਤਮੀਜ਼ ਨਾਲ ਮੇਰੇ ਹਾਂ ਫੁੱਲ ਬਾਈ ਜਾਨ ਅੱਜ ਉਸਤਾਦ ਜੀ ਇਹਨੇ ਉਹਨੂੰ ਕੁੱਟਿਆ ਵਾ ਤੇ ਉਹਨੇ ਕਿਹਾ ਵਾ ਕਿ ਮੈਂ ਇਹਨੂੰ ਟਪਕਾ ਦੇਣਾ। ਕਹਿੰਦਾ ਇਹ ਫਨਕਾਨ ਬਾਹਰ ਹੀ ਆ। ਮੈਂ ਕਹਿੰਦਾ ਇਹਨੇ ਕਹਿੰਦਾ ਨਜਾਇਜ਼, ਮੈਨੂੰ ਅੰਮੀ ਨੂੰ ਕਹਿੰਦਾ ਨਜਾਇਜ਼ ਇਹਨੇ ਮੈਨੂੰ। ਉਹਨੇ ਸਾਫ਼ ਇਹ ਕਿਹਾ ਕਿ ਮੈਂ ਇਹਨੂੰ ਟਪਕਾਣਾ। ਮੈਂ ਅੱਗੇ ਫੋਨ ਕੀਤਾ ਘਰ, ਮੈਂ ਕਿਹਾ ਦੱਸੋ ਕਿ ਉਹ ਡੱਲ ਹੋਇਆ ਕਿ ਮੈਂ ਆਵਾਂ ਕਿ ਨਾ। ਛੋਟੇ ਭਰਾ ਨੂੰ ਕੁੱਟ। ਸਾਜੀ ਥੋੜਾ ਜਿਹਾ ਮੈਂ ਓਵਰ ਹੋ ਗਿਆ ਸੀ। ਅੱਛਾ ਕੁੱਟਣ ਤੋਂ ਬਾਅਦ ਪੁੱਛ ਰਿਹਾ ਕਿ ਵੀ ਉਹ ਥੋੜਾ ਠੰਡਾ ਹੋਇਆ ਮੈਂ ਆਵਾਂ ਕਿ ਨਾ ਆਵਾਂ। ਸਾਜੀ ਉਹ ਜਨਮਣੀ ਐਵੇਂ ਨਾ ਟਪਕਾ ਦੇ ਤੇ ਤਦੇ ਹਾਜੀ ਸਾਹਿਬ ਨੂੰ ਪੁੱਛਣਾ ਸੀ ਵੀ ਇੱਥੇ ਰਾਤ ਕੱਢਣ ਦਾ ਕੀ ਸੀਨ ਆ ਹਨਾ। ਨਹੀਂ ਯਾਰ ਭਰਾਵਾਂ ਦੀਆਂ ਬਾਹਾਂ ਲਾਉਂਦੇ ਨੇ, ਟੈਨਸ਼ਨ ਨਾ ਲੈ। ਉਤੋਂ ਤਾਜੀ ਮਾਮਲਾ ਜ਼ਿੰਦਗੀ ਦੇ। ਉਹ ਮੇਰੀ ਬੈਟਰੀ ਜਿਹੜੀ ਮੈਂ ਮੋਬਾਈਲ ਲਿਆ ਹੁਣ ਉਹਦੀ ਬੈਟਰੀ ਹੋ ਰਹੀ ਆ, ਉਹ ਸਟੋਰ ਨਹੀਂ ਕਰ ਰਿਹਾ। ਓਏ ਹੋਏ ਯਾਰ ਇੱਕ ਤੇ ਇਹਦੇ ਜ਼ਿੰਦਗੀ ਚ ਮਾਮਲਾ ਤੇ ਹੋਰ। ਹੁਣ ਫਰੀਦ ਦਾ ਲਾਇਆ ਮੋਬਾਈਲ, ਇਹ ਸ਼ਾਇਦ ਸਟੋਰ ਕਰ ਰਿਹਾ ਵੇਖੋ। ਹੁਣ ਨਹੀਂ ਤੇ 3 ਮੈਂ ਲਾਏ ਸਟੋਰ ਨਹੀਂ ਕਰਦੇ। 17 ਤੇ 17 ਦੀ ਖਰੀ ਉਹ ਉਹਨਾਂ ਨੂੰ ਕਰ ਦਿੰਦਾ। ਦਾਇਰਾ ਵੀ ਚੱਲਦਾ ਉੱਤੇ, ਬੱਤੀ ਵੀ ਚੱਲ ਜਾਂਦੀ। ਮੈਂ ਕਹਿੰਦਾ ਯਾਰ ਅੱਧੇ ਘੰਟੇ ਬਾਅਦ ਉਨੀ ਆ ਤਾਜੀ। ਜਿਹੜਾ ਨਵਾਂ ਮੋਬਾਈਲ ਲਿਆ ਹਾਂਜੀ ਕਿੰਨੇ ਦਾ ਲਿਆ? 30,000 ਨਵਾਂ ਨਹੀਂ ਤਾਜੀ। ਇਹਨਾਂ ਬੰਦੇ ਨੇ ਮੈਨੂੰ ਕਿਹਾ ਸੈਕਿੰਡ ਹੈਂਡ। ਕਹਿੰਦਾ ਐਵੇਂ ਤੂੰ ਨਵੇਂ ਤੇ 50 ਦੇਣਾ। ਕਹਿੰਦਾ ਇਹ 30 ਦਾ ਉਹਨੇ 2 ਮਹੀਨੇ ਚਲਾਇਆ, ਡੱਬਾ ਚਾਰਜਰ ਓਕੇ। ਕਹਿੰਦਾ ਇਹ ਚਲਾ ਮੋਬਾਈਲ ਸਹੀ ਹੈ। ਕਿੱਥੇ ਦਾ ਅੰਦਰ ਪਿਆ ਚਾਰਜਿੰਗ ਤੇ ਲੱਗਾ ਤੇ ਫਿਰ ਸਹੀ ਹੈ ਤੇ ਚਾਰਜ ਕਿਉਂ ਨਹੀਂ ਕਰਦਾ? ਆਹੋ ਸਟੋਰ ਨਹੀਂ ਕਰ ਰਿਹਾ ਇਹ। ਮੈਂ ਉਹਨੂੰ ਹੁਣ ਇਹ ਸਾਜੀ ਥੱਕੇ ਚਾਰ ਪੈਸੇ ਦੇਤੇ ਉਹਨੂੰ? ਇਹ ਇੰਗਲਿਸ਼ ਚ ਕਿੰਨੇ ਕਹਿੰਦੇ 15,000 ਨੂੰ? 15 ਦੇਤਾ। 15 ਹਾਂਜੀ 15 ਤੇ ਮੋਬਾਈਲ ਲੈ ਲਿਆ। ਮੋਬਾਈਲ ਲੈ ਲਿਆ ਹੁਣ 5 ਕਰਕੇ 3 ਦਫਾ। ਨਹੀਂ ਤੇ ਉਹ ਜਿਹਦੇ ਤੇਰਾ ਮੋਬਾਈਲ ਠੀਕ ਹੀ ਨਹੀਂ ਤੇ ਤੂੰ 5 ਕਾਤੋਂ ਦੇਣੇ? ਉਹਨੂੰ ਕਹ ਭਾਈ ਠੀਕ ਕਰਾ ਕੇ ਦੇ। ਤਾਜੀ ਉਹਨੂੰ ਮੈਂ ਕਿਹਾ, ਉਹ ਕਹਿੰਦਾ ਭਾਈ ਇਹਨੂੰ ਚਲਾ, ਤੈਨੂੰ ਨਾ ਪਸੰਦ ਆਊਗਾ। ਤੂੰ ਮੈਨੂੰ ਜਿਹੜਾ ਕਹੂੰਗਾ ਡੱਬਾ ਪੈਕ ਉਹ ਮੈਂ ਮੇਰੇ ਕੋਲ ਲੈ ਲਾ। ਉਹਨੇ ਕੀੜਾ ਦਿੱਤਾ ਇਹਨੂੰ ਫਸਾ ਲਿਆ। ਨਹੀਂ ਉਹ ਬੰਦਾ ਸਹੀ ਇਹ ਭਲਾ ਕੀ ਹੁੰਦਾ ਮੈਂ ਤੈਨੂੰ ਦੱਸਦਾ। ਹੁੰਦਾ ਇਹ ਹੈ ਕਿ ਤੇਰੇ ਕੋਲ ਮੋਬਾਈਲ ਹੈ ਨਾ, ਹਾਂਜੀ ਸਹੀ 40,000 ਦਾ, ਤੂੰ ਮੈਨੂੰ ਕਹਿਣਾ ਲਿਆ ਯਾਰ ਤੂੰ 15 ਦੇ ਤੇ ਤੂੰ ਲੈ ਲਾ 2-4 ਦਿਨ ਚਲਾ ਲਾ, ਜਿੱਧਰ ਪਸੰਦ ਆਵੇ ਰੱਖ ਲਈ, ਨਾ ਪਸੰਦ ਆਵੇ ਤੇ ਵਾਪਸ ਕਰਕੇ ਜਾਂ ਹੋਰ ਕੋ ਲੈ ਲਈ ਜਾਂ ਪੈਸੇ ਲੈ ਲਈ। ਹੁਣ 15 ਦੇ ਕੋ ਚਲਾ ਗਿਆ, 2 ਦਿਨ ਬਾਅਦ ਮੈਂ ਕਿਹੜਾ ਯਾਰ ਚਾਰਜਿੰਗ ਨਹੀਂ ਕਰ ਰਿਹਾ, ਤੂੰ ਮੋਬਾਈਲ ਵੀ ਫੜ ਲੈਣਾ। ਤੂੰ ਕਹਿਣਾ ਲਿਆਓ ਆ ਦੇ ਜਾ ਮੋਬਾਈਲ, ਇਹਨੂੰ ਮੈਂ ਚੈੱਕ ਕਰਦਾ ਵਾਂ, ਨਹੀਂ ਤੇ ਸਵੇਰੇ ਫਿਰ ਨਵਾਂ ਲੈ ਜੀ। ਹੁਣ ਮੋਬਾਈਲ ਵੀ ਤੇਰੇ ਕੋਲ ਚਲਾ ਗਿਆ, 15 ਵੀ ਤੇਰੇ ਕੋਲ ਚਲਾ ਗਿਆ। ਠੀਕ ਹੋ ਗਿਆ। ਹੁਣ ਅੱਗੋਂ ਲਕੀਰਾਂ ਸ਼ੁਰੂ ਹੋ ਗਈਆਂ ਤੇਰੀਆਂ। ਇਹ ਇਦਾਂ ਹੁੰਦਾ। ਨਹੀਂ ਪੈਸੇ ਜਿਹੜੇ ਲੈ ਲਏ ਉਹ ਬੰਦਾ ਕਦੀ ਵਾਪਸ ਕਰਦਾ? ਨਹੀਂ ਕਦੀ ਵੀ ਨਹੀਂ। ਤਾਜੀ ਉਹਨੇ ਨਾ ਮੇਰਾ ਹੁਣ ਪਤਾ ਨਹੀਂ, ਉਹ ਕਹਿੰਦਾ ਆ ਜਿਹੜਾ ਮੋਬਾਈਲ ਹੈ ਨਾ ਤਾਜੀ 48,000 ਦਾ ਨਗਦ ਕਿਸ਼ਤਾਂ ਤੇ ਮੈਨੂੰ 60 ਫੇਰ ਦਾ। ਉਹ ਕਿੰਨੀ ਲੈਂਦੇ ਹੁੰਦੇ % 10,000 20%। ਇਹ ਉਹ ਕਹਿੰਦਾ ਸੀ 30,000 ਦਾ ਤੂੰ ਮੈਨੂੰ ਕਿਸ਼ਤਾਂ ਦੇ ਨਾਲ ਹੀ ਦੇ ਦੀ। ਇਹ 2 ਮਹੀਨੇ ਬਾਅਦ ਵੀ ਇਦਾਂ ਹੀ ਮਤਲਬ ਇਹਦੇ 2 ਮਹੀਨੇ ਬਾਅਦ ਵੀ ਚਾਰਜ ਨਹੀਂ ਕਰਨਾ।
ਨਹੀਂ ਚਾਰਜਰ ਤੇ ਚਾਰਜਿੰਗ ਉਹਨੂੰ ਮੈਂ ਪਹਿਲੇ ਦਿਨ ਤੋਂ ਹੀ ਨਹੀਂ ਕਰ ਰਿਹਾ, ਕੱਲ ਕੀਤਾ, ਪਰਸੋਂ ਵੀ। ਬਸ ਉਹ ਤੇਰੇ ਤੇ ਪੈ ਗਿਆ ਫਿਰ। ਹਾਂਜੀ ਉਹਨੇ ਕਹਿਣਾ ਮੈਂ ਤੈਨੂੰ ਠੀਕ ਦਿੱਤਾ। ਉਸਤਾਦ ਜੀ ਬਟਨਾਂ ਵਾਲੇ ਮੋਬਾਈਲ ਦਾ ਚਾਰਜਰ ਉਹਨੂੰ ਲਾਉਂਦੇ ਆ, ਵੱਡਾ ਹੈਵੀ ਮੋਬਾਈਲ ਆ, ਉਹਨੇ ਹੁਣ ਲਾਇਆ ਹੈਵੀ ਫਰੀਦ ਵਾਲਾ, ਪਤਾ ਨਹੀਂ ਹੈਵੀ ਆ ਕਿ ਨਹੀਂ, ਬਾਕੀ ਇਹਦੇ ਵਾਲਾ ਤੈਨੂੰ ਪਤਾ ਵਾ ਬਾਸ ਆਪਣੇ ਕੁਛ ਹੈ ਇਹਨੇ ਟਾਪ ਤੋਂ ਉਹਦਾ ਕੇਬਲ ਵੀ ਹੈਵੀ ਹੈ, ਮੈਂ ਲਾ ਕੇ ਆਇਆ। ਅੱਛਾ, ਇਹੋ ਜਿਹੇ ਬੰਦੇ ਨੇ ਡਾਕਟਰ ਦੇ ਸੈਰ ਤੋਂ ਸਮਝਦੇ ਕਿ ਇਹ ਚਾਰਜਰ ਛੇਤੀ ਕਰੂਗਾ। ਹਾਂ ਉਹ ਦਿਲ ਕਰੇ ਅੰਦਰੋਂ ਮਤਲਬ ਖੜਕਣ ਕੱਖ ਵੀ ਨਾ ਹੋਵੇ। ਨਹੀਂ ਖੜਕਣ ਨਹੀਂ ਦਿਆ ਹੋਵੇ, ਅੰਪੇਅਰ ਹੁੰਦੇ ਆ 5-5 ਅੰਪੇਅਰ ਦੇ ਨਿੱਕੇ ਨਿੱਕੇ ਚਾਰਜਰ ਵੀ ਹੁੰਦੇ ਆ। ਤਾਂ ਜੀ ਵੱਡੇ ਜਿਹੜਾ ਹੁੰਦਾ ਖਾਤਾ, ਉਹਦੇ ਚ ਘੱਟ ਅੰਪੇਅਰ ਵਾਲਾ ਵੀ ਹੁੰਦਾ। ਹਾਂਜੀ, ਉਹਦੇ ਚ ਘੱਟ ਵਾਲਾ ਵੀ ਹੁੰਦਾ, ਜ਼ਿਆਦਾ ਵਾਲਾ ਵੀ ਹੁੰਦਾ। ਅੰਪੇਅਰ ਹੋਰ ਚੀਜ਼ ਹੁੰਦੀ, ਸੈਜ਼ ਹੋਰ ਚੀਜ਼ ਹੁੰਦਾ। ਮੈਨੂੰ ਐਵੇਂ ਫਿਰ ਬੰਦਾ ਕਹਿੰਦਾ ਜਿਹੜਾ ਏਦਾਂ ਹੁੰਦਾ ਉਹ 1 ਪੇਅਰ ਉਹ ਜਿਹੜਾ ਕਹਿੰਦਾ ਉਹ ਤੋਂ 2 ਪੇਅਰ ਏਦਾਂ ਹੁੰਦਾ ਗਾ। ਤੈਨੂੰ ਉਹਨੇ ਝਟਕਾ ਲਵਾ ਕੇ ਨਾ ਮੋਬਾਈਲ ਮੜਤਾ ਵਾ। ਨਹੀਂ ਤੇਰਾ ਕਿੰਨੇ ਆ, ਤੇਰੀ ਮੋਬਾਈਲ ਦੀ ਰੈਮ ਕਿੰਨੀ ਆ? ਤਾਂ ਜੀ 8 ਤੇ 128। 8128 ਸਹੀ ਆ। ਕੰਪਨੀ ਕਿਹੜੀ ਆ? ਤੁਸੀਂ ਤਾਂ ਜੀ ਉਹ ਪੁੱਛਿਆ ਨਹੀਂ, ਮੇਨ ਜਿਹੜਾ ਮੋਬਾਈਲ ਦਾ ਰੇਟ ਹੁੰਦਾ ਰੈਮ ਤੇ ਉਹ ਮੈਮਰੀ ਕਿੰਨੀ ਆ ਉਹਦੀ 128 GB? ਹਾਂਜੀ GB। ਤੇ ਉਹਦੀ ਉਹ ਕਿੰਨੀ ਆ, ਹਾਰਡ ਡਿਸਕ ਕਿੰਨੀ ਆ? ਹਾਰਡ ਡਿਸਕ ਮੈਂ ਖੋਲਿਆ ਨਹੀਂ ਉਸਤਾਦ ਜੀ ਉਹਨੂੰ, ਉਹ ਕਿੱਥੋਂ ਪਤਾ? ਮੈਮਰੀ ਹੁੰਦੀ ਹਾਰਡ ਡਿਸਕ ਵੀ, ਅੱਛਾ ਉਹਨੂੰ ਹੀ ਕਹਿੰਦੇ ਆ। ਰੈਮ ਰੈਮ ਕਿੰਨੀ ਆ? ਰੈਮ ਉਹਦੀ 128 ਆ ਤੇ ਉਹ ਜਿਹੜੀ 8 ਆ। 8 ਕੀ ਆ? ਰੋਮ ਉਹ ਵਿੱਚੋਂ ਪਤਾ ਨਹੀਂ ਉਸਤਾਦ ਜੀ ਉਹ ਕੀ ਉਹ ਕਹਿੰਦੇ ਹੁੰਦੇ ਉਹ ਸ਼ੈਮਾ ਰੱਖਣ। ਯਾਰ ਬਹੁਤ ਸਾਰੇ ਬੰਦੇ ਹਾਲੇ ਵੀ ਸਾਡੇ ਮੁਆਸ਼ਰੇ 'ਚ ਐ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਨੰਬਰ ਦੂਜੇ ਫੋਨ 'ਚ ਕਿੱਦਾਂ ਟਰਾਂਸਫਰ ਕਰਨੇ ਆ। ਅਗਰ ਫੋਨ ਬਦਲਣਾ ਵਾ ਤੇ ਆਪਣੀਆਂ ਤਸਵੀਰਾਂ ਗੈਲਰੀ ਸਾਰੀ ਉਧਰ ਕਿੱਦਾਂ ਭੇਜਣੀ ਆ, ਨੰਬਰ ਕਿੱਦਾਂ ਭੇਜਣੇ, ਮੈਸੇਜ ਕਿੱਦਾਂ ਭੇਜਣੇ, ਕੋਈ ਜ਼ਰੂਰੀ ਮਤਲਬ ਈਮੇਲਾਂ ਕਿੱਦਾਂ ਕੀ ਕਰਾਂਗੇ, ਹੈਨਾ। ਤੇ ਇਸ ਵਜ੍ਹਾ ਤੋਂ ਮੋਬਾਈਲ ਵੀ ਨਹੀਂ ਵੇਚਦੇ। ਮੈਂ ਤੁਹਾਨੂੰ ਦੱਸਦਾ ਨਾ, ਤੁਸੀਂ ਜਦੋਂ ਮੋਬਾਈਲ, ਉਹ ਲੋਕ ਜਿਨ੍ਹਾਂ ਨੂੰ ਨਹੀਂ ਪਤਾ, ਜਦੋਂ ਮੋਬਾਈਲ ਲੈਣਾ ਤਾਂ ਅਲੱਗ ਨਾਰਮਲ ਗੱਲ ਆ, ਜਦੋਂ ਮੋਬਾਈਲ ਲੈਣਾ ਉਹਦੇ ਨਾਲ ਸਭ ਤੋਂ ਪਹਿਲੇ ਇੱਕ ਈਮੇਲ ਤੁਹਾਨੂੰ ਲਾਉਣੀ ਪੈਂਦੀ ਹੈ, ਜਿਹੜੀ ਈਮੇਲ ਤੋਂ ਬਗੈਰ ਮੋਬਾਈਲ ਡੈਸਕਟਾਪ ਮੋਡ ਤੇ ਆਉਂਦਾ ਹੀ ਨਹੀਂ, ਨਾ ਪਲੇ ਸਟੋਰ ਹੁੰਦਾ। ਈਮੇਲ ਮੰਗ, ਉਹ ਜਿਹੜੀ ਈਮੇਲ ਲਾਉਣੀ ਹੈ ਨਾ, ਉਹਦਾ ਪਾਸਵਰਡ ਨਹੀਂ ਤੁਸੀਂ ਗਵਾਉਣਾ, ਤੁਹਾਡਾ ਡਾਟਾ ਨਹੀਂ ਕਿਤੇ ਜਾਂਦਾ। ਔਰ ਜਦੋਂ ਤੁਸੀਂ WhatsApp ਆ ਤੁਹਾਡਾ ਜਾਂ ਕੋਈ ਵੀ ਆ, ਉਹਨੂੰ ਅੰਦਰੋਂ ਉਹਦਾ ਉਹ ਕਰ ਦਿਓ, ਜਿਹੜਾ ਬੈਕਅਪ ਜਿਹੜਾ ਨਾ, ਉਹਦਾ ਵੀਕਲੀ ਕਰ ਲਓ, ਪਰ ਡੇ ਕਰ ਲਓ, ਮੰਥਲੀ ਕਰ ਲਓ, ਜਿੱਦਾਂ ਮਰਜ਼ੀ ਕਰ ਲਓ, ਉਹ ਤੁਹਾਡਾ ਉਹਦੇ 'ਚ ਸੇਵ ਹੋਈ ਜਾਂਦਾ। ਇਹ ਜਿਹੜਾ ਬੈਕਅਪ ਲਾਉਣਾ ਇਹ ਵੀ ਪੈਸੇ ਪੂਹੇ ਰੱਖਦਾ ਵਾ? ਯਾਰ ਨਹੀਂ ਤਾਰ ਮਿਲਦੀ ਬਸ ਉਹ ਲਾਣੀ ਪੈਂਦੀ। ਜੀਮੇਲ ਦੇ ਵਿੱਚ 15 GB ਸਪੇਸ ਤੁਹਾਨੂੰ ਹਰ ਜੀਮੇਲ ਤੇ ਮਿਲਦੀ, ਓਕੇ ਡਰਾਈਵ 'ਚੋਂ। ਨਹੀਂ ਉਹ ਡਰਾਈਵ ਦੇ ਵਿੱਚ 15 GB ਤੁਹਾਨੂੰ ਇਹਨਾਂ ਚੀਜ਼ਾਂ ਦੀ ਸਪੇਸ ਮਿਲਦੀ, ਫ੍ਰੀ ਮਿਲਦੀ 15 GB। ਤੁਸੀਂ ਜਦੋਂ WhatsApp ਇੰਸਟਾਲ ਕਰਦੇ ਨਾ, ਉਹਦੇ 'ਚ ਜਿਹੜੀ ਜੀਮੇਲ ਲੱਗੀ ਹੁੰਦੀ ਹੈ, ਉਹਦੇ ਅੰਦਰ ਆਪਸ਼ਨ ਹੁੰਦਾ ਬੈਕਅਪ ਦਾ। ਬੈਕਅਪ ਦਾ ਉਹ ਨਹੀਂ ਮੈਂ ਲਾਇਆ। ਹਾਂ, ਉਹ ਕਈ ਤੁਸੀਂ ਨੈਵਰ ਕਰ ਦਿੰਦੇ ਹੋ ਤੇ ਉਹ ਫਿਰ ਬੈਕਅਪ ਨਹੀਂ ਬਣਾਉਂਦਾ। ਤੇ ਜੇ ਤੁਸੀਂ 1 ਦਿਨ ਜਾਂ 5 ਦਿਨ ਜਾਂ ਹਫਤਾ ਉਹਦਾ ਬੈਕਅਪ ਲਾਇਆ ਜਾਂ ਮੰਥਲੀ ਲਾਇਆ, ਉਹਦਾ ਮਤਲਬ 1 ਦਿਨ ਦਾ ਮਤਲਬ ਹੈ ਉਹਨੇ 24 ਘੰਟੇ ਬਾਅਦ ਉਹਨੂੰ ਕਰੀ ਜਾਣਾ। ਹਫਤੇ ਦਾ ਲਾ ਲੋਗੇ ਤੇ ਉਹਨੇ ਹਫਤੇ ਬਾਅਦ ਕਰਨਾ। ਠੀਕ ਹੈ ਜੀ। ਉਹ ਕਰਨ ਤੋਂ ਬਾਅਦ ਉਹ ਜਦੋਂ ਬੈਕਅਪ ਕਰ ਲੈਂਦਾ, ਫਿਰ ਉਹ ਪੁੱਛਦਾ ਵਾ ਕਿ ਇਹਦੇ ਵਿੱਚ ਵੀਡੀਓਜ਼ ਪਿਕਚਰਸ ਵੀ ਨਾਲ ਕਰਨੀਆਂ ਨੇ ਜਾਂ ਸਿਰਫ ਮੈਸੇਜ ਕਰਾਂ। ਅਗਰ ਤੁਸੀਂ ਵੀਡੀਓ ਪਿਕਚਰ ਵੀ ਕਰਨੀ ਹੈ ਤੇ ਉਹਨੂੰ ਉਹ ਕਹਿ ਦਿਓ, ਨਹੀਂ ਤੇ ਸਾਡੇ ਮੈਸੇਜ ਕਹਿ ਦਿਓ ਤੇ ਉਹ ਤੁਹਾਨੂੰ ਸੇਵ ਕਰ। ਉਸ ਤੋਂ ਬਾਅਦ ਤੁਹਾਡਾ ਮੋਬਾਈਲ ਜੋ ਮਰਜ਼ੀ ਹੋ ਜੇ, ਤੁਸੀਂ ਕਿਸੇ ਵੀ ਮੋਬਾਈਲ ਦੇ ਉੱਪਰ, ਨਵੇਂ ਦੇ ਉੱਪਰ ਉਹੀ ਈਮੇਲ ਲਾ ਕੇ ਉਹੀ ਪਾਸਵਰਡ ਲਾਓ, WhatsApp ਕਰੋਗੇ, ਤੁਹਾਨੂੰ ਪੁੱਛੇਗਾ ਕਿ ਐਸੀ ਈਮੇਲ ਦੇ ਵਿੱਚ ਤੇਰਾ ਇਹ ਡਾਟਾ ਪਿਆ, ਮੈਂ ਕਰਦੇ ਆ ਵਾਪਸ, ਉਹਨੂੰ ਕੁਝ ਕਰ ਦੇ, ਉਹ ਤੁਹਾਡਾ ਬੈਕਅਪ ਸਾਰਾ ਬਣਾ ਦਿੰਦਾ। ਤੁਹਾਡੀ ਹਰ ਚੀਜ਼ ਵਾਪਸ ਆ ਜਾਂਦੀ ਉਨੀ ਦੇਰ ਤੱਕ ਜਿੱਥੋਂ ਤੁਸੀਂ ਆਖਰੀ ਅਪਡੇਟ ਉਹਨੇ ਕੀਤੀ ਹੁੰਦੀ। ਤਾਂ ਜੀ ਹੁਣ ਮੈਂ ਕੋਸ਼ਿਸ਼ ਕਰਾਂਗਾ, ਇਹਨਾਂ ਨੂੰ ਵੀ ਚਾਹੀਦੀ ਤਾਂ ਜੀ, ਜਿਹੜੇ ਹੁਣ ਕਈਆਂ ਨੂੰ ਨਹੀਂ ਬਣਾਉਣੀ ਨਹੀਂ ਆਉਂਦੀ ਜੀਮੇਲ, ਉਹ ਕਿਸੇ ਨੂੰ ਕਹਿੰਦੇ ਜਿੱਦਾਂ ਮੈਂ ਦਾਨਿਸ਼ ਨੂੰ, ਤਾਂ ਜੀ ਉਹ ਲਿਖ ਕੇ ਦੇ ਦਿਆ ਕਰਨ ਉਹਨੂੰ, ਆ ਯਾਰ ਜੀਮੇਲ ਬੜੀ ਮੇਨ ਚੀਜ਼ ਆ ਤਾਂ ਜੀ ਬੰਦੇ ਲਿਖ ਕੇ ਦੇਵੇਗਾ ਤੇ ਉਹਨੂੰ ਵੀ ਪਤਾ ਹੋਏਗਾ, ਲਿਖੀ ਹੋਏਗੀ ਨਾ ਉਹਦੇ ਕੋਲ। ਹੁਣ ਮੈਂ ਨਹੀਂ ਨਾ, ਮੈਂ ਤੈਨੂੰ ਪਾਸਵਰਡ ਰੱਖਣ ਦਾ ਤਰੀਕਾ ਦੱਸਦਾ ਨਾ। ਪਾਸਵਰਡ ਹਮੇਸ਼ਾ ਲਾਈਕ ਹੁਣ ਦੇਖਣਾ, ਮੇਰੇ ਮੋਬਾਈਲ ਤੇ ਇੱਕ ਮਿਸਾਲ ਐਂਡ ਤੇ ਨੰਬਰ ਆ 11, ਐਂਡ ਤੇ 11 ਵਾ ਜਾਂ 211 ਵਾ ਐਂਡ ਤੇ, ਮੇਰੇ ਮੋਬਾਈਲ ਦੇ ਆਖਰੀ 3 ਲਫ਼ਜ਼ 211 ਵਾ। ਠੀਕ ਹੈ ਜੀ। ਮੈਂ ਲਿਖਣਾ 211। ਹੁਣ ਮੇਰੇ ਐਂਡ ਦੇ 3 ਲਫ਼ਜ਼ ਨੇ JAD। ਠੀਕ ਹੈ ਜੀ। ਮੈਂ ਲਿਖ ਲੈਣਾ 211 JAD। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਅੱਗੇ ਕੁਝ ਹੋਰ ਲਿਖਣਾ ਨਾ, ਤੇ ਕੋਈ ਵੀ ਇੱਕ ਜਿਹੜਾ ਉਹ ਸਟਾਰ ਜਾਂ ਹੈਸ਼ ਸਿੰਗਲ ਉਹ ਨਾਲ ਲਾ ਦੇਣਾ, ਉਹਦੇ ਨਾਲ ਸਟਰੋਂਗ ਹੋ ਜਾਂਦਾ ਪਾਸਵਰਡ। ਜੇ ਨਹੀਂ ਉਹ ਲਾਉਣਾ ਤੇ ਸਿੰਪਲ, ਹੁਣ ਮੈਨੂੰ ਪਤਾ ਯਾਰ ਮੈਂ ਆਪਣੇ ਮੋਬਾਈਲ ਦੇ 3 ਹਿੱਸੇ ਆਖਰੀ
ਤੇ ਆਪਣੇ ਨਾਮ ਦੇ ਆਖਰੀ 3 ਹਿੱਸੇ, ਹਾਂਜੀ ਇਹ ਮੇਰਾ ਪਾਸਵਰਡ। ਇਦਾਂ ਹੀ ਕਰਨਾ ਚਾਹੀਦਾ, ਜਾਂ ਫੋਨ ਨੰਬਰ ਜਾਂ ਆਪਣੀ ਗੱਡੀ ਦਾ ਨੰਬਰ। ਤਾਂ ਜੀ ਹੁਣ ਜਿਹੜੇ ਨਹੀਂ ਨਹੀਂ, ਕੱਲਾ ਉਹੀ ਚੀਜ਼ ਵੀ ਨਹੀਂ ਲਾਉਣੀ, ਡਬਲ ਕਰਕੇ ਮਤਲਬ 2-3 ਚੀਜ਼ਾਂ ਮਿਕਸ ਕਰਕੇ ਲਾਉਣੀਆਂ ਮਿਕਸ ਨੇ ਕਰਕੇ। ਅੱਛਾ ਕਿ ਵੀ ਆਖਰੀ 2 ਆ, ਆਖਰੀ 2 ਆ ਤੇ ਆਖਰੀ ਗੱਡੀ ਦਾ ਨੰਬਰ। ਹੁਣ ਤੇਰੀ 2 ਸਾਲ ਬਾਅਦ ਤੇਰੀ ਈਮੇਲ ਗਵਾਚੇ, ਤੂੰ ਨੰਬਰ ਲਾਉਣ ਤੋਂ 4 ਦਿਨ ਬਾਅਦ ਗੱਡੀ ਵੇਚ ਕੇ ਨਵੀਂ ਲੈ ਲਵੇਂ, ਹਾਂਜੀ ਤੈਨੂੰ ਉਹਦਾ ਵੀ ਨਾ ਪਤਾ ਹੋਵੇ ਵੀ ਉਹਦਾ ਕੀ ਨੰਬਰ ਤਾਂ ਸੀ। ਜੀ ਬੰਦੇ ਨੇ ਫਿਰ ਗੱਡੀ ਤੇ ਯਾਦ ਤੇ ਰਹਿੰਦਾ ਵਾ ਨੰਬਰ ਬੰਦੇ ਨੂੰ। ਮੈਂ ਤੁਹਾਨੂੰ ਤਰੀਕਾ ਦੱਸ ਦੇਣਾ ਨਾ, ਮੈਂ ਤੁਹਾਨੂੰ ਇੱਕ ਤਰੀਕਾ ਦੱਸ ਦੇਣਾ ਸਰ, ਹਾਂਜੀ ਤੁਹਾਨੂੰ ਵੀ ਦੱਸ ਦੇਣਾ ਤਰੀਕਾ ਤਾਂ ਜੀ ਆਪਣੇ ਮੋਬਾਈਲ 'ਚ ਚੀਜ਼ਾਂ ਸੇਵ ਕਰਨ ਦਾ। ਸਿੰਪਲ ਅੱਜ ਕੱਲ ਸਪੇਸ ਡ੍ਰੌਪਬਾਕਸ ਚੱਲਦਾ ਹੈ, ਡ੍ਰੌਪਬਾਕਸ ਸਿੰਪਲ, ਤੁਸੀਂ ਉਹਨੂੰ ਡ੍ਰੌਪਬਾਕਸ ਨੂੰ ਤੁਸੀਂ ਜਨਾਬ ਜੀ ਇੰਸਟਾਲ ਕਰੋ, ਉੱਤੇ ਆਪਣਾ ਅਕਾਊਂਟ ਬਣਾਓ, ਦੱਸਿਆ ਹੀ ਨਹੀਂ ਮੈਨੂੰ ਇਹ। ਡ੍ਰੌਪਬਾਕਸ ਉਹਦੇ ਅੰਦਰ ਤੁਸੀਂ ਆਪਣਾ ਦੁਨੀਆ ਜਹਾਨ ਦੀ ਜਿਹੜੀ ਨਾ ਸੀਕ੍ਰੇਟ ਹਾਂਜੀ ਪਾਸਵਰਡ, ਯੂਜ਼ਰ ਨੇਮ, ਜੀਮੇਲ ਸਾਰੀਆਂ ਉਹਦੇ ਅੰਦਰ ਲਿਖ ਲਓ ਤੇ ਕੱਲੇ ਉਹਦਾ ਇੱਕ ਪਾਸਵਰਡ ਯਾਦ ਰੱਖ ਲਓ, ਇੱਕੋ ਹੀ, ਇਹ ਵੀ ਸਹੀ। ਕੱਲੇ ਹਾਂ ਸਿਰਫ ਉਹਦਾ ਇੱਕ ਪਾਸਵਰਡ ਯਾਦ ਰੱਖ ਲਓ, ਉਹਦੇ ਅੰਦਰ ਸਾਰਾ ਕੁਝ ਰੱਖ ਲਓ, 50 ਪਾਸਵਰਡ ਉਹਦੇ ਅੰਦਰ ਰੱਖ ਲਓ, 50 ਤਸਵੀਰਾਂ ਵੀ ਪਾ ਲਓ। ਤਸਵੀਰਾਂ ਵੀ ਉਹਦੇ ਅੰਦਰ ਰੱਖ ਲਓ, ਜੋ ਮਰਜ਼ੀ ਰੱਖ ਲਓ, ਜਿਹੜੇ ਮਰਜ਼ੀ ਮੋਬਾਈਲ 'ਚ ਉਹਨੂੰ ਇੰਸਟਾਲ ਕਰੋ, ਭਾਵੇਂ ਦੁਨੀਆ ਦੇ ਕਿਸੇ ਮੁਲਕ 'ਚੋਂ ਇੰਸਟਾਲ ਕਰਕੇ ਤੇ ਉਹ ਪਾਸਵਰਡ ਲਾਓ, ਡ੍ਰੌਪਬਾਕਸ ਖੁੱਲ੍ਹ ਉਹਦੇ ਅੰਦਰ ਤੁਹਾਡਾ ਸਾਰਾ ਕੁਝ ਪਿਆ ਹੋਏਗਾ। ਤੁਸੀਂ ਆਪਣਾ ਜਿਹੜੇ ਨੰਬਰ, ਹਾਂਜੀ ਉਹ ਸਾਰੇ ਨੰਬਰ ਵੀ ਇੱਕ ਵੀ ਕਾਰਡ ਬਣਾ ਕੇ ਨਾ ਹਾਂਜੀ ਤੇ ਤੁਸੀਂ ਉਹ ਵੀ ਉਹਦੇ ਅੰਦਰ ਸੇਵ ਕਰ ਲਓ। ਵਾਹ ਵਾਹ ਉਸਤਾਦ ਜੀ ਇਹ ਸਿਰਫ ਆਈਫੋਨ ਹੈ ਜਾਂ ਸਾਰੇ? ਨਹੀਂ, ਇਹ ਇੱਕ ਵੈਬਸਾਈਟ ਹੈ ਡ੍ਰੌਪਬਾਕਸ, ਹੋਰ ਬੜੀਆਂ ਇਦਾਂ ਦੀਆਂ ਵੈਬਸਾਈਟਾਂ ਨੇ, ਤੇ ਉਸਤਾਦ ਜੀ ਇੱਕ ਉਹ 2 GB ਫ੍ਰੀ ਦਿੰਦੇ ਨਾ, ਅੱਛਾ ਇੱਕ ਈਮੇਲ ਕਿੰਨੇ ਮੋਬਾਈਲਾਂ ਤੋਂ ਲਾ ਸਕਦੇ ਤੁਸੀਂ? ਜਿੰਨੇ ਦੇ ਮਰਜ਼ੀ ਲਾ ਲਓ। ਤੇ ਤਾਂ ਜੀ ਇਹ ਰੌਲਾ ਨਹੀਂ ਬਣਦਾ ਫਿਰ? ਨਹੀਂ ਕੋਈ ਰੌਲਾ ਨਹੀਂ ਬੰਦਾ, ਪਾਸਵਰਡ ਤੇਰੇ ਕੋਲ ਹੀ ਹੈ ਨਾ, ਆ ਡ੍ਰੌਪਬਾਕਸ ਵਾਲਾ ਮੇਰੇ ਦਿਲ ਨੂੰ ਲੱਗਾ, ਇਹਦੇ ਵਿੱਚ ਤਸਵੀਰਾਂ ਤੈਨੂੰ ਮੈਂ ਬਣਾ ਦਿਆਂਗਾ। ਹਾਂਜੀ ਤਾਂ ਜੀ ਇਹ ਬਣਾ ਹੁਣ ਜਦੋਂ ਮੇਰੀ ਮੁੰਡੇ ਨੇ ਬਣਾਈ, ਉਹਨੇ ਮੈਨੂੰ ਆ ਜਿਹੜੀ ਈਮੇਲ ਦਾ ਜਿਹੜਾ ਪਾਸਵਰਡ, ਇਹ ਵੀ ਉਹਨੇ ਇੱਕ ਜਗ੍ਹਾ ਤੇ ਸੁੱਟਤਾ। ਤਾਂ ਜੀ ਮੈਨੂੰ ਚਾਹ ਹੀ ਇੰਨੇ ਚੜੇ ਜਦੋਂ ਚੱਲੀ, ਮੈਂ ਕਿਹਾ ਓਏ ਪੁਰਾਣੀ ਆ ਵਾ, ਉਹ ਮੈਨੂੰ ਭੁੱਲ ਗਿਆ, ਉਦੋਂ ਨਹੀਂ ਯਾਦ ਰਿਹਾ। ਇਹਨੇ ਪਾਸਵਰਡ ਆਪਣੀ ਗੱਡੀ ਦਾ ਨੰਬਰ ਰੱਖਿਆ ਤੇ ਗੱਡੀ ਚੁੱਕੀ। ਅੱਛਾ ਚਲੋ ਪਾਸਵਰਡ ਨੂੰ ਛੱਡੋ, ਹਾਂਜੀ। ਪਾਸਵਰਡ ਲਾਉਣ ਤੋਂ ਜੀਮੇਲ ਬਣਨ ਤੋਂ ਬਾਅਦ ਤੁਸੀਂ ਇੱਕ ਰਿਕਵਰੀ ਨੰਬਰ ਦਿੱਤਾ ਹੁੰਦਾ ਆਪਣਾ, ਜਦੋਂ ਮਰਜ਼ੀ ਉਹਨੂੰ ਰਿਕਵਰ ਕਰ ਲਓ। ਰਿਕਵਰੀ ਨੰਬਰ ਤੋਂ ਬਗੈਰ ਵੀ ਜੀਮੇਲ ਇਦਾਂ ਹੀ ਆ ਵੀ ਜਿਵੇਂ ਤੁਹਾਡੀ ਕੋਈ ਚੀਜ਼ ਜਿਹੜੀ ਨਾ ਪਰਸਨਲ ਸੜਕ ਤੇ ਹੀ ਪਈ ਹੈ, ਓਏ ਰਿਕਵਰੀ ਨੰਬਰ ਜੀਮੇਲ। ਠੀਕ ਹੈ ਜੀ, ਤੁਹਾਡਾ ਮੋਬਾਈਲ ਨੰਬਰ ਤੁਸੀਂ ਦੇਤਾ ਰਿਕਵਰੀ ਨੰਬਰ ਤੇ ਆਪਣਾ, ਜਾਂ ਰਿਕਵਰੀ ਨੰਬਰ ਤੇ ਆਪਣਾ ਮੋਬਾਈਲ ਨੰਬਰ ਦੇ ਦਿੱਤਾ, ਤੁਸੀਂ ਭੁੱਲ ਗਏ ਪਾਸਵਰਡ, ਸਾਰਾ ਕੁਝ ਭੁੱਲ ਗਏ, ਸਿਰਫ ਤੁਹਾਨੂੰ ਉਹ @ ਇਹ ਉਹ ਯਾਦ ਹੋਣਾ ਚਾਹੀਦਾ ਹੈ ਕਿ ਮੇਰਾ ਈਮੇਲ ਐਡਰੈਸ ਆ ਵਾ, ਪਾਸਵਰਡ ਤੋਂ ਇਲਾਵਾ ਉਹ ਈਮੇਲ ਐਡਰੈਸ ਲਿਖੋ, ਥੱਲੇ ਫੋਰਗੇਟ ਪਾਸਵਰਡ ਕਰੋ, ਉਹਨੇ ਤੁਹਾਨੂੰ ਤੁਹਾਡੇ ਨੰਬਰ ਦੇ ਉੱਪਰ ਇੱਕ ਮੈਸੇਜ ਭੇਜ ਦੇਣਾ ਤੇ ਉਤੋਂ ਤੁਸੀਂ ਰੀਸੈਟ ਕਰ ਲਓ। ਤਦੀ ਨੂੰ ਮੈਂ ਕੱਲ ਕਿਹਾ ਸੀ ਲਿਆ ਮੈਂ ਤੈਨੂੰ ਕਰ ਦੇਣਾ, ਲੇਕਿਨ ਇਹਨੇ ਆਪਣੇ ਤੌਰ ਤੇ ਬੜੀਆਂ ਤੇ ਆ। ਇਹ ਕਹਿੰਦਾ ਮੈਨੂੰ ਈਮੇਲ ਵੀ ਭੁੱਲ ਗਈ ਆ। ਹਾਂਜੀ ਇਹ ਵੀ ਤੇ ਹੁਣ ਨਹੀਂ ਨਾ ਕਰਦਾ, ਅੱਲਾ ਮਾਫ ਕਰੇ। ਕੋਈ ਨਹੀਂ, ਇਹ ਕਿਸੇ ਦਾ ਕੰਮ ਕੋਈ ਸਹੀ ਵੀ ਹੋਵੇ ਨਾ, ਕੋਈ ਕਵੇ ਯਾਰ ਆ ਕੰਮ ਕਰਦੇ, ਇਹ ਉਹਨੂੰ ਗਲਤ ਸਮਝ, ਇਹਨੂੰ ਇਹ ਦੁਨੀਆ ਤੇ ਹੈਕਰ ਬਣਿਆ ਪਿਆ ਆ, ਇਹਨੂੰ ਚਾਹੀਦਾ ਮੇਰੀ ਆਈਡੀ ਓਕੇ ਕਰਦਾ ਯਾਰ। ਇਹ ਸਾਡੀ ਜਰਮਨ, ਇਹਨੂੰ ਇਹ ਮੇਲ ਲਾਉਂਦਾ ਹੀ ਨਹੀਂ, ਮੇਰੀ ਆਈਡੀ ਨਹੀਂ ਬਣਾਉਂਦਾ ਹੀ ਨਹੀਂ। ਨਹੀਂ ਸਾਜੀ ਦੇਖੋ, ਮੈਂ ਹੀ ਇਹਨੂੰ ਬਣਾ ਕੇ ਦਿੱਤੀ ਸੀ, ਇਹ ਹੁਣ ਮੇਰੇ ਤੋਂ ਪਹਿਲੇ ਕਿਸੇ ਕੋਲ ਹੋਇਆ, ਉਹਨੇ ਉਹ ਨੰਬਰ ਤੇ ਨਵੀਂ ਆਈਡੀ ਵੀ ਲਾਤੀ ਤੇ ਅਗਲੇ ਦਿਨ ਮੈਨੂੰ ਯਾਰ ਤੈਨੂੰ ਪੁਰਾਣੀ ਈਮੇਲ ਯਾਦ ਹੋਵੇ ਤੇ ਕੀ ਸੀ ਈਮੇਲ? ਲੱਭਣੀ ਪੈਣੀ। ਉਸਤਾਦ ਜੀ ਗੁਲਾਮ ਅਬਾਸ ਲਿਖਿਆ ਸੀ, ਅੱਗੇ ਨਹੀਂ ਪਤਾ ਕੀ ਲਿਖਿਆ, ਕੋਈ ਨੰਬਰ ਵੀ ਲਿਖਿਆ ਹੋਣਾ ਗੁਲਾਮ ਅਬਾਸ। 34 46 ਜਾਂ ਇਦਾਂ ਕਰਕੇ। ਉਹ ਜਿਹਦੇ ਕੋਲ ਮੈਂ ਬਣਵਾਈ ਸੀ ਨਾ, ਉਹਨੇ ਸਕਰੀਨਸ਼ਾਟ ਉਹਦੇ ਕੋਲ ਪਿਆ ਵਾ, ਤੇ ਉਹ ਕਿੱਥੇ ਮਰ ਗਿਆ? ਕੋਲ ਨਹੀਂ ਪਿਆ ਯਾਰ, ਤੇਰੇ ਮੋਬਾਈਲ 'ਚ ਸੇਵ ਕੀਤਾ ਸੀ। ਉਹ ਮੈਂ ਮੰਗਾ ਦੂੰਗਾ ਈਮੇਲ ਤਾਂ, ਉਹ ਬਣਾ ਲਾ, ਤੈਨੂੰ ਮੈਂ ਤੇਰੀ ਆਈਡੀ ਖੋਲ ਦੂੰਗਾ ਬਸ ਠੀਕ ਹੈ। ਹੁਣ ਉਹਦੇ ਨਾਲ ਇਹ ਵੀ ਹੈ ਨਾ, ਟਿਕਟੋਕ ਵੀ ਨਾ ਤਾਂ ਹੀ ਚੱਲਣੀ, ਫੇਸਬੁੱਕ ਵੀ ਤਾਂ ਹੀ, ਉਹ ਜਿਹੜਾ ਦੂਜਾ ਵੀ ਖਾਤਾ। ਯਾਰ ਉਹ ਮੈਂ ਈਮੇਲ ਤੇਰੀ ਮੰਗਵਾ ਦੂੰਗਾ, ਉਹ ਲਿਆਉਂਗਾ, ਉਹ ਖੋਲ ਦੂੰਗਾ, ਤੂੰ ਸਿਰਫ ਈਮੇਲ ਐਡਰੈਸ ਦੱਸ ਦੇ। ਬਸ ਈਮੇਲ ਐਡਰੈਸ ਨਹੀਂ ਉਸਤਾਦ ਜੀ, ਨਾਮ ਈਮੇਲ ਹਾਂਜੀ। ਗੁਲਾਮ ਅਬਾਸ ਅੱਗੇ ਜਿੰਨਾ ਵੀ ਸੀ, ਹਾਂਜੀ ਬਸ। ਮੈਂ ਹੁਣ ਆਉਂਦੇ ਹੀ ਜੀਮੇਲ ਬਣਾਉਂਦੇ ਆ, ਉਹ ਡਰਾ ਕਾਰਡ ਮੈਂ ਓਕੇ ਕਰਨਾ। ਅੱਛਾ ਕੋਈ ਸ਼ੈ ਨਹੀਂ ਇਹਦੇ ਕੋਲ ਸੇਵ ਰੱਖਣ ਵਾਲੀ? ਯਾਰ ਤੂੰ ਆ ਸ਼ੋਅ ਤੋਂ ਬਾਅਦ ਮੇਰੇ ਕੋਲ ਅੰਦਰ ਆ, ਹਾਂਜੀ ਹੁਣ ਤੈਨੂੰ ਮੈਂ ਤੇਰੀ ਜੀਮੇਲ ਨਵੀਂ ਬਣਾ ਕੇ ਪਾਸਵਰਡ ਮੈਂ ਆਪਣੇ ਕੋਲ ਵੀ ਸੇਵ ਕਰ ਲਾਂਗਾ। ਨਹੀਂ ਤੇ ਤੁਸੀਂ ਉਸਤਾਦ ਜੀ ਕੱਲ ਵੀ ਇਹਨੂੰ ਕਿਹਾ ਸੀ ਅੰਦਰ ਆ ਭੱਲੇ ਖਾਣੇ, ਤੇ ਉਹ ਕੁਝ ਵੀ ਨਹੀਂ ਕੀਤਾ। ਉਹ ਜੀਮੇਲ ਐਡਰੈਸ ਦੇਵੇਗਾ ਤੇ ਮੈਂ ਪਾਸਵਰਡ ਖਾਵਾਂਗਾ। ਲੱਗੇ ਰਹੇ ਉੱਥੋਂ ਨਹੀਂ ਅੱਗੋਂ ਪਤਾ, ਹੁਣ ਮੈਂ ਅੱਜ ਲਾ ਯਾਰ ਕੋਈ ਡਾਟਾ ਨਹੀਂ ਹੈ ਉਸਤਾਦ ਜੀ, ਫੇਰ ਵੀ ਕਹੀ ਜਾਂਦੇ ਮੈਨੂੰ ਪੁਰਾਣੀ ਚਾਹੀਦੀ। ਕੀ ਇਹਦਾ ਨਹੀਂ ਨਾ ਵਿੱਚ ਹੈ ਮੇਰਾ ਕੀ ਯਾਰ ਆ ਕਬਾੜ ਕਰਨੇ ਮੇਰੇ ਨੇ ਕਹਿੰਦਾ ਮੇਰਾ ਡਾਟਾ ਗਵਾਚ ਗਿਆ, ਉਹ ਚੱਲਿਆ ਡਾਟਾ ਲੱਭਣ ਆਇਆ ਮੈਂ। ਬੈਂਕ ਅਕਾਊਂਟ 'ਚ ਜਾ ਕੇ ਕਹਿੰਦਾ ਮੇਰਾ ਫੇਸਬੁੱਕ ਅਕਾਊਂਟ ਖੋਲ ਦੋ। ਓਏ ਉਹ ਬੈਂਕ ਵਾ ਪਾ ਕੇ ਹੁਣ ਤੇ ਉਸਤਾਦ ਜੀ ਬੜੀ ਅੱਗੇ ਦੁਨੀਆ ਚਲੀ ਗਈ, ਹੁਣ ਤੇ ਕੁਝ ਵੀ ਨਹੀਂ ਰਿਹਾ, ਜੀਮੇਲਾਂ ਜੂਮੇਲਾਂ ਜੀ ਹੁਣ ਤੇ ਬਹੁਤ ਆਪਣੇ ਮੋਬਾਈਲ ਦੇ ਨਾਲ ਸਮੱਧ ਦੀ ਬੌਂਡ ਬੰਨੀ ਹੋਈ। ਮੈਂ ਕਿਹਾ ਇਹ ਕੀ ਕਹਿੰਦਾ ਮੇਰਾ ਡਾਟਾ ਲੀਕ ਹੋਏਗਾ ਨਾ, ਉੱਥੇ ਲਾ ਲਾਂਗਾ। ਇਹਨੂੰ ਨਵਾਂ ਬਣਾ ਕੇ ਦਿਓ, ਤੁਸੀਂ ਸਾਈ ਭੱਲੇ ਦਿਖਾਓ ਨਾ, ਤੁਸੀਂ ਨਵਾਂ ਹੀ ਬਣਾਈ। ਬਹੁਤ ਯਾਰ ਸਾਡੇ ਇਹ ਜਿਹੜਾ ਇਹ ਤਬਕਾ ਨਾ ਸਾਡਾ, ਇਹਨਾਂ ਨੂੰ ਜੀਮੇਲ ਦਾ ਪਾਸਵਰਡ ਯਾਦ ਹੀ ਨਹੀਂ ਹੁੰਦਾ। ਉਹਦੀ ਵਜ੍ਹਾ ਇਹ ਆ ਜਦੋਂ ਫੋਨ ਨਵਾਂ ਲੈਣਾ ਨਾ, ਉਦੋਂ ਦਵਾ ਲਾ ਕੇ ਬਣਾ ਕੇ ਚਲਾਈ ਜਾਣਾ। ਹੁਣ 8 ਮਹੀਨੇ ਬਾਅਦ 9 ਮਹੀਨੇ ਬਾਅਦ ਜਦੋਂ ਉਧਰ ਨਾ ਪਾਸਵਰਡ ਯਾਦ ਨਾ ਕੋਈ ਗੱਲਬਾਤ ਯਾਦ। ਇਦਾਂ ਹੀ ਸਾਜੂ ਅੱਛਾ ਮੇਰਾ ਪਾਸਵਰਡ ਗਵਾਚ ਜਾਂਦਾ ਤੇ ਮੈਨੂੰ ਇਸ ਗੱਲ ਦੀ ਡਰ ਦੀ ਵਜ੍ਹਾ ਤੋਂ ਮੈਂ
6 ਵਾਰੀ ਉਹਦਾ ਪੈਨਲ ਬਦਲਾ ਲਿਆ ਮੋਬਾਈਲ ਆਪਣੇ ਪੁਰਾਣੇ ਦਾ ਤੇ ਮੈਂ ਬੜੇ ਲੋਕੀ ਮੋਬਾਈਲ ਨਹੀਂ ਵੇਚਦੇ ਕਿ ਯਾਰ ਮੈਂ ਨੰਬਰ ਇਹਦੇ ਚ ਨਹੀਂ ਯਾਰ ਇਹ ਚ ਨੰਬਰ ਬਹੁਤ ਆ ਮੈਂ ਇਹ ਨਹੀਂ ਵੇਚਣਾ ਨੰਬਰ ਜਿਹੜੇ ਆ ਹੁਣ 30,000 ਵਾਲਾ ਉਹ ਮੇਰਾ ਜਿਹੜਾ ਪਹਿਲਾ ਮੋਬਾਈਲ ਸੀ ਉਹ ਸਾਰਾ 8,000 ਵਾਲਾ ਸੀ। ਉਸਤਾਦ ਜੀ ਕੀ ਉਹਦੇ ਨਾਲ ਦਿਲ ਲੱਗਾ ਸੀ, ਇਸ਼ਾਰਾ ਕਰਦਾ ਸੀ, ਐ ਚੱਲਦਾ ਸੀ। ਨਹੀਂ ਉਸਤਾਦ ਜੀ ਉਹ ਹੀ ਆ ਜਿਹਨੂੰ ਰੱਖ ਕੇ ਕਰਦਾ ਹੁੰਦਾ ਸੀ। ਉਸਤਾਦ ਜੀ ਉਹ ਪਾਣੀ ਵੀ ਪੈ ਗਿਆ ਸੀ ਉਹਦੇ ਇੱਕ ਵਾਇਸ ਮੈਸੇਜ ਸੁਣੋ ਤੇ ਉਹਦੀ ਲਾਈਟ ਬੰਦ ਹੋ ਜਾਂਦੀ ਸੀ, ਦੁਬਾਰਾ ਕੰਨ ਨੂੰ ਲਾ ਕੇ ਥੱਲੇ ਕਰਦੇ ਸੀ ਤੇ ਨਹੀਂ ਵੀ ਪਹਿਲਾਂ ਲੋਕਾਂ ਨੇ 15 ਈਮੇਲਾਂ ਬਣਾਈਆਂ, ਕਮੈਂਟ ਨਹੀਂ ਪੜਦਾ ਤੂੰ? ਇਹ ਕਿੱਦਾਂ ਬਣ ਜਾਂਦਾ ਨੇ? ਤੁਸੀਂ ਕਹਿੰਦੇ ਵੀ ਉਹ ਕਮੈਂਟ ਤੂੰ ਉਹ ਪੁੱਛਿਆ ਭਾਈਜਾਨ ਉਹਨੇ ਪੁੱਛਿਆ ਸੀ ਇੱਕ ਈਮੇਲ ਕਿੰਨੇ ਮੋਬਾਈਲਾਂ 'ਚ ਲੱਗ ਈਮੇਲਾਂ ਤਾਂ ਤੂੰ ਆਪਣੀਆਂ 24 ਬਣਾ ਲਾ ਤੇ 24 ਦੇ ਚੈਨਲ ਬਣਾ ਕੇ ਸ਼ੁਰੂ ਹੋ ਜਾ ਕਮੈਂਟ ਕਰਨੇ। ਨਹੀਂ ਇੱਕ ਮੋਬਾਈਲ ਚ ਕਿਦਾਂ 24 ਸਾਰੇ ਲੌਗਇਨ ਇੱਕ ਨੰਬਰ ਤੇ ਬੰਦਾ 2 WhatsApp ਚਲਾ ਸਕਦਾ? ਹਾਂ ਇਹ ਕਿੱਦਾਂ ਦੱਸੋ ਮੈਨੂੰ ਇਹ? ਨਹੀਂ ਇੱਕ ਨੰਬਰ 2 ਕਿਦਾਂ ਚੱਲ ਸਕਦਾ ਇੱਕ ਨੰਬਰ ਤੇ 2 WhatsApp WhatsApp ਇੱਕੋ ਨੰਬਰ ਤੇ ਦੱਸ ਇਹ ਕਿਦਾਂ 2 WhatsApp ਬਿਜ਼ਨਸ ਤੇ ਉਹ ਭਾਈਜਾਨ ਮੈਂ ਚਲਾਉਂਦਾ ਰਿਹਾ, ਮੇਰੇ ਕੋਲ 2 ਮੋਬਾਈਲ ਸੀ, ਸੇਮ ਨੰਬਰ ਤੇ ਦੋਵੇਂ WhatsApp ਚੱਲਦੇ ਸੀ। ਉਹ ਮੋਬਾਈਲ ਹੁੰਦਾ ਸੀ ਮੈਂ ਉੱਥੋਂ ਰਿਪਲਾਈ ਕਰ ਦੇਣਾ ਸੀ, ਉਹ ਹੁੰਦਾ ਸੀ ਕੋਲ ਉੱਥੋਂ ਕਰ ਦੇਣਾ ਸੀ। ਅੱਛਾ ਯਾਨੀ ਦੋਵਾਂ ਮੋਬਾਈਲਾਂ ਤੇ WhatsApp ਸੇਮ WhatsApp। ਅੱਛਾ ਹਾਂ ਉਹ ਯਾਰ ਹੋਈ ਸੀ ਗੱਲ। 2 ਮੋਬਾਈਲ 2 ਨੰਬਰਾਂ 2 WhatsApp ਭਰ ਸਕਦੇ, ਇੱਕ ਮੋਬਾਈਲ 'ਚ 2 WhatsApp ਚੱਲ ਸਕਦੇ। ਉਹ ਯਾਰ ਜਦੋਂ ਮੋਬਾਈਲ ਹੀ ਇੱਕ ਅਲੱਗ ਹੋ ਗਿਆ ਹਾਂ ਯਾਰ ਨੰਬਰ ਤਾਂ ਇੱਕ ਹੀ ਹੈ ਨਾ, ਤੇ ਨੰਬਰ ਉਧਰ ਵੀ ਦਿੱਤਾ ਉਧਰ ਵੀ ਦਿੱਤਾ। ਹਾਂ ਚੱਲ ਜਾਂਦਾ ਯਾਰ, ਚੱਲ ਸਾਹਿਬ ਜਾਂਦਾ। ਤਾਂ ਸਿੱਧੀ ਡਕੈਤੀ ਆ, ਉਹੀ ਨੰਬਰ ਦੇ ਕੇ ਕੋਈ ਹੋਰ ਚਲਾਈ ਜਾਂਦਾ। ਡਕੈਤੀ ਤੇ ਭਾਈ ਨਹੀਂ ਪਰਚਾ ਕਰਾ ਦੇ। ਪਾਸਵਰਡ ਤੇ ਤੈਨੂੰ ਹੋਣਾ ਨਾ, ਹੋਰ ਕੋਈ ਕਿੱਦਾਂ ਚਲਾਈ ਜਾਵੇ? ਜੇ ਹੋਰ ਕਿਸੇ ਨੂੰ ਕੋਡ ਚਾਹੀਦਾ ਨਹੀਂ ਹੋਰ ਐਵੇਂ ਚੱਲ ਜਾਵੇ ਕੋਡ ਕਿਸੇ ਨੂੰ। ਬਾਕੀ ਉਸਤਾਦ ਜੀ ਆ ਜਿਹੜੇ ਇੱਕ ਦੂਜੇ ਦੀ ਬਣਾਉਂਦੇ ਆ ਨਾ ਜਿਹੜੀ ਜੀਮੇਲ, ਉਹਨਾਂ ਨੂੰ ਚਾਹੀਦਾ ਜਾਂ ਲਿਖ ਕੇ ਦੇ ਦੇਣ ਥੋੜਾ ਜਿਹਾ, ਉਹ ਜਿਨ੍ਹਾਂ ਨੂੰ ਨਹੀਂ ਜਿਹੜੇ ਲਿਖ ਕੇ ਦੇ ਦੇਣਗੇ ਤੇ ਕਿੱਥੇ ਰੱਖ ਸਾਂਭੇਗਾ ਤੂੰ? ਉਹ ਲਿਖ ਕੇ ਦੇਣ ਵਾਲੀ ਪਰਚੀ ਨਹੀਂ ਲੱਭਣੀ ਤੈਨੂੰ। ਤਾਂ ਜੀ ਉਹ ਕਿਤੇ ਉਹਨੂੰ ਦੱਸ ਦਿਆ ਕਰਨ, ਲਿਖ ਕੇ ਲਾਜ਼ਮੀ ਦੇਣ ਉਹਨੂੰ ਯਾਦ ਨਹੀਂ ਤੇ ਜ਼ਬਾਨੀ ਯਾਦ ਕਰ ਲਓ ਜ਼ਬਾਨੀ ਨਹੀਂ ਨਾ ਫਿਰ ਪਾਸਵਰਡ। ਹੁਣ ਜਿਹੜਾ ਕਿਸੇ ਕੋ ਬਣਵਾ ਰਿਹਾ ਆ ਉਹਨੂੰ ਜ਼ਬਾਨੀ ਯਾਦ ਰਹਿਣੀ ਹੈ। ਤੁਸੀਂ ਯਾਰ ਤੇ ਤੂੰ ਆਪ ਬਣਵਾ ਕੇ ਮੇਰਾ ਪਾਸਵਰਡ ਆ ਰੱਖ। ਮੈਂ ਇੱਕ ਹਿਸਾਬ ਲਾ ਯਾਰ ਲਿਆ ਉਸਤਾਦ ਜੀ ਕੋਲੋਂ ਬਣਵਾ ਲਾ, ਉਹ ਆਪਣੇ ਕੋਲ ਯਾਰ। ਮੈਂ ਤੈਨੂੰ ਦੱਸਦਾ ਹਾਂਜੀ ਪਾਸਵਰਡ ਦਾ ਤਰੀਕਾ, ਹੁਣ ਤੇਰਾ ਨਾਂ ਅਬਾਸ ਹੈ ਨਾ, ਇਹਨੂੰ ਪੁੱਠਾ ਲਿਖ ਲਾ। ਪੁੱਠਾ ਸਭਾ ਬਣ ਜਾਣਾ ਤੇਰਾ। ਹਾਂਜੀ ਚਲੋ ABABBAS ਅਬਾਸ ਨੂੰ ਪੁੱਠਾ ਕਰ ਲਾ, ਅਬਾਸ ਲਿਖ ਕੇ ਹਾਂਜੀ ਤੇ ਜਿਹੜਾ ਪਾਸਵਰਡ ਰੱਖਣਾ ਨਾ ਉਹ ਇਧਰੋਂ ਸ਼ੁਰੂ ਕਰ ਲਾ, ਐਸ ਤੋਂ। ਆ ਠੀਕ ਹੀ ਏਦਾਂ ਕਰ ਲਓ। ਕੀ ਬਣਿਆ? ਸਬਾਸ ਹਾਂ ਸੱਬਾ ਪਹਿਲੇ ਸੱਬਾ S ਲਿਖਣਾ, ਫਿਰ ਲਿਖਣੇ ਏ। ਹਾਂ A, ਫਿਰ ਡਬਲ B, ਫਿਰ A, ਪੁੱਠਾ ਬਾਸ। ਹਾਂ ਪੁੱਠਾ ਬਾਸ ਲਿਖ ਕੇ ਅੱਗੇ ਆਪਣਾ ਆ ਮੋਬਾਈਲ ਦੇ ਆਖਰੀ 3 ਲਫ਼ਜ਼ ਲਿਖ ਲਾ, 3 ਲਫ਼ਜ਼ ਲਿਖ। ਤੇ ਹੁਣ ਦੱਸੀ ਤੇਰਾ ਪਾਸਵਰਡ ਬਣ ਗਿਆ। ਦੱਸੀ ਨਾ ਕਿਸੇ ਨੂੰ ਹੈ। ਹੁਣ ਇਹੀ ਰੱਖੀ ਤਾਂ ਕਿ ਸਾਰੇ ਖੋਲ ਲੈਣ। ਨਹੀਂ ਇਹਦਾ ਪਤਾ ਵੀ ਨਹੀਂ ਰੱਖ ਲਵੇ, ਮਤਲਬ ਇੰਜ ਟੈਪ ਦਾ ਰੱਖਣਾ। ਏਦਾਂ ਹੀ ਰੱਖਣਾ। ਤੇ ਉਹ ਜਿਹੜਾ ਮੈਂ ਡਰਾ ਦਾ ਆਪਣਾ ਪਾਸਵਰਡ ਰੱਖਣਾ, ਉਹਦਾ ਮੈਂ ਗੱਡੀ ਦਾ ਨੰਬਰ ਬਣਾਉਣਾ। ਉਹ ਤੈਨੂੰ ਮੈਂ ਹੁਣੇ ਬਣਾ ਦਿੰਦਾ, ਮੋਬਾਈਲ ਅੰਦਰ ਲੈ ਕੇ ਆ, ਤੈਨੂੰ ਮੈਂ ਸੈਟਿੰਗ ਸਾਰੀ ਕਰਨਾ। ਉਸ ਤੋਂ ਬਾਅਦ ਮੋਬਾਈਲ ਭਾਵੇਂ ਜਿੱਥੇ ਮਰਜ਼ੀ ਸਿੱਟ ਦੇ, ਜਿਹੜਾ ਮਰਜ਼ੀ ਨਵਾਂ ਮੋਬਾਈਲ ਲਏਗਾ ਤੇਰਾ ਸਾਰਾ ਡਾਟਾ ਮੈਂ ਵਾਪਸ ਲਿਆ ਦੂੰਗਾ। ਅੱਛਾ ਇਹ ਵੀ ਨਾ ਕਹੋ ਨਾ ਸੱਚੀ ਮੋਬਾਈਲ ਸਿੱਟ ਨਹੀਂ ਛੇਟ ਜਾਵੇ ਫ੍ਰੀ ਦਾ ਜਿੰਨਾ ਮਰਜ਼ੀ। 30,000 ਵਾਲਾ ਕਸਮ ਮੈਨੂੰ ਜ਼ਹਿਰ ਲੱਗਦਾ, ਉਹ ਪੁਰਾਣੇ ਨੂੰ ਨਹੀਂ ਬਾਅਦ 4 ਦਿਨ ਬਾਅਦ ਤੈਨੂੰ ਸਹੀ ਲੱਗਣ ਲੱਗ ਪੈਣਾ। ਇਹ ਵੀ ਇੱਕ ਲੌਜੀਕ ਆ ਕਿ ਬੰਦੇ ਮੋਬਾਈਲ ਇਸ ਤੋਂ ਦੂਸਰਾ ਨਵਾਂ ਨਹੀਂ ਲੈਂਦੇ। ਉਹ ਕਹਿੰਦੇ ਭਾਈ ਇਹਦੇ ਤੇ ਜੋ ਮਜ਼ਾ ਵਾ ਉਹ ਭਾਈ ਕਿਸੇ ਤੇ ਨਹੀਂ ਹੈਗਾ। ਉਹਦੀ ਸੈਟਿੰਗ ਸਮਝ ਆ ਜਾਂਦੀ, ਸੈਟਿੰਗ ਸਮਝ ਆ ਜਾਂਦੀ। ਬੜੇ ਬੰਦੇ ਜਿਹੜੇ ਨੇ ਉਹ ਆਈਫੋਨ ਨਹੀਂ ਯੂਜ਼ਰ ਹੈਗੇ, ਆਈਫੋਨ ਨਹੀਂ ਯੂਜ਼ ਕਰਦੇ, ਸਾਨੂੰ ਹੋਇਆ ਕੀ ਦੀ ਸਮਝ ਨਹੀਂ ਮੁਸ਼ਕਲ ਲੱਗਦਾ ਉਹ। ਹਾਂ ਹਾਂਜੀ ਮੁਸ਼ਕਲ ਦੀ ਨਹੀਂ ਗੱਲ, ਚੇਂਜ ਹੈ ਨਾ, ਤੇ ਉਹ ਇੰਨਾ ਨਹੀਂ ਅਸੀਂ ਹੁਣ ਬੜੀ ਮੁਸ਼ਕਲ ਦੇ ਨਾਲ। ਉਹ ਯਾਰ ਸਾਡੀਆਂ ਐਸੀਆਂ ਮਾਵਾਂ ਖਾਲਾਂ ਫੁੱਫੀਆਂ ਨੇ ਜਿਨ੍ਹਾਂ ਨੇ 10-10 ਸਾਲ 'ਚ ਸਿਰਫ ਫੋਨ ਸੁਣਨਾ ਸਿੱਖਿਆ। ਹਾਏ ਬਿਲਕੁਲ ਇਸ ਤਰ੍ਹਾਂ ਹੀ ਇਦਾਂ ਹੀ ਹਾਂਜੀ ਸਿਰਫ ਯੈਸ ਕਰਨਾ ਹੁੰਦਾ। ਮੇਰੀ ਵਾਲਦਾ ਨੂੰ ਯੈਸ ਵੀ ਨਹੀਂ ਕਰਨਾ ਹੁੰਦਾ, ਤੇ ਉਹ ਜਦੋਂ ਯੈਸ ਕਰਕੇ ਪੜਾਓ ਤੇ ਤਾਂ ਸੁਣ ਸਕਦੇ। ਉਹਦਾ ਤਰੀਕਾ ਮੈਂ ਦੱਸਦਾ ਨਾ, ਮੈਂ ਹੁਣ ਡਾਇਲ ਪੈਡ ਜਿਹੜਾ ਨਹੀਂ ਹੁੰਦਾ ਉਹ ਲਾ ਦਿੰਦਾ ਹੁੰਦਾ। ਹੁਣ ਮੈਂ ਆਪਣੀ ਅੰਮੀ ਨੂੰ ਕਿਹਾ ਕਿ ਤੁਸੀਂ 2 ਦਬਾਈ ਰੱਖਣਾ ਵਾ ਤੇ ਉਹ ਫਲਾਣੇ ਨੂੰ ਫੋਨ ਮਿਲ ਜਾਏਗਾ। ਉਹਨਾਂ ਨੇ ਉਹ 3 ਤੋਂ 4 ਉਹ ਨੰਬਰ ਯਾਦ ਰੱਖੇ, ਕੁਛ ਨਹੀਂ ਕਰਦੇ ਉਹ। ਉਹ ਸਹੀ ਹੈ। ਹਾਂ ਇਹ ਇੱਕ ਤੇ ਮੇਰਾ ਵਾ, 2 ਤੇ ਛੋਟੇ ਭਾਈ ਦਾ ਵਾ, 3 ਤੇ ਸਿਸਟਰ ਦਾ ਵਾ, 4 ਤੇ ਫਲਾਣੇ ਦਾ। ਇੰਜ ਕਰਕੇ ਨਾ ਮੈਂ ਉਹਨਾਂ ਨੇ ਉਹ ਯਾਦ ਕਰ ਲਿਆ ਵੀ ਮੈਂ 1 ਦੱਬੀ ਰੱਖਣਾ ਤੇ ਉਹਨੂੰ ਡਾਇਰੈਕਟ ਕਾਲ ਚਲੀ ਜਾਣੀ ਹੈ, 2 ਦੱਬੀ ਰੱਖਣਾ ਤੇ ਉਹਨੂੰ ਚਲੀ ਜਾਣੀ ਹੈ। ਇੰਜ ਹੁੰਦਾ। ਹਾਂਜੀ ਅੱਜ ਕੱਲ ਇੱਕ ਮੈਂ ਹਵਾ ਵਾ ਕੇ ਪਤਾ ਨਹੀਂ ਕੀ ਗੱਲ ਆ, ਜਿਹੜਾ ਬੰਦਾ ਮਿਲਦਾ ਨਾ ਉਹ ਅੱਗੇ ਕਹਿੰਦਾ ਹੁੰਦਾ ਸੀ ਯਾਰ ਜਾਨੀ ਸਾਹਿਬ ਨਾਲ ਮਿਲਾ ਦੋ, ਹੁਣ ਮੋਸਟਲੀ ਦੁਨੀਆ ਉਸਤਾਦ ਜੀ ਕਹਿੰਦੀ। ਹਾਂਜੀ ਉਸਤਾਦ ਜੀ ਉਹ ਕਹਿੰਦੇ ਸਾਰੇ ਹੀ, ਪਤਾ ਨਹੀਂ ਉਹ ਤੁਸੀਂ ਜੋ ਕਹਿਣ ਲੱਗ ਪਏ ਤੇ ਫਿਰ ਉਹ ਵੀ ਕਹਿਣ ਲੱਗ ਤਾਂ ਪਏ। ਜੀ ਇੱਕ ਫੈਨ ਮਿਲਿਆ ਸੀ ਤੁਹਾਡਾ, ਮੈਨੂੰ ਉਹ ਹੈ ਤੇ ਚਾਚਾ ਜੀ ਸੀ ਬਦਮਾਸ਼ ਤੇ ਮੁੱਛਾਂ ਰੱਖੀਆਂ, ਲੇਕਿਨ ਉਸਤਾਦ ਜੀ ਉਹਦਾ ਮੈਨੂੰ ਸਟਾਈਲ ਬੜਾ ਟੋਰੀ ਲੱਗਾ। ਇੱਕ ਦੁਕਾਨ ਤੇ ਖੜਾ ਤੇ ਉਸਤਾਦ ਜੀ ਮੈਂ ਜਾ ਰਿਹਾ, ਉੱਥੋਂ ਲੰਘ ਰਿਹਾ ਹੋਇਆ, ਮੈਂ ਲਾਗੇ ਗਿਆ, ਜਾਨੀ ਸਾਹਿਬ ਦਾ ਨੰਬਰ। ਉਸਤਾਦ ਜੀ ਮੈਂ ਕਿਹਾ ਜਿੱਦੋਂ ਮੈਂ ਉਹਨੂੰ ਹੁਣੇ ਹੀ ਦੇ ਦੇਣਾ ਆ, ਮੈਂ ਕਿਹਾ ਉਹ UK ਗਏ ਉਹ। ਅੱਛਾ ਕੱਲ ਮੈਂ ਨਾ ਸੁਲਤਾਨ ਰੋਡ ਤੇ ਗਿਆ, ਕੱਲ ਦੀ ਗੱਲ ਆ, ਮੈਂ ਤੇ ਸਲਮਾਨ ਬੈਂਕ 'ਚ, ਤੇ ਨਾ ਬਹੁਤ ਅਰਸਾ ਹੋ ਗਿਆ ਸੀ, ਜਿਵੇਂ ਨਾ
ਰੇੜੀ ਨਹੀਂ ਲੱਗੀ ਹੁੰਦੀ ਹਲੀਮ ਦੀ ਤੇ ਚਨਿਆਂ ਦੀ ਦੁਪਹਿਰ ਦੇ ਟਾਈਮ ਤੇ ਉਹਦੀ ਬੜੀ ਖੁਸ਼ਬੂ ਆ ਰਹੀ। ਉਹ ਮੈਨੂੰ ਨਾ ਇੱਕ ਸਕੂਲ ਦੌਰ ਯਾਦ ਆ ਗਿਆ ਤੇ ਮੈਂ ਉਹਨੂੰ ਕਿਹਾ ਯਾਰ ਉਰੇ ਆ ਗੱਡੀ 'ਚ ਹੀ ਬੈਠੇ ਨਾ, ਸਲਮਾਨ ਅੰਦਰ ਗਿਆ ਤੇ ਮੈਂ ਕਿਹਾ ਯਾਰ ਭਾਈ ਗੱਲ ਸੁਣ। ਉਹ ਆਇਆ ਤੇ ਉਹਨੇ ਮਾਸਕ 'ਚ ਪਛਾਣ ਲਿਆ। ਮੈਂ ਕਿਹਾ ਯਾਰ ਇੱਥੇ ਨਾ ਮੈਨੂੰ ਇੰਨਾ ਹਲੀਮ, ਇੰਨੇ ਕੁ ਚਨੇ, ਉਹੀ ਨਿਜ਼ਾਮ ਜਿਹੜਾ ਪਿਆਜ਼, ਇਹ ਨਿੰਬੂ ਲੈਦਾ ਤੇ ਅੱਧਾ ਇੱਕ ਨਾਨ ਦੇ ਦੇ। ਉਹਨੇ ਮੈਨੂੰ ਲਿਆਤਾ। ਮੈਂ ਹੁਣ ਸੀਟ ਤੇ ਬੈਠਾ ਨਾ, ਮਤਲਬ ਮੈਂ ਪਲੇਟ ਰੱਖੀ ਹੈ ਤੇ ਮੈਂ ਉਹ ਸਲਮਾਨ ਆਇਆ ਤੇ ਮੈਂ ਕਿਹਾ ਯਾਰ ਆ ਦੇਖ ਕੀ ਮਜ਼ਾ ਯਾਦ ਆ ਰਿਹਾ ਮੈਨੂੰ, ਨਾਲ ਮੈਂ ਉਹ ਖਾ ਰਿਹਾ। ਤੇ ਉਹਨੇ ਉਨੀ ਦੇਰ ਨੂੰ ਕਿੰਨਿਆਂ ਨੂੰ ਦੱਸ ਦਿੱਤਾ ਵੀ ਗੱਡੀ 'ਚ ਜਾਨੀ ਬੈਠੀ। ਇਦਾਂ ਹੀ ਕਰਦੇ। ਠੀਕ ਹੋ ਗਿਆ। ਹੁਣ ਇੱਕ ਕਰੈਕਟਰ ਆਇਆ ਸਿਕਿਉਰਟੀ ਗਾਰਡ ਹੈ, ਉਹ ਆ ਕੇ ਨਾ ਗੱਡੀ ਦੇ ਸਾਹਮਣੇ ਮੇਰੇ ਖੜਾ ਹੋ ਗਿਆ ਸ਼ੀਸ਼ੇ ਦੇ ਵਿੱਚੋਂ ਤੇ ਮੈਂ ਹੁਣ ਖਾ ਰਿਹਾ ਤੇ ਉਹ ਬੜਾ ਮਜ਼ਾ ਮੈਨੂੰ ਆ ਰਿਹਾ ਤੇ ਮੈਂ ਉਹਨੂੰ ਇੰਝ ਕੀਤਾ ਤੇ ਉਸ ਤੋਂ ਬਾਅਦ ਦੇਖਿਆ ਤਾਂ ਫਿਰ ਉੱਥੇ ਖੜਾ ਤੇ ਮੈਂ ਫਿਰ ਦੇਖਿਆ ਤਾਂ ਉੱਥੇ ਖੜਾ ਤੇ ਉਹ ਹੁਣ ਮਤਲਬ ਹਟੇ ਨਾ ਤੇ ਮੈਨੂੰ ਇੱਕ ਅਜੀਬ ਜਿਹੀ ਉਲਝਣ ਜਿਹੀ ਹੋਣ ਲੱਗ ਪਈ ਕਿ ਯਾਰ ਮੇਰੇ ਰਿਸਪੌਂਸ ਦੇ ਵਿੱਚ ਮੇਰਾ ਰਿਸਪੌਂਸ ਆ ਰਿਹਾ ਲੇਕਿਨ ਮੈਂ ਬੁਰਕੀਆਂ ਵੀ ਪਾ ਰਿਹਾ ਤਾਂ ਨਹੀਂ ਦੇਖ ਰਿਹਾ ਕਿ ਯਾਰ ਮੈਂ ਸਾਈਡ ਤੇ ਹੋ ਜਾਵਾਂ, ਖਾਣਾ ਖਾ ਰਿਹਾ ਉਹ ਥੋੜਾ ਪਰ ਉੱਥੇ ਹੀ। ਉਸ ਤੋਂ ਬਾਅਦ ਹੋਰ ਲਾਗੇ ਆ ਗਿਆ ਉਸਤਾਦ ਜੀ, ਮੈਂ ਇੰਝ ਹੀ ਸਾਰਾ ਕੁਝ ਪਲੇਟ 'ਚ ਸਿੱਟਿਆ, ਉਹੀ ਜਿਹੜਾ ਮੇਰਾ ਸਟਾਈਲ ਹੈ। ਇੰਝ ਹੀ ਮੈਂ ਪਿਆਜ਼ ਸਿੱਟਿਆ, ਇੰਝ ਹੀ ਮੈਂ ਕਰਕੇ ਮੈਂ ਬੂਹਾ ਖੋਲ ਕੇ ਮੈਂ ਇੰਝ ਸਿੱਟ ਕੇ ਸਾਰਾ ਕੁਝ ਮੈਂ ਕਿਹਾ ਜਨਾਬ ਅਸਲਾਮ ਅਲੈਕੁਮ। ਯਾਰ ਇੰਨਾ ਕੁ ਮੈਨੂੰ ਕੱਲ ਕਸਮੇ ਉਹਦਾ ਦੁੱਖ ਹੋਇਆ ਨਾ, ਗੁੱਸਾ ਚੜਿਆ ਮੈਨੂੰ। ਤੇ ਉਹ ਮੈਨੂੰ ਇਹ ਵੀ ਨਹੀਂ ਕਹਿ ਰਿਹਾ, ਸਮਝ ਵੀ ਨਹੀਂ ਰਿਹਾ। ਉਹ ਮੈਂ ਉਹਨੂੰ ਫੜਾਤਾ ਨਾ, ਮੈਂ ਕਿਹਾ ਯਾਰ ਉਹ ਰਿਹਾ। ਉਹ ਆਇਆ ਤੇ ਮੈਂ ਉਹੀ ਜਿੱਦਾਂ 'ਚ ਸਾਰਾ ਕੁਝ ਨਾ ਮੈਂ ਉਹਦੇ 'ਚ ਪਿਆਜ਼ ਵੀ ਉਹਦੇ 'ਚ, ਉਹ ਜਿਹੜਾ ਸਾਰਾ ਸੀ ਨਾ ਮੇਰਾ ਇੱਕ ਨਿਜ਼ਾਮ, ਉਹ ਸਾਰਾ ਉਹਨੇ ਬਰਬਾਦ ਕਰਤਾ। ਤੇ ਮੈਂ ਸਿੱਟ ਕੇ ਸਾਰੀਆਂ ਚੀਜ਼ਾਂ ਵਿੱਚ ਅੱਜ ਸਿੱਟ ਕੇ ਇੱਕ ਪਲੇਟ ਇਕੱਠੀ ਕਰਕੇ ਮੈਂ ਕਿਹਾ ਲੈ ਯਾਰ ਰੇੜੀ ਵਾਲੇ ਨੂੰ। ਉਹਨੇ ਦੇਖਿਆ, ਉਹਨੇ ਕਿਹਾ ਹੈਗੀ। ਮੈਂ ਕਿਹਾ ਲੈ ਯਾਰ ਬਸ ਠੀਕ ਆ, ਓਕੇ ਜਾ। ਹਾਂਜੀ, ਮੈਂ ਕਿਹਾ ਮੈਂ ਬਾਹਰ ਖੜਾ ਹੋ ਗਿਆ। ਉਹਦੇ ਅੱਗੇ ਮੈਂ ਹੁਣ ਇੰਝ ਉਸ ਬੰਦੇ ਦੇ ਅੱਗੇ ਖੜਾ ਹੋ ਗਿਆ। ਮੈਂ ਕਿਹਾ ਜੀ ਸਰ, ਕੋਈ ਮੈਂ ਉਹਨਾਂ ਬਦਤਮੀਜ਼ੀ ਨਹੀਂ ਕੀਤੀ। ਮੈਂ ਕਿਹਾ ਜੀ ਸਰ, ਭਾਜੀ ਮੈਂ ਸਿਰਫ ਬੜਾ ਫੈਨ ਆ ਤੁਹਾਡਾ। ਮੈਂ ਕਿਹਾ ਸ਼ੁਕਰੀਆ, ਥੈਂਕ ਯੂ, ਇਹ ਉਹ ਕਰਦੇ ਕਰਦੇ ਨਾ ਹੁਣ ਸਲਮਾਨ ਆ ਕੇ ਗੱਡੀ 'ਚ ਬਹਿ ਗਿਆ ਤੇ ਉਹ ਵੇਖ ਰਿਹਾ ਕੀ ਹੋਇਆ। ਮੈਂ ਕਿਹਾ ਕੁਛ ਨਹੀਂ, ਉਹ ਭਾਜੀ ਉੱਤੇ ਨਾ ਮੇਰਾ ਦਫ਼ਤਰ ਆ ਤੇ ਮੇਰਾ ਵੀ ਇੱਕ YouTube ਚੈਨਲ ਆ ਤੇ ਘਰ ਕਿੱਥੇ ਤਾਂ ਭਲਾ ਆਪਣਾ। ਮੈਂ ਕਿਹਾ ਸਰ ਘਰ ਮੇਰਾ ਤੇ ਉਹ ਮੇਰਾ ਘਰ ਆ ਤੇ ਮੈਂ ਕਿਹਾ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਿੰਦਾ ਤੇ ਨੰਬਰ ਤੇ ਦਿਓ ਫਿਰ ਆਪਣਾ। ਮੈਂ ਸਲਮਾਨ ਨੂੰ ਕਿਹਾ ਯਾਰ ਨੰਬਰ ਦੇ ਦੇ ਤੇ ਮੈਂ ਕਿਹਾ ਘਰ ਦਾ ਵੀ ਦੱਸਾਂ। ਮੈਂ ਉਹਨੂੰ ਖੂਨ ਖਿੱਚ ਕੇ ਕਹਿ ਰਿਹਾ ਘਰ ਦਾ ਵੀ ਐਡਰੈਸ ਦੇਵਾਂ ਜਾਂ ਤੁਹਾਨੂੰ ਲੋਕੇਸ਼ਨ ਭੇਜ ਦਿਆਂ ਇਸ ਨੰਬਰ ਤੇ। ਨਹੀਂ ਕਹਿੰਦਾ ਕੋਈ ਨਹੀਂ, ਬਸ ਮੇਰਾ ਵੀ ਇੱਕ YouTube ਚੈਨਲ ਆ ਤੇ ਉਹ ਕਦੀ ਦੇਖਣਾ ਜ਼ਰਾ, ਇਹ ਦਾ ਨੰਬਰ ਆ ਤੇ ਇਹ ਨਾਮ ਉਹਦਾ। ਇਹ ਹੁਣ ਉਹ ਚਲਾ ਉੱਥੇ ਖੜਾ ਤੇ ਮੈਂ ਰੇਹੜੀ ਵਾਲੇ ਗਿਆ ਤੇ ਮੈਂ ਉਹਨੂੰ 1000 ਰੁਪਈਆ ਦਿੱਤਾ। ਉਹਨੇ ਨਹੀਂ ਰਹਿਣ ਦਿਓ। ਮੈਂ ਕਿਹਾ ਨਹੀਂ ਤੂੰ ਜੋ ਕਰਨਾ ਸੀ ਤੂੰ ਕਰ ਦਿੱਤਾ ਹੈ, ਤੂੰ ਪੈਸੇ ਕੱਟ। ਮੈਂ ਉਹ ਕੋਲ ਬਾਕੀ ਵੀ ਨਹੀਂ ਲਏ, ਮੈਂ 1000 ਹੀ ਸਿੱਟ ਕੇ ਨਾ ਤੇ ਮੈਂ ਗੱਡੀ 'ਚ ਆ ਕੇ ਬਹਿ ਗਿਆ। ਤੂੰ ਮਗਰ ਦੇਣ ਆਇਆ ਤੇ ਕਹਿੰਦਾ ਯਾਰ ਭਾਜੀ ਉਹ ਨਹੀਂ। ਜਦੋਂ ਉਹਨੂੰ ਮੈਂ ਕਹਿ ਰਿਹਾ ਨਾ ਉਹਨੂੰ ਨਹੀਂ ਹੁਣ ਅੱਛਾ ਦੋਵਾਂ ਨੂੰ ਨਹੀਂ ਸਮਝ ਹੈਗੀ, ਰੇਹੜੀ ਵਾਲੇ ਨੂੰ ਵੀ ਤੇ ਉਹਨੂੰ ਵੀ ਨਹੀਂ ਲੱਗ ਰਹੀ ਵੀ ਇਹ ਭਾਈ ਖਿਜਿਆ ਵਾ ਤੇ ਗੁੱਸੇ 'ਚ ਤਾਂ ਕਰ ਰਿਹਾ। ਤੇ ਮੈਂ ਇੰਝ ਖੜਾ ਗਏ ਤੇ ਮੈਂ ਕਿਹਾ ਸਰ ਮੇਰਾ ਘਰ ਇੱਥੇ ਫਲਾਂ ਜਗ੍ਹਾ ਤੇ, ਨੰਬਰ ਵੀ ਮੇਰਾ ਲੈ ਲਓ। ਤੇ ਰੇਹੜੀ ਵਾਲਾ ਕਹਿ ਰਿਹਾ ਇਸ ਕੋਲੋਂ ਜਾਨੀ ਭਾਈ ਬਹੁਤ ਅੱਛੇ ਨੇ। ਮੇਰਾ ਦਿਲ ਕਰੇ ਸਮਝ ਵੀ ਨਹੀਂ ਰਹੇ, ਔਰ ਸਮਝ ਵੀ ਨਹੀਂ ਰਹੇ। ਇਸ ਕੋਲੋਂ ਕਹਿੰਦਾ ਬਹੁਤ ਅੱਛੇ ਨੇ। ਤੇ ਮੈਂ ਉਹਨੂੰ ਫੜਾ ਕੇ ਪੈਸੇ ਤੇ ਮੁੜ ਕੇ ਗੱਡੀ 'ਚ ਬਾਕੀ ਦੇਣ ਆਇਆ। ਮੈਂ ਫੜ ਕੇ ਤੇ ਮੈਂ ਕਿਹਾ ਚੱਲ ਯਾਰ। ਅੱਛਾ ਹੁਣ ਇਹਦੇ ਇਦਾਂ ਦਾ ਸਿਲਸਿਲਾ ਤੁਸੀਂ ਕੀ ਕਰੋਗੇ ਉੱਥੇ? ਤੁਹਾਡਾ ਬਣਿਆ ਮਾਹੌਲ ਵੀ ਢਾਹ ਤੁਸੀਂ ਇਹ ਵੀ ਤੁਹਾਡਾ ਹੀ ਕਸੂਰ ਆ ਕਿ ਯਾਰ ਤੁਸੀਂ ਇੱਕ ਬੰਦਾ ਐਡੇ ਪਿਆਰ ਨਾਲ ਆਇਆ, ਐਡੀ ਮੁਹੱਬਤ ਨਾਲ, ਚਾਹਤ ਨਾਲ, ਤੇ ਤੁਸੀਂ ਉਹਨਾਂ ਇਦਾਂ ਕਰ ਰਹੇ। ਫਿਰ ਯਾਨੀ ਮੈਂ ਕੋਈ ਉਹਨੂੰ ਗੱਲ ਨਹੀਂ ਕੀਤੀ, ਕੁਛ ਨਹੀਂ ਉਹਨੂੰ ਕਿਹਾ, ਮੈਂ ਸਿਰਫ ਬਾਹਰ ਖੜਾ ਹੋ ਗਿਆ। ਮੈਂ ਕਿਹਾ ਜੀ ਸਰ, ਜੀ ਸਰ, ਜੀ ਸਰ। ਇੱਕ ਤੇ ਫੈਨ ਨੇ ਮੈਨੂੰ ਚੁੱਕ ਹੀ ਲਿਆ ਸੀ ਨਾ, ਇਹਨੂੰ ਪਤਾ ਹੈ ਉਸਤਾਦ ਜੀ। ਉਹਨੇ ਮੈਨੂੰ ਲੱਤਾਂ 'ਚੋਂ ਚੁੱਕ ਲਿਆ ਸੀ, ਮੈਨੂੰ ਚੁੱਕ ਕੇ ਉਸਤਾਦ ਜੀ ਹੁਣ ਮੈਂ ਉਹਦੇ ਵੱਲ ਏਦਾਂ ਦੇਖਣ ਆ ਤੇ ਮੈਨੂੰ ਕਹਿੰਦੇ ਆ ਮੈਂ ਤੇਰਾ ਅੱਲਾ ਦੀ ਕਸਮ ਬਹੁਤ ਵੱਡਾ ਫੈਨ। ਮੈਂ ਕਿਹਾ ਯਾਰ ਮੈਂ ਇਦਾਂ ਹੀ ਉਸਤਾਦ ਜੀ ਮੈਂ ਉਹਦੇ ਵੱਲ ਦੇਖਿਆ, ਮੈਂ ਕਿਹਾ ਫੈਨ ਵੀ ਕਤਲ ਹੋ ਜਾਂਦੇ ਹੁੰਦੇ ਆ। ਸੱਚੀ ਮੁੱਚੀ ਉਹਨੂੰ ਇਹਦੇ ਥੱਲੋਂ ਲੱਤਾਂ ਤੋਂ ਪਾ ਕੇ ਜਿਵੇਂ ਮਸ਼ੂਕ ਨੂੰ ਨਹੀਂ ਚੁੱਕ ਲੈਂਦੇ ਫਿਲਮ ਤੇ ਚੁੱਕ ਭਰਿਆ ਪਿਆ ਉਹ ਮੇਰੇ ਵੱਲ ਵੇਖੇ ਤੇ ਯਾਰ ਇਹ ਮੁਹੱਬਤ ਆ ਨਾ। ਸਾਜੀ ਮੁਹੱਬਤ ਇੰਨੀ ਵੀ ਨਹੀਂ। ਅਸੀਂ ਉਧਰ ਮਸਕੀਨ ਟਿੱਕੀ ਉਧਰ ਨਹੀਂ ਬੈਠੇ, ਇਹ ਨਾਜ਼ਰੀਨ ਨੂੰ ਅਸੀਂ ਬੈਠੇ। ਮੈਂ ਸਭ ਤੋਂ ਪਹਿਲੇ ਇੰਜ ਨਾ ਕੰਦਲ ਮੂੰਹ ਕਰਕੇ, ਇੱਧਰ ਫਰੀਦ ਬੈਠਾ, ਇੱਧਰ ਫੈਸਲ ਰਾਮੇ ਬੈਠਾ ਤੇ ਇੱਧਰ ਸਲਮਾਨ ਬੈਠਾ। ਤੇ ਮੈਨੂੰ ਆਵਾਜ਼ ਕਿਉਂ ਆਈ ਹੈ? ਓਏ ਉਹੀ ਹੋ। ਇਹ ਮੈਨੂੰ ਇੱਕ ਆਵਾਜ਼ ਆਈ ਪਿੱਛੋਂ ਤੇ ਨਾਲ ਦਾ ਕਰ ਉਹ ਨਹੀਂ ਓਏ ਉਹੀ ਉਹ ਜਿਹੜਾ ਮਜ਼ਾਕ ਕਰਾ ਚ, ਉਹ ਮੈਂ ਨਹੀਂ ਨਜ਼ਰ ਆ ਰਿਹਾ, ਫੈਸਲ ਆ ਰਿਹਾ ਇੱਧਰ ਤੇ ਉਹ ਇੱਧਰ ਬੈਠੇ ਸੀ ਤੇ ਫਰੀਦ ਵੀ ਨਹੀਂ ਉਹਨਾਂ ਨੂੰ ਨਜ਼ਰ ਆ ਰਿਹਾ। ਉਹ ਮਜ਼ਾਕ ਰਾਚ ਨਹੀਂ ਹੁੰਦਾ, ਉਹੀ ਆ ਯਾਰ। ਤੇ ਮੈਂ ਉਹਨੂੰ ਖਾ ਰਿਹਾ ਟਿੱਕੀਆਂ ਤੇ। ਉਹ ਨਹੀਂ ਯਾਰ ਉਹਨੇ ਇੱਥੇ ਕੀ ਕਰਨਾ ਹੋਣਾ। ਉਹ ਯਾਰ ਉਹੀ ਤੈਨੂੰ ਮੈਂ ਕਹਿੰਦੇ ਆ, ਉਹਦਾ ਥੀਏਟਰ 'ਚ ਵੀ ਹੁੰਦਾ ਸੀ, ਮਨਰਵਾ 'ਚ ਵੀ ਉਹੀ ਆ। ਥੀਏਟਰ ਕੀ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਣ ਦਿਆ ਵੀ ਇੱਧਰ
ਵੱਡੀ ਜਾਨੀ ਤੇ ਇਧਰ ਫਰੀਦ ਵੀ ਤੇ ਸਾਰੇ ਹੀ ਨੇ। ਸਾਰੇ ਬੈਠੇ। ਉਹ ਸਿਰਫ ਫੈਸਲ ਤੇ ਟਿਕੇ ਨੇ। ਹਾਂਜੀ। ਤੇ ਮੈਂ ਹੁਣ ਹਿਸਾਬ ਲਾ ਰਿਹਾ ਉਸਤਾਦ ਜੀ ਨਿਕਲਣਾ ਕਿੱਦਾਂ ਇੱਥੋਂ, ਇਹ ਤੇ ਖੱਪ ਹੈਗੀ। ਹਾਂ ਕਰਦੇ 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 ਕਹਿੰਦਾ ਰੋਟੀ ਖਾ ਲੈਂਦੇ, ਠਹਿਰ ਜਾਣਾ, ਰੋਟੀ ਖਾ ਲੈਂਦੇ, ਉਹੀ ਹੈ ਮੈਂ ਤੈਨੂੰ ਹੁਣੇ ਪਛਾ ਦਿੰਦਾ। ਤੇ ਮੁਸਲਸਲ ਉਹਨਾਂ ਨੇ ਆਪਣੀ ਰੋਟੀ ਪਤਾ ਨਹੀਂ ਖਾਧੀ ਕਿ ਨਹੀਂ ਖਾਧੀ, ਇਹ discuss ਉਹ ਇੱਧਰ ਹੀ ਡਿਸਕਸ। ਉਸ ਤੋਂ ਬਾਅਦ ਉਸਤਾਦ ਜੀ ਉਹਨੂੰ ਇਹਨੂੰ ਦੱਸ, ਉਹਨੂੰ ਦੱਸ, ਉਹਨੂੰ ਦੱਸ, ਉਹ ਮੇਰਾ ਵੀ ਪਤਾ, ਉਹਨੇ ਕਹਾ ਇਹ ਫੈਸਲ ਉਹ ਜਾਨੀ ਉਹ ਫਰੀਦ ਉਹ ਫਲਾਣ। ਤੇ ਮੈਂ ਜੁੱਠਿਆ ਵਾ ਤੇ 4 ਜਣੇ ਜੇ ਸਲਾਮਾਂ ਲੈ ਕੇ ਮੈਂ ਕਿਹਾ ਯਾਰ ਮੈਂ ਸਿਰਫ ਗੱਡੀ ਚੋਂ ਬਟੂਆ ਫੜ ਲਿਆ, ਮੈਂ ਪੈਸੇ ਦੇਣੇ। ਮੈਂ ਨਿਕਲਿਆ, ਮੈਂ ਗੱਡੀ ਵਰਗੀ ਸਾਈਡ ਤੇ ਖੜਾ ਰਹੀ ਤੇ ਇਹ ਮਗਰ ਹੀ ਆ ਗਏ। ਮੈਂ ਕਿਹਾ ਤੁਸੀਂ ਏਡੀ ਛੇਤੀ ਕਿੱਦਾਂ ਜਾਨ ਚੜਾ ਲਈ? ਕਹਿੰਦਾ ਉਸਤਾਦ ਜੀ ਅਸੀਂ ਵੀ ਇਹੀ ਇਦਾਂ ਹੀ ਕਹਿ ਕੋ ਕੇ ਆ ਗਏ। ਸਾਜੀ ਵਿੱਚ ਨਾ ਬੜੇ ਜਦੋਂ ਮੈਂ ਸ਼ੋਅ ਕਰਨ ਜਾਂਦਾ ਸੀ ਨਾ, ਰੋਡ ਸ਼ੋਅ, ਹਾਂਜੀ ਓਏ ਉਦੋਂ ਕੀ ਕੰਮ ਹੁੰਦੇ ਸੀ ਉਸਤਾਦ ਜੀ। ਇੰਜ ਕਰਕੇ ਮੈਂ ਅਕਸਰ ਕੀ ਹੁੰਦਾ ਸੀ, ਕੈਮਰਾਮੈਨ ਸਮਝ ਜਾਂਦੇ ਸੀ ਕਿ ਵੀ ਇਹ ਹੁਣ ਗੇਮ ਨਾ ਇਹ। ਹੁਣ ਦੇਖਿਆ ਵੀ ਯਾਰ ਇੰਨੇ ਕ ਬੰਦੇ ਇਕੱਠੇ ਹੋ ਗਏ ਕਿ ਸਿਕਿਉਰਿਟੀ ਇਸ਼ੂ ਬਣ ਗਿਆ ਉੱਥੇ, ਔਰ ਕੋਈ ਨਾ ਕੋਈ ਮਸਲਾ ਖਰਾਬ ਨਾ ਹੋ ਜਾਏ। ਤੇ ਸ਼ੋਅ ਜਾਂਦਿਆਂ ਤੇ ਮੈਂ ਇਹ ਰੋਕ ਦੇਣਾ ਕਿ ਉਹਨਾਂ ਨੇ ਕਹਿਣਾ ਸੈਲਫੀਆਂ ਭਾਈ। ਮੈਂ ਕਹਿਣਾ ਯਾਰ 1 ਮਿੰਟ ਸ਼ੋਅ ਸ਼ੁਰੂ ਕਰ ਲੈਂਦਾ, ਵਿੱਚ ਆਓ, ਸ਼ੋਅ ਦੇ ਵਿੱਚ ਆਓ। ਉਹਨਾਂ ਨੇ ਹੁਣ ਰੁਕ ਜਾਣਾ ਸਾਰਿਆਂ ਨੇ ਕਿ ਵੀ ਹੁਣ ਨਾ ਸ਼ੋਅ ਤੋਂ ਬਾਅਦ ਹੁਣ ਇਹਨੂੰ ਘੇਰਾਂਗੇ ਜਾਂ ਫੜਾਂਗੇ ਜਾਂ ਸੈਲਫੀ ਨੂੰ। ਅੱਛਾ ਹੁਣ ਇਹ ਸ਼ੋਅ ਮੁੱਕਾ ਵਾ ਆਖਰੀ, ਮੈਂ ਕਿਹਾ ਲਓ ਜੀ ਨਾਜ਼ਰੀਨ ਓਕੇ। ਤੇ ਨਾਲ ਹੀ ਮੈਂ ਕਹਿਣਾ ਇਹ ਹੁਣ ਨਾ ਮੇਰਾ ਐਂਟਰੀ ਵਾਲਾ ਪਹਿਲੇ ਸ਼ਾਟ ਲੈ ਲਾ, ਫਿਰ ਇੱਥੇ ਰਸ਼ ਪੈ ਜਾਣਾ ਵਾ, ਤੇ ਇੱਥੇ ਰਸ਼ ਪੈ ਗਿਆ ਤਾਂ ਮੁੜ ਕੇ ਨਹੀਂ ਹੋਣਾ। ਓਏ ਫਲਾਣੇ ਫਲਾਣੇ ਫਲਾਣੇ, ਠੀਕ ਆ ਜੀ ਐਂਟਰੀ ਲੈ ਲਓ ਮੇਰੀ, ਸਿਰਫ ਪਹਿਲੇ ਐਂਟਰੀ ਲੈ ਲਓ। ਹੁਣ ਜਿਹੜਾ ਅੱਗੇ ਆ ਰਿਹਾ ਨਾ ਉਹ ਮੈਨੂੰ ਕਹੀ ਯਾਰ ਜਾਨੀ ਭਾਈ ਹੁਣ ਇੰਜ ਝਰਮਟਾ, ਤੇ ਮੈਂ ਕਹਿੰਦਾ ਐਂਟਰੀ ਲੈ ਲਓ, ਫਿਰ ਨਹੀਂ ਲਈ ਜਾਣੀ ਐਂਟਰੀ, ਆ ਲਿਆ ਗੱਡੀ ਲਿਆ, ਇੰਜ ਗੱਡੀ ਠੱਕ। ਤੇ ਮੈਂ ਕਹਿੰਦਾ ਆ ਰਿਹਾ ਇਧਰੋਂ ਪੂਰੀ ਨਾ ਇਹਨਾਂ ਨੂੰ ਸਾਈਡ ਤੇ ਕਰ ਲੈ, ਇੰਜ ਐਂਟਰੀ। ਤੇ ਉਹ ਹੁਣ ਖਲੋਤੇ ਨੇ ਕਿ ਵੀ ਹੁਣ ਐਂਟਰੀ ਹੋਣੀ ਹੈ ਤੇ ਹੁਣ ਅਸੀਂ ਬਾਅਦ ਚ। ਤੇ ਝਰਮਟ ਹੁੰਦਾ ਸੀ ਪੂਰਾ। ਗੱਡੀ 'ਚ ਇੰਜ ਬੈਠਾ ਮੈਂ, ਬੈਕ ਹੀ ਜਾ ਰਿਹਾ, ਬੈਕ ਹੀ ਜਾ ਰਿਹਾ, ਬੈਕ ਹੀ ਜਾ ਰਿਹਾ, ਤੇ ਬੈਕ ਜਾਈ ਜਾ ਰਿਹਾ। ਤੇ ਅੱਗੋਂ ਜਿੱਥੇ ਕਰਕੇ ਦੇਖਿਆ ਨਾ ਤੇ ਲੋਕੀ ਦੇਖ ਰਹੇ ਨੇ ਕਿ ਯੂਟਰਨ ਆ ਗਿਆ ਤੇ ਇਹ ਰੋਡ ਆ ਤੇ ਖੜਾਮ। ਉਹ ਦਿਲ ਕਰੇ 3 ਘੰਟੇ ਗਏ ਆ ਹੀ ਨਹੀਂ ਨਹੀਂ ਬਰਿਆ ਵਾ ਬੜੀ ਬੜੀ ਯਾਰ। ਅੱਛਾ ਇਹ ਜਾਣ ਬੁੱਝ ਕੇ ਨਹੀਂ, ਮਤਲਬ ਕਿਸੇ ਮਜਬੂਰੀ ਡਰ ਦੀ ਵਜ੍ਹਾ ਤੋਂ ਹੋ ਜਾਂਦਾ ਸੀ। ਨਹੀਂ ਉਹ ਇਦਾਂ ਹੁੰਦਾ ਸੀ, ਜਿੱਥੇ ਅਸੀਂ ਗੁਲਫਸ਼ਾਂ ਕਲੋਨੀ ਇੱਕ ਕੀਤਾ ਸੀ ਸ਼ੋਅ, ਤੇ ਉਹ ਰੇਂਜ ਬੜਾ ਅੱਛਾ ਉਹਨਾਂ ਕੀਤਾ। ਤੇ ਉੱਥੇ ਜਦੋਂ ਸ਼ੋਅ ਕਰਨ ਲੱਗੇ ਤੇ ਕਰੈਕਟਰ ਆਏ ਨੇ ਤੇ ਉਹਨਾਂ ਨੇ 2-3 ਜਣੇ ਉਹ ਜਾਨੀ ਹੋਇਆ ਹੁੰਦਾ ਹੀ ਪਿੱਛੋਂ ਹੀ ਖੜੇ। ਉਹ ਫਿਰ ਨਾ ਮੈਨੂੰ ਕਹਿੰਦੇ ਉਸਤਾਦ ਜੀ, ਮੈਂ ਵੀ ਵੇਖ ਲਿਆ ਸੀ ਸਾਰਿਆਂ ਨੂੰ, ਉਸਤਾਦ ਜੀ ਕਹਿੰਦੇ ਇਦਾਂ ਕਰ, ਉਹਨੂੰ ਕਹਿ ਤੂੰ ਨਾ ਕੈਮਰੇ ਲਾ ਕੇ ਰੱਖ ਤੇ ਮੈਂ ਐਂਟਰੀ ਕਰਨਾ। ਸਾਡਾ ਸਾਈਨ ਹੁੰਦਾ ਸੀ ਕਿ ਐਂਟਰੀ ਕਰਨਾ। ਮੈਂ ਕਿਹਾ ਓਕੇ। ਹੁਣ ਕੈਮਰਾਮੈਨ ਪੂਰੀ ਕੈਮਰੇ ਸੈੱਟ ਕਰ ਰਹੇ 41 ਦੇ ਵਿਚਾਰੇ, ਉਹਨਾਂ ਨੂੰ ਕੀ ਪਤਾ ਵੀ ਕਿਹੜੀ ਐਂਟਰੀ ਕਰਨਗੇ। ਭਾਈ ਨੂੰ ਨਾ ਗੱਡੀ ਮੋੜੀ ਹੈ, ਕਹਿੰਦੇ ਇਹ ਸ਼ਾਟ ਲਈ ਤੇਰਾ, ਇਹ ਸ਼ਾਟ ਲਿਆ ਤੇ ਕੋਲੋਂ ਦੀ ਐ। ਕੈਮਰਾਮੈਨ ਕਹਿੰਦੇ ਸਜਾਦ ਭਾਈ ਆਏਂਗੇ? ਮੈਂ ਕਿਹਾ ਕਦੀ ਵੀ ਨਹੀਂ। ਉਹ ਯਾਰ ਬੜੇ ਇੱਕ ਬੰਦੇ ਦਾ ਨਾ, ਇੱਕ ਬੰਦਾ ਸਾਨੂੰ ਲੈ ਗਿਆ, ਮੈਂ ਅੱਗੇ ਵੀ ਗੱਲ ਸੁਣਾਈ ਸੀ, ਇੱਥੇ ਜੜਾ ਵਾਲੇ ਜਿੱਥੋਂ ਚਲੇ ਗਏ ਸੀ ਅਸੀਂ ਪਿੰਡ ਚ ਇਸਲਾਮਾਬਾਦੋਂ ਫੋਨ। ਸਾਂਗਲੇ ਨਹੀਂ ਸਾਈਵਾਲ ਜਾਂਦੇ ਆ, ਰਸਤੇ 'ਚ ਕੋਈ ਆਉਂਦਾ ਸੀ, ਇਸਲਾਮਾਬਾਦੋਂ ਫੋਨ ਆਇਆ ਜੀ ਮੇਰੇ ਪਿੰਡ 'ਚ ਇਹ ਉਹ ਫਲਾਟਿੰਗ। ਅਸੀਂ ਕਿੰਨੇ ਜਾਣੇ, 8-9 ਜਾਣੇ, 41 ਦੀਆਂ ਗੱਡੀਆਂ ਲਾਹੌਰੋਂ ਆਏ ਨੇ ਉਹ, ਤੇ ਅਸੀਂ ਚਲੇ ਗਏ ਆ। ਤੇ ਰਾਤ ਦਾ ਟਾਈਮ ਤੇ ਰੋਡ ਤੋਂ ਅੰਦਰ ਉਤਰੇ ਆ ਤੇ ਕੱਚਾ ਪੱਕਾ, ਤੇ ਸਾਡੇ ਕੋਲ ਕੈਮਰੇ ਵੀ ਮਹਿੰਗੇ, ਅੱਗੇ ਨਾ ਬੰਦਾ ਨਾ ਪਰਿੰਦਾ ਨਾ ਗਵਿੰਦਾ, ਕੋਈ ਨਹੀਂ ਨਾ ਧਰਮਿੰਦਰ। ਉਸਤਾਦ ਜੀ ਅਸੀਂ ਕਹਿੰਦੇ ਲੁੱਟੇ ਗਏ ਉਸਤਾਦ ਜੀ। ਸਾਨੂੰ ਉਹਨਾਂ ਸੋਚ ਹੀ ਹੋਣ ਲੱਗ ਪਈ ਕਿ ਉਸਤਾਦ ਜੀ ਇਹ ਤੇ ਫਰਾਡ ਵੀ ਹੋ ਸਕਦਾ। ਸਾਨੂੰ ਕੋਈ ਤਾਂ ਬੰਦਾ ਬੁਲਾ ਲਵੇ, ਅਸੀਂ ਮੂੰਹ ਚੁੱਕ ਕੇ ਚਲੇ ਗਏ, ਨਾ ਜਾਣ ਨਾ ਪਛਾਣ। ਤੇ ਉਤੋਂ ਜੋ ਕਹੀ ਜਾ ਰਿਹਾ ਸੀ ਅੰਦਰ ਜਾਈ ਜਾ ਰਹੇ। ਖੈਰ ਭਾਜੀ ਉਸ ਪੂਰੇ ਪਿੰਡ 'ਚ ਨਾ ਜਿਹੜੀ ਗਲੀ ਨੰਬਰ 1 ਸੀ ਨਾ, ਉਹੀ ਇੱਕੋ ਹੀ ਗਲੀ ਸੀ। ਲੈ ਕੰਨੀ ਇੱਕ ਕੱਲੀ 1 ਨੰਬਰ ਗਲੀ ਸੀ। ਆਹੋ ਤੇ ਉਹ ਵੀ ਇੱਕ ਸਾਈਡ ਸੀ ਉਹਦੀ ਵੀ। ਉੱਥੇ ਇੱਕ ਆਹੋ ਸਹੀ ਗੱਲ ਆ। ਤੇ ਦੂਜੀ ਗਲੀ ਹੈ ਨਹੀਂ ਸੀ, ਤੇ ਉਹ ਵੀ ਗਲੀ ਨਹੀਂ ਸੀ, ਉਹ ਕਿਤੇ 4-5 ਨਾ ਇਕੱਠੇ ਹੀ ਲੋਕਾਂ ਨੇ ਮਕਾਨ ਸ਼ੁਰੂ ਕਰ ਲਏ ਤੇ ਵਿੱਚੋਂ ਉਹ ਗਲੀ ਜੀ ਬਣ ਗਈ ਆਪੇ ਹੀ। ਉਹਨੇ ਸਾਨੂੰ ਬੈਠਕ 'ਚ ਬਿਠਾਇਆ ਤੇ ਸ਼ੋਅ, ਉਹਨੇ ਸਾਨੂੰ ਕਿਹਾ ਸ਼ੋਅ ਕਰਾਵਾਂਗਾ ਤੁਹਾਡਾ ਇਹ। ਤੇ ਪਹਿਲੇ ਤਾਂ ਉਹਨੇ ਲੰਗਰ ਬੜਾ ਅੱਛਾ ਕਰਾਇਆ। ਆਹਾ ਲੰਗਰ ਅੱਛਾ ਕਰਕੇ ਤੇ ਬਾਹਰ ਸਨਾਟਾ, ਨੀਰਾ, ਬੰਦਾ ਹੀ ਕੋਈ ਨਹੀਂ, ਤੇ ਉਹ ਇਕੱਲਾ ਬੈਠਾ। ਤੇ ਅਸੀਂ ਕਿਹਾ ਜੀ ਕਿੱਥੇ ਸ਼ੋਅ ਕਰਨਾ? ਕਹਿੰਦਾ ਇੱਥੇ ਹੀ। ਅੱਛਾ ਇੱਥੇ ਹੀ। ਮੈਂ ਕਿਹਾ ਕਿਹਦੇ ਨਾਲ? ਕਹਿੰਦਾ ਤੁਸੀਂ ਆਪਸ 'ਚ। ਉਹ ਤੁਹਾਡਾ ਸ਼ੁਗਲ ਵੇਖਣ ਲਈ ਹਾਂਜੀ ਐਜ਼ ਅ ਆਡੀਅנס ਜੀ, ਸਿਰਫ ਤੁਹਾਨੂੰ ਜਗ੍ਹਾ ਦਿੱਤੀ। ਤੇ ਉਹ ਆਪ ਕਿਤੇ ਇਸਲਾਮਾਬਾਦ ਰਹਿੰਦਾ ਸੀ, ਇਹ ਉਹਨਾਂ ਦੀ ਹਵੇਲੀ ਟੈਪ ਸੀ, ਤੇ ਸਪੈਸ਼ਲ ਇਸ ਕੰਮ ਲਈ 2 ਭਰਾ ਸੀ। ਕਹਿੰਦਾ ਮੈਂ ਤੇ ਮੇਰਾ ਭਰਾ ਵਾਂ ਬਸ, ਤੇ ਅਸੀਂ ਤੁਸੀਂ ਕਰੋ ਤੇ ਅਸੀਂ ਵੇਖਣਾ। ਤੇ ਕੋਈ ਨਹੀਂ ਬੈਠ।
ਉਹਨੇ ਕੀ ਜੇ ਯਾਰ ਉਹਦਾ ਹੱਕ ਵਾ ਵੀ ਉਹ ਤੁਹਾਨੂੰ ਬੁਲਾਵੇ ਨਹੀਂ ਉਹ ਕਰਦੇ ਨਹੀਂ ਨਾ ਮਰਜ਼ੀ ਬੁਲਾਵੇ। ਉਹ ਕੋਈ ਵੀ ਲੇਕਿਨ ਉਹ ਅੱਗੋਂ ਬੰਦੇ ਤੇ ਕਰਾਉਂਦੇ ਬੁਲਾਵੇ। ਉਹ ਯਾਰ ਅਸੀਂ ਰੋਡ ਸ਼ੋਅ ਕਰ ਰਹੇ ਸਾਂ ਉਸ ਟਾਈਮ, ਮਤਲਬ ਉਹਨੂੰ ਨਹੀਂ ਪਤਾ ਕਿ ਅਸੀਂ ਰੋਡ ਸ਼ੋਅ ਕਰ ਨਹੀਂ ਰਹੇ। ਨਹੀਂ ਵੀ ਉਹਦਾ ਇਹ ਹੱਕ ਵਾ ਨਾ ਵੀ ਉਹ ਭਾਵੇਂ ਮੌਲਾਨਾ ਨੂੰ ਬੁਲਾ ਲੇ ਵੀ ਮੈਨੂੰ ਹਸਾ। ਆਹੋ ਆਹੋ ਤੁਸੀਂ ਇਸਲਾਮਾਬਾਦ ਤੋਂ ਉਸਤਾਦ ਜੀ ਨੂੰ ਬੁਲਾ ਲਿਓ ਯਾਰ, ਆਹੋ ਟੀਮ ਚਲੇ ਗਏ ਤੇ ਕੋਈ ਕੁਛ ਨਹੀਂ। ਬੜੇ ਬੜੇ ਤਾਂ ਡਰਾਮੇ ਹੋਏ ਉੱਥੇ। ਹੋਰ ਕਿੱਥੇ ਇਸ ਵਾਰੀ ਸਾਨੂੰ ਬੁਲਾਇਆ, ਸਾਂਗਲੇ ਕੌਣ ਸੀ ਮੇਰੇ ਨਾਲ ਜਦੋਂ ਸਾਡੀਆਂ ਦੌੜਾਂ ਲੱਗੀਆਂ ਸੀ। ਮੁਦੱਸਰ ਸੀ ਉਸਤਾਦ ਜੀ, ਮੁਦੱਸਰ। ਆਹੋ ਸਾਂਗਲੇ ਉਸਤਾਦ ਜੀ ਤਬਾਹੀ ਫਿਰ ਗਈ। ਅੱਛਾ ਜੀ। ਉਹ ਇਦਾਂ ਲੋਕੀ ਮਗਰ ਜਿਵੇਂ ਨਾ ਉਹ ਓਏ ਹੋਏ ਹੋਏ। ਅਸੀਂ ਸਾਂਗਲਾ ਛੱਡ ਕੇ ਹੋਰ ਕਿਸੇ ਪਿੰਡਾਂ ਸ਼ਹਿਰਾਂ 'ਚ ਵੜ ਗਏ ਡਰ ਕੇ। ਕੈਮਰੇ ਦੀਆਂ ਸਕਰੀਨਾਂ ਟੁੱਟ ਗਈਆਂ ਉੱਥੇ। ਹਾਂਜੀ ਰਸ਼ ਬਹੁਤ ਹਾਂਜੀ, ਸਮਨਾਬਾਦ ਚੌਂਕ 'ਚ ਬੈਠੇ ਸ਼ਰਾਬ ਵਾਲੀ ਬੋਤਲ ਯਾਦ ਆ, ਠਾ ਮੇਰੇ ਵੱਜੀ। ਅੱਗੇ ਆ ਕੇ ਵੱਜੀ ਸੀ। ਓਏ ਹੋਏ ਹੋਏ। ਇੱਕ ਵਾਰੀ ਲਾਲਾ ਹੀ ਲੜ ਪਏ ਸੁਣ। ਲਾਲਾ ਲੜ ਪਿਆ। ਫਿਰ ਉੱਥੇ ਬੈਠੇ ਜਦੋਂ ਵਾਲ ਪਿੱਛੋਂ ਕਿਸੇ ਨੇ ਪੁੱਟੇ ਸੀ ਇਸਲਾਮ ਨਗਰ। ਇਸਲਾਮ ਨਗਰ ਇੱਕ ਵਾਰੀ ਤੁਹਾਡਾ ਸ਼ੋਅ ਜੋ ਲੋਕਾਂ ਨੇ ਤੁਸੀਂ ਦਿਖਾਇਆ ਸੀਗਾ, ਰਾਸ਼ੀ ਹੁਣੀ ਉੱਥੇ ਸੀ, ਯਾਰ ਉਸਤਾਦ ਜੀ ਸੌਂ ਗਏ ਤੇ ਉਹ ਮੈਨੂੰ ਉੱਥੇ ਪੁੱਛੀ ਜਾਣੇ ਕਦੋਂ ਕੋਣਾ ਉਸਤਾਦ ਜੀ ਨੇ ਬੈਠੇ ਭਾਈ ਕਦੋਂ ਕੋਣਾ। ਮੈਂ ਕਹਿੰਦਾ ਹੋਰ ਘੰਟਾ ਤੱਕ। ਆਡੀਅנס ਸਾਰੀ ਸੁੱਤੀ ਪਈ ਹੈ। ਅਮੀਨ ਹੋਣੀ ਜੋ ਸਪੇਨੋਂ ਬਾਹਰੋਂ ਆਏ ਸੀਗੇ ਉਦੋਂ, ਉਸਤਾਦ ਜੀ। ਅਸੀਂ ਨਾ ਅੱਜ ਗਏ ਉਸਤਾਦ ਹੋਈ ਬੜੀ ਮਾੜੀ, ਲੇਕਿਨ ਦੱਸਣ ਵਾਲੀ ਚਲੋ ਦੱਸ ਦਿੰਦਾ। ਉੱਥੇ ਨਾ ਕਚਹਿਰੀ ਬਾਜ਼ਾਰ ਅਸੀਂ, ਦਾਨਿਸ਼ ਮੇਰੇ ਤੋਂ ਅੱਗੇ ਨਿਕਲ ਗਿਆ, ਟੋਪੀਆਂ ਲੈਣ ਗਏ ਅਸੀਂ ਤੇ ਅਸੀਂ ਪਿੱਛੇ ਖੜਾ, ਮੈਂ ਪਾਰਕਿੰਗ ਗੱਡੀ ਲਾ ਰਿਹਾ ਮੋਟਰਸਾਈਕਲ ਆਪਣੀ। ਇੱਕ ਬੰਦਾ ਆਇਆ ਤੇ ਉਹਨੇ ਬੜੀ ਮੁਹੱਬਤ ਨਾਲ ਨਾ ਉਹਨੇ ਕਿਹਾ ਭਾਜੀ ਮਾਸਕ ਲਾਇਓ ਜ਼ਰਾ। ਮੈਂ ਮਾਸਕ ਲਾਇਆ। ਓਏ ਫਰੀਦ ਭਾਈ ਇਹ ਉਹ ਕਰਦੇ ਆ ਭਾਜੀ। 1 ਮਿੰਟ ਖਲੋਇਆ ਤੇ ਮੋਬਾਈਲ ਕੱਢਿਆ ਤੇ ਹੁਣ ਨਾ ਨੰਬਰ ਮਿਲਾ ਰਿਹਾ ਤੇ ਮੈਂ ਖਲੋਤਾ। ਕਹਿੰਦਾ ਓਹੋ ਇਹਨੇ ਹੁਣ ਚੁੱਕਣਾ ਨਹੀਂ ਹੈਗਾ ਉਹਨੂੰ। ਮੈਂ ਕਿਹਾ ਭਾਜੀ ਜਾਣਾ ਨਹੀਂ ਜ਼ਰਾ ਹੈ। ਮੈਂ ਕਿਹਾ ਕੋਈ ਨਹੀਂ ਕੋਈ ਆਰਾਮ ਨਾਲ ਕਰ। ਉਹ ਚੁੱਕ ਲੈ ਵੇਖ ਕਿਤੇ ਕੋਲ ਮੈਂ ਚੁੱਕ। ਭਾਜੀ ਹੁਣ ਮੈਂ ਖਲੋਤਾ ਵਾਂ ਤੇ ਉਹਨੇ 7 ਵਾਰੀ ਬਣਾਇਆ ਤੇ ਹੁਣ ਉਹਨੇ ਫੋਨ ਨਹੀਂ ਚੁੱਕਿਆ। ਤੇ ਉਧਰੋਂ ਦਾ ਇੱਕ ਯਾਰ ਆ ਗਿਆ, ਉਹਨੇ ਕਿਹਾ ਉਹ ਮਾਲ ਪਹੁੰਚਾਇਆ ਨਹੀਂ ਤੇ ਤੂੰ ਉੱਥੇ ਸਾਰੇ ਵੇਖਣ ਡੇ ਆ। ਉਹ ਯਾਰ ਕਹਿੰਦਾ ਮੈਂ ਹੁਣ ਰੇੜੀ ਟੋੜੀ ਤੇ ਮੈਂ ਖਲੋਤਾ ਆਪਣੀ ਕੰਮ ਮੈਂ ਹੁਣ ਉਹ ਮੇਰਾ ਫੈਨ ਨਾ ਤੇ ਮੈਨੂੰ ਕਹਿੰਦਾ ਮੈਂ ਬੜਾ ਵੱਡਾ ਫੈਨ ਤੇ ਮੈਂ ਖਲੋਤਾ। ਮੈਂ ਉਹਨੂੰ ਨਿਕਲਿਆ ਤੇ ਫਿਰ ਮੈਂ ਭਾਜੀ ਤੁਹਾਨੂੰ ਕਿਹਾ 2 ਮਿੰਟ ਠਹਿਰ ਕੇ ਜਾਓ ਤੇ ਟਿੱਕੀਆਂ ਲੈਣ ਗਿਆ। ਟਿੱਕੀਆਂ ਲਾ ਟਿੱਕੀਆਂ। ਮੈਂ ਕਿਹਾ ਯਾਰ ਮੈਂ ਨਹੀਂ ਖਾਣੀ। ਨਹੀਂ ਭਾਜੀ ਉਹ ਤਾਂ ਦੁਕਾਨ ਤੇ ਮੁੰਡੇ ਕੰਮ ਕਰਦੇ ਉਹਨਾਂ ਲਈ ਮੈਂ ਕਹਿ ਰਿਹਾ ਉਹਨਾਂ ਵਿਚਾਰਿਆਂ ਨੂੰ ਭੁੱਖ ਲੱਗੀ ਦਿਹਾੜੀ ਲਾ ਕੇ। ਅੱਛਾ ਹੁਣ ਕਈ ਬੰਦੇ ਕੀ ਕਰਦੇ ਆ ਤੁਹਾਨੂੰ ਖਿਲਾਰ ਕੇ, ਮਤਲਬ ਤੂੰ ਹੁਣ ਸਜਾਦ ਜਾਨੀ ਆ ਤੇ ਆ ਵੇਖੀ ਤੂੰ ਹੁਣ ਖਲੋਤਾ ਐ ਕਰਕੇ ਭਾਜੀ ਇੱਕ ਸੈਲਫੀ ਇੱਕ ਤੂੰ ਕਰ ਲੈ ਲਓ। ਲੈ ਲਓ ਭਾਜੀ ਜਾਨ ਮੈਂ ਯਕੀਨ ਕਰੋ ਕੋਈ ਸ਼ੋਅ ਨਹੀਂ ਤੁਹਾਡਾ ਛੱਡਿਆ। ਇਹਦਾ ਕੈਮਰਾ ਕਿੱਥੇ ਗਿਆ? ਐ ਤੂੰ ਖੜਾ ਵਾ। ਨਹੀਂ ਤੂੰ ਖੜਾ ਆਰਾਮ ਨਾਲ। 1 ਮਿੰਟ ਭਾਜੀ ਤੇ ਇਹ ਆਪਣੇ ਵਾਲਾ ਚਲਾ ਲਿਆ ਹੁਣ ਕੈਮਰਾ ਫਰੰਟ ਵਾਲਾ ਤੇ ਫਰੰਟ ਉਹ ਯਾਰ ਕਿੱਧਰ ਗਿਆ ਨਾ। 1 ਮਿੰਟ ਭਾਜੀ ਓਏ ਆ ਮੋਬਾਈਲ ਦਈ ਆਪਣਾ ਤੇ ਤੂੰ ਖੜਾ ਹੁਣ ਮੋਬਾਈਲ ਦਈ। ਉਹ ਕੀ ਹੋਇਆ? ਉਹ ਯਾਰ ਮੈਂ ਜਾਨੀ ਭਾਈ ਨਾਲ ਤਸਵੀਰ ਲੈਣੀ ਯਾਰ, ਇਹਨੂੰ ਪਤਾ ਨਹੀਂ ਕੀ ਮੌਤ ਪੈ ਗਈ ਹੈ। ਭਾਜੀ 1 ਮਿੰਟ ਸਿਰਫ ਯਕੀਨ ਕਰੋ, ਮੇਰੇ ਅੱਬੂ ਇੰਨੇ ਫੈਨ ਨੇ, ਮੇਰੀ ਅੰਮੀ ਇੰਨੀ ਫੈਨ, ਅਸੀਂ ਸਾਰੀ ਫੈਮਿਲੀ ਤੁਹਾਡਾ ਸ਼ੋਅ ਵੇਖੀ ਦਾ ਭਾਜੀ। ਇਹਨੂੰ ਕੀ ਹੋ ਗਿਆ ਯਾਰ ਆਪਣਾ ਮੋਬਾਈਲ ਦੇ ਯਾਰ, ਇਹਨੂੰ ਖੋਲ, ਇਹਨੂੰ ਲਾਕ ਤੇ ਖੋਲਦੇ ਆ ਭਾਜੀ। 1 ਮਿੰਟ ਸਿਰਫ ਤੁਹਾਡੀ ਮਿਹਰਬਾਨੀ। ਤੇ ਤੁਸੀਂ ਕਿਹੜੇ ਫੇਰ ਫੜਨ ਲੱਗੇ ਫੇਰ ਲਾਕ ਲੱਗ ਆਹੋ ਉਹ ਯਾਰ ਲਾਕ ਲੱਗ ਗਿਆ ਹੀ ਫੇਰ ਇਹਨੂੰ ਖੋਲ। ਇਹਨੂੰ ਯਾਰ ਅੱਗੋਂ ਪਿੱਛੋਂ ਭਾਜੀ ਯਕੀਨ ਕਰੋ ਚੰਗਾ ਭਲਾ ਹੁੰਦਾ ਜੀ। ਆਲੋ ਆ ਗਿਆ ਭਾਜੀ। 1 ਮਿੰਟ ਭਾਜੀ ਜਰਾ ਹੱਸੋ ਤੇ ਸਹੀ। ਉਹ 1 ਮਿੰਟ ਭਾਜੀ ਉਹ ਬਲਰ ਹੋ ਗਈ ਸਹੀ ਨਹੀਂ ਆਈ ਸਹੀ ਆ, ਉਹ ਵੀ ਸਹੀ ਆਈ ਐ ਵੀ। ਭਾਜੀ ਇੱਥੇ ਹੱਥ ਰੱਖ ਲਓਗੇ ਜਰਾ ਮਿਹਰਬਾਨੀ। ਓਏ ਐ ਕਿੱਦਾਂ ਵੀ ਖਿੱਚੀ ਇੰਜ ਖਿੱਚੀ ਇੱਕਦਮ ਖਿੱਚ ਲਈ ਭਾਜੀ ਹੱਥ ਰੱਖ ਲਓ। ਚੱਲ ਜਰਾ ਭਾਜੀ ਇੰਜ ਜਰਾ ਨਾ ਇੰਜ ਲੱਗਿਆ ਆਪਾਂ ਦੋਸਤ ਆ। ਉਹ ਸਮਾਈਲ ਕਰ। ਹੋ ਗਈ ਹਾਂਜੀ ਚਲੋ ਠੀਕ ਹੈ ਭਾਜੀ। ਭਾਜੀ ਤੁਸੀਂ ਵੀ ਖਿੱਚ ਲਓ। ਆ ਤੁਸੀਂ ਇਧਰ ਆਪਣੇ ਹੱਥਾਂ ਨਾਲ ਸੈਲਫੀ। ਭਾਜੀ ਇਹ ਵੀ ਨਾਲ ਆ ਕੰਮ ਹੁੰਦਾ ਹੈ ਅੱਲਾ ਦੀ ਕਸਮ। ਕਈਆਂ ਜਗ੍ਹਾ ਤੇ ਮੈਂ ਕਹਿੰਦਾ ਯਾਰ ਭਾਜੀ ਕੀ ਕਰ ਲਿਆ ਯਾਰ। ਲੇਕਿਨ ਉਸਤਾਦ ਜੀ ਹੁੰਦੀ ਮੁਹੱਬਤ। ਇਹ ਮੁਹੱਬਤ ਦਾ ਅੱਛਾ ਪਤਾ ਕਿ ਵਕਤੀ ਤੌਰ ਤੇ ਗੁੱਸਾ ਵੀ ਚੜ ਜੇ ਨਾ ਸਾਨੂੰ ਅਗਰ, ਲੇਕਿਨ ਥੋੜੀ ਦੇਰ ਬਾਅਦ ਜਦੋਂ ਠੰਡੀ ਹੁੰਦੀ ਨਾ ਤਬੀਅਤ ਉਦੋਂ ਉਹਨਾਂ ਦਾ ਪਿਆਰ ਹੁੰਦਾ। ਭਾਜੀ ਮੈਂ ਤੇ ਮੁਦੱਸਰ ਗਏ ਆ ਸ਼ੂਜ਼ ਲੈਣ, ਮੁਦੱਸਰ ਨੇ ਸ਼ੂਜ਼ ਲੈਣਾ ਸੀ। ਇੱਕ ਬੰਦੇ ਨੇ ਫੁੱਲ ਬੈਸ ਤੋਂ ਬਾਅਦ 50 ਰੁਪਏ ਛੱਡੇ ਆ ਤੇ ਕਹਿੰਦਾ ਟੀ ਟਾਈਮ 'ਚ ਨਾਮ ਲੈਣਾ ਭਰਾ ਦਾ ਹੁਣ। 50 ਰੁਪਏ ਇਹ ਦੱਸਣਾ ਮੈਂ ਉਸਤਾਦ ਜੀ ਨੂੰ ਕਿ ਮੈਂ 50 ਰੁਪਏ ਹੁਣ ਨਾਮ ਵੀ ਦੱਸਿਆ ਆਪਣਾ ਲਿਖ ਕੇ ਦਿੱਤਾ ਸਾਨੂੰ। 50 ਰੁਪਏ ਛੱਡੇ। ਇੱਕ ਬੰਦਾ ਸਰਗੋਦਿਓਂ ਆ ਗਿਆ ਸੀ ਉਸਤਾਦ ਜੀ, ਪਤਾ ਨਹੀਂ ਕਿੱਥੋਂ ਪੁੱਛਦਾ ਉਸਤਾਦ ਜੀ ਨਾਮ ਉਹਦਾ ਸੀ ਮਕਨਾ ਤੀ। ਕਹਿੰਦਾ
ਹਾਂਜੀ ਕਹਿੰਦਾ ਮੈਨੂੰ ਉੱਥੇ ਮਕਨਾਤੀਸ ਕਹਿੰਦੇ ਆ ਨਾਮ ਪਤਾ ਨਹੀਂ ਸਿੱਧਾ ਕੀ ਤਾਜੀ ਕਹਿੰਦਾ ਮੈਂ ਤੇਰਾ ਸ਼ਾਗਿਰਦ ਹੋਣਾ ਤੇਰਾ? ਮੈਨੂੰ ਸਭ ਤੋਂ ਬਹੁਤੀ ਸ਼ਰਮਿੰਦਗੀ ਉਧਰ ਹੋਈ ਅੱਲਾ ਤਾਜੀ ਮੁੱਛ ਵੀ ਰੱਖੀ ਚੰਗਾ ਚਾਚਾ ਠਹਿਰ ਤੇ ਕਹਿੰਦਾ ਤੈਨੂੰ ਨਹੀਂ ਪਤਾ ਤੂੰ ਕੀ ਸ਼ਖਸੀਅਤ ਹੈ ਹੈਂ? ਮੈਂ ਕਿਹਾ ਕੀ ਕਹਿੰਦਾ ਮੈਂ ਜਿਹੜੇ ਮੁੰਡੇ ਮੈਨੂੰ 3 ਸਾਲ ਤੋਂ ਜੁੜੇ ਸੀ ਨਾ ਮੇਰੇ ਕਦਰ ਤੇਰੀਆਂ ਗੱਲਾਂ ਨੇ ਜਿਤਾਤਾ ਹੀ ਚੱਲ ਯਾਰੀ ਮੈਂ ਉਹਨਾਂ ਨੂੰ ਹਾਂ। ਹੁਣ ਟੱਕਰ ਲੈਣਾ ਤਾਜੀ ਉੱਥੇ ਹੋਟਲ ਤੇ ਗਏ ਰੋਟੀ ਖਾਧੀ ਤੇ ਤਾਜੀ ਉਹ ਕਹਿੰਦਾ ਮੈਂ ਗਾਨਾ ਬੰਨ ਕੇ ਮੈਂ ਪੂਰਾ ਮੈਂ ਕਿਹਾ ਭਾਜੀ ਬਜ਼ੁਰਗੋ ਜਾਓ ਵੱਡੇ ਹੋ ਮੈਂ ਕਿਹਾ, ਭਾਜੀ ਮੈਂ ਕਿਹਾ ਭਾਜੀ ਤਾਜੀ ਬੜੀ ਮੁਸ਼ਕਲ ਰੋਟੀ ਦੇ ਉਹਨੂੰ ਕੋ ਮੈਂ ਪੈਸੇ ਦਵਾਏ ਆ ਅੱਛਾ ਇਹਦੇ ਕੋਲ ਇਹ ਤਾਂ ਪੁੱਛੋ ਉਹਨੇ ਭਾਈ ਨੂੰ ਜੇ ਝੰਬਿਆ ਉਸਤਾਦ ਜੀ ਉਹਦਾ ਕੀ ਰੌਲਾ ਕੀ ਸੀ? ਯਾਰ ਫਰੀਦ ਹੁਣ ਮੈਂ ਫੇਰ ਜਾਣ ਕੇ ਫਿਰ ਮੈਨੂੰ ਪਿਆਰ ਵੀ ਅੱਛਾ ਆਉਂਦਾ ਕਈ ਬੰਦੇ ਆਉਂਦੇ ਨੇ ਮੇਰੇ ਕੋ ਉਹਨਾਂ ਨੂੰ ਕਨਫਰਮ ਹੁੰਦਾ ਵਾ ਕਿ ਵੀ ਇਹ ਸਜਾਦ ਜਾਨੀ ਆ ਕਿਆ ਕਹਿਣਗੇ ਅਸਲਾਮ ਅਲੈਕੁਮ ਭਾਜੀ ਤੁਸੀਂ ਉਹ ਜਿਹੜੇ ਉਹੀ ਹੋ ਨਾ ਜਿਹੜੇ ਹੁੰਦੇ ਤੇ ਹੁਣ ਮੈਂ ਕੋ ਕਹਿਣਾ ਨਹੀਂ ਜੀ ਮੈਂ ਉਹ ਨਹੀਂ ਉਹੀ ਹੋ ਤੁਸੀਂ ਵੀ ਤੂੰ ਪੁੱਛਿਆ ਕਿਉਂ ਆ ਹੁਣ ਮੈਂ ਤਾਂ ਤੂੰ ਮੈਨੂੰ ਆਪਸ਼ਨ ਦੇ ਰਿਹਾ ਉਹੀ ਹੋ ਤੁਸੀਂ ਜਾਣਦੇ ਹੋ ਮੈਂ ਕੋ ਨਹੀਂ ਯਾਰ ਮੈਂ ਉਹ ਨਹੀਂ ਹੈਗਾ ਤੂੰ ਪੁੱਛਿਆ ਨਾ ਤੁਸੀਂ ਉਹ ਮੈਂ ਨਹੀਂ ਉਹੀ ਹੋ ਤੁਸੀਂ ਉਹੀ ਮੈਂ ਰੋਜ਼ ਸ਼ੋਅ ਦੇਖਦਾ ਵੀ ਤੈਨੂੰ ਪਤਾ ਵੀ ਹੈ ਤਾਂ ਪਹਿਲੇ ਕਿਹਾ ਜਾਨੀ ਭਾਈ ਕੀ ਹਾਲ ਆ ਆਵਾਜ਼ ਵੀ ਉਦਾਂ ਦੀ ਅੱਛਾ ਇਹ ਨਾ ਮੁਹੱਬਤਾਂ ਦਾ ਨਾ ਮੁਖਤਲਿਫ ਅੰਦਾਜ਼ ਆ ਉਸਤਾਦ ਜੀ ਇੱਕ ਦੇਖ ਅੱਛਾ ਦੂਸਰੀ ਗੱਲ ਇਹ ਹੈ ਕਿ ਇਹ ਹਰ ਬੰਦੇ ਦਾ ਕੌਨਫੀਡੈਂਸ ਲੈਵਲ ਹੁੰਦਾ ਇੱਕ ਲਾਈਕ ਕਿਸੇ ਨੂੰ ਵੱਜਣ ਦਾ ਜਿਵੇਂ ਖਬਰ ਕਹਿੰਦਾ ਹੁੰਦਾ ਨਾ ਮੈਂ ਤੈਨੂੰ ਵੱਜ ਲਾਂਗਾ ਸਵੇਰੇ ਉਹ ਮਿਲਣ ਨੂੰ ਕਹਿੰਦਾ ਵੱਜਣਾ ਠੀਕ ਹੈ ਨਾ ਤੇ ਮਿਲਣ ਦਾ ਨਾ ਇੱਕ ਕੌਨਫੀਡੈਂਸ ਲੈਵਲ ਵੀ ਹੁੰਦਾ ਕਈ ਬੰਦੇ ਆ ਕੇ ਬੜੇ ਭਾਰ ਨਾਲ ਕਈ ਬੰਦੇ ਉੱਤੋਂ ਦੀ ਚੜ ਕੇ ਆਉਂਦੇ ਨੇ ਵੀ ਤੂੰ ਕੱਖ ਵੀ ਨਹੀਂ ਇੰਜ ਦੇ ਵੀ ਹੁੰਦੇ ਨੇ ਕਈ ਯਾਨੀ ਉਹਨਾਂ ਦਾ ਕੌਨਫੀਡੈਂਸ ਓਵਰ ਕੌਨਫੀਡੈਂਸ ਹੁੰਦਾ ਬਹੁਤ ਹਾਂਜੀ ਇਸ ਤਰ੍ਹਾਂ ਹੁੰਦਾ ਉਹ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਨੇ ਹੋਰ ਜੀ ਉਹ ਜਰਨੀ ਭਾਈ ਕੀ ਹਾਲ ਚਾਲ ਠੀਕ ਹੈ ਉਹ ਯਾਰ ਚੰਗਾ ਹੋਇਆ ਮਿਲ ਪਿਆ ਨੰਬਰ ਤੇ ਦੇ ਆਪਣਾ ਆਹੋ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਓਵਰ ਕੌਨਫੀਡੈਂਸ ਹਾਂਜੀ ਬੋਲ ਰਹਾ ਅੱਛਾ ਉਸਤਾਦ ਜੀ ਜਿਹੜੇ ਇਹ ਜ਼ਿਆਦਾ ਦੇਰ ਕੈਮਰਾ ਲੱਗਦੇ ਉਹ ਕਨਫਿਊਜ਼ ਹੋ ਜਾਂਦੇ ਦੇਖ ਕੇ ਕਿ ਯਾਰ ਹਾਂ, ਭਾਈ ਇਹ ਮੈਨੂੰ ਇੱਕ ਬੰਦਾ ਕਹਿੰਦਾ ਯਾਰ ਨੰਬਰ ਤੇ ਮੈਂ ਕਿਹਾ ਯਾਰ ਇਸ ਤਰ੍ਹਾਂ ਮੈਨੂੰ ਰੋਜ਼ 100 ਬੰਦਾ ਮੰਗਦਾ ਤੁਸੀਂ ਹਿਸਾਬ ਲਾਓ 100 ਨਾਲ ਮਲਟੀਪਲਾਈ ਕਰੋ ਕਿ ਮੈਂ 5 10 15 ਦਿਨਾਂ 'ਚ ਨਹੀਂ ਭਾਜੀ ਮੈਂ ਤੁਹਾਨੂੰ ਤੰਗ ਨਹੀਂ ਕਰਨਾ ਮੈਂ ਕਿਹਾ ਮੈਨੂੰ ਸਾਰੇ ਇਹੀ ਕਹਿੰਦੇ ਆ ਤੁਸੀਂ ਕਦੀ ਕਿਤੇ ਮੈਂ ਕਿਹਾ ਹੁਣ ਕਦੀ ਕਿਤੇ ਜੋ ਮੈਂ ਰੋਜ਼ ਨੰਬਰ ਦੇਈ ਜਾਵਾਂ ਤੇ ਕਦੀ ਕਿਤੇ ਵਾਲੇ ਵੀ ਮੈਂ ਤੇ ਫਸ ਗਿਆ ਨਾ ਕਦੀ ਕਿਤੇ ਤੇ ਯਾਰ ਕੋਈ ਮਜਬੂਰੀਆਂ ਵੀ ਹੁੰਦੀਆਂ ਨੇ ਬੰਦੇ ਦੀਆਂ ਹਾਂਜੀ ਕੰਮ ਨਹੀਂ ਹੁੰਦਾ ਫੋਨ ਕਰਦੇ ਰਹਿੰਦੇ ਬੇਤੁਕੇ ਉਸਤਾਦ ਜੀ ਅਬਾਸ ਵਰਗਾ ਕੈਰੈਕਟਰ ਸੀ ਇਹਦੇ ਨਾਲ ਵੀ ਮਾੜਾ ਅਸੀਂ ਨਾਂ ਟਿੱਕੀ ਖਾ ਕੇ ਨਿਕਲੇ ਮਿੱਠਾ ਭਾਈ ਬਹੁਤ ਫੈਨ ਆ ਲਵ ਯੂ ਕਿੱਥੇ ਨਾ ਉਸਤਾਦ ਜੀ ਦੁਬਈ ਆ ਲਾਹੌਰ ਆ ਮੈਂ ਕਿਹਾ ਪਤਾ ਨਹੀਂ ਯਾਰ ਫਿਲਹਾਲ ਮੇਰਾ ਰਾਬਤਾ ਨਹੀਂ ਹੋਇਆ ਦੱਸਣਾ ਮੇਰਾ ਹੈ ਮੈਂ ਕੀ ਦੱਸਾਂ ਕੁਝ ਵੀ ਕਹਿ ਦੀ ਇਦਾਂ ਹੀ ਅੱਛਾ ਇਹ ਨਾ ਅਪਨਾਈਅਤ ਬੜੀ ਹੈ ਇਹਨਾਂ ਦੀ ਇਹਨੂੰ ਕਹਿੰਦੇ ਨੇ ਅਪਨਾਈਅਤ ਹਾਂਜੀ ਮੈਂ ਜਿਹੜੀ ਵੱਟ ਤੇ ਵੱਡੀ ਫਿਲਮ ਕੀਤੀ ਸੀ ਨਾ ਹੁਣ ਸਾਰੇ ਲੋਕ ਸਮਝਦੇ ਨੇ ਕਿ ਉਹਦੀ ਡਬਿੰਗ ਬੜੀ ਅੱਛੀ ਸੀ ਇਸ ਤੋਂ ਮਸ਼ਹੂਰ ਹੋਈ ਨਵੀਂ ਚੀਜ਼ ਸੀ ਇਸ ਤੋਂ ਹੀ ਮੈਂ ਤੁਹਾਨੂੰ ਦੱਸਦਾ ਕਿ ਉਹ ਮਸ਼ਹੂਰ ਕਿਉਂ ਹੋਈ ਸੀ ਉਸਤਾਦ ਜੀ ਉਹ ਉਹਦੇ ਨਾਲ ਇੰਨਾ ਲਗਾਓ ਕਿਉਂ ਲੋਕਾਂ ਨੂੰ ਲੱਗ ਗਿਆ ਉਹ ਇਸ ਤੋਂ ਕਿ ਸਰ ਉਹਦੇ 'ਚ ਜਿਹੜੀ ਟੋਨ ਟੈਂਪੋ ਸੀ ਨਾ ਬੋਲਣ ਦੀ ਔਰ ਗੱਲਾਂ ਕਰਨ ਦੀ ਹਾਂਜੀ ਸਮਝ ਆ ਰਹੀ ਗੱਲ ਦੀ ਉਹ ਸੀ ਜਿਹੜੀ ਹਰ ਤਕਰੀਬਨ ਦੂਸਰਾ ਬੰਦਾ ਆਪਣੇ ਦੋਸਤਾਂ ਨਾਲ ਜਿਸ ਸਟਾਈਲ 'ਚ ਕਰਦਾ ਬਿਲਕੁਲ ਹੋਈ ਸਹੀ ਗੱਲ ਇੱਕ ਮੈਂ ਤੁਹਾਨੂੰ ਇੱਕ ਅੱਜ ਬਰੀਕੀ ਦੀ ਗੱਲ ਦੱਸਦਾ ਉਸਤਾਦ ਜੀ ਅਪਨਾਈਅਤ ਕਿਹਨੂੰ ਕਹਿੰਦੇ ਨੇ ਅਪਨਾਈਅਤ ਕਹਿੰਦੇ ਨੇ कि मैं एंकर प्रोग्राम शुरू है। अस्सलाम वालेकुम नादरीन, मैं हूं सज्जाद जानी, आप देख रहे हैं टी टाइम और मेरे साथ अब्बास और ये बनावट आ स्क्रिप्ट आ ठीक है जी। अपनाइयत कितों मिलती बंदे नूं। अस्सलाम वालेकुम नादरीन होए की हाल चाल आ लावे साडे नाल इत्थे ए लोगां नूं अपनाइयत मिलदी इह च बनावट नहीं नज़र आउंदी। साडा टोटल जिहड़ा बट ते पट्टी दा कॉन्सैप्ट ना उह च जिहड़ियां गल्लां सी ओह मरे हुण ए लफज ਉਹ ਮਰੇ ਉਹ ਭੱਟੀ ਉਹ ਤੇਰਾ ਫਲਾਣਾ ਉਹ ਐਕਸੈਂਟ ਸਟਾਈਲ ਠੀਕ ਹੈ ਨਾ ਉਹ ਵਿੱਚ ਇਹ ਪੰਜਾਬੀ ਉਹ ਉੱਪਰੋਂ ਦੀ ਸਿੰਕ ਠੀਕ ਹੈ ਜੀ। ਅਸਲ ਦੇ ਵਿੱਚ ਜਿਹੜਾ ਲੋਕਾਂ ਨੂੰ ਲੱਗਾ ਨਾ ਉਹ ਜਿਹੜੀ ਅਪਨਾਈਅਤ ਬੋਲੀ ਦੀ ਅਪਨਾਈਅਤ ਸੀ ਨਾ ਉਹਨਾਂ ਨੂੰ ਇਹ ਲੱਗਾ ਕਿ ਯਾਰ ਇਹ ਅਸੀਂ ਆ ਤੇ ਸਹੀ ਗੱਲ ਉਹ ਉਹਨੇ ਅਸਲ ਖਿੱਚ ਪਾਈ। ਅੱਜ ਵੀ ਤੁਸੀਂ ਵੇਖ ਲਓ ਉਹਨੇ ਕਿਉਂਕਿ ਉਹਦੇ 'ਚ ਜਦੋਂ ਸਕ੍ਰਿਪਟ ਲਿਖਿਆ ਜਾਂਦਾ ਨਾ ਪੰਜਾਬੀ ਜਾਂ ਉਰਦੂ ਉਹ 'ਚ ਬਹੁਤ ਸਾਰੀਆਂ ਗੱਲਾਂ ਨਹੀਂ ਲਿਖੀਆਂ ਜਾਂਦੀਆਂ ਠੀਕ ਹੈ ਨਾ। ਹੁਣ ਪੰਜਾਬੀ ਦਾ ਸਕ੍ਰਿਪਟ ਲਿਖਦੇ ਆ ਇੱਕ ਫਿਲਮ ਦਾ ਕਾਮੇਡੀ ਦਾ ਉਹ ਮਰੇ ਉਹ ਭੱਟੀ ਜਾ ਨਿਕਲ ਜਾ ਇੱਥੋਂ ਮੈਂ ਤੈਨੂੰ ਇਹ ਨਹੀਂ ਲਿਖਿਆ ਜਾਂਦਾ। ਜੀ ਜੀ ਬਿਲਕੁਲ ਇਸ ਤਰ੍ਹਾਂ ਹੀ ਇਹ ਫਿਲਮ ਦੀ ਆ, ਇਹ ਸੋਚ ਕੇ ਨਹੀਂ ਤੁਸੀਂ ਲਿਖ ਸਕਦੇ, ਇਹ ਫਿਲਮ ਦੀ ਇੱਕਦਮ। ਉਹਦੇ 'ਚ ਮੈਂ ਨਾ ਸਕ੍ਰਿਪਟ ਲਿਖਿਆ ਹੀ ਨਹੀਂ ਸੀ, ਉਹ ਜਿੱਦਾਂ ਨਾਰਮਲ ਬੋਲਦੇ ਇਦਾਂ ਹੀ ਮੈਂ ਡੱਬ ਕਰ ਦਿੱਤਾ ਉੱਤੇ। ਉਹ ਇੱਕ ਥੜੇ ਦੀ ਲੈਂਗੁਏਜ ਯਾਨੀ ਜਿਵੇਂ ਅਸੀਂ ਆਮ ਬੈਠੇ ਗੱਲਾਂ ਸਰ ਉਹ ਸਕ੍ਰਿਪਟ ਅਗਰ ਅਸੀਂ ਲਿਖਦੇ ਨਾ ਤਾਂ ਸ਼ਾਇਦ ਉਹ ਏਡੀ ਅੱਛੀ ਨਾ ਬਣੇ। ਉਹਦੇ 'ਚ ਬਹੁਤ ਸਾਰੀਆਂ ਐਸੀਆਂ ਗੱਲਾਂ ਠੀਕ ਹੈ ਨਾ ਉਹ ਓਏ ਮਰੇ ਹੈ ਤੂੰ ਘੋੜਾ ਬੈਠਾ ਕੁੱਤਿਆਂ ਵਾਂਗੂ ਬੈਠਾ
ਇਹ ਨਾਰਮਲ ਗੱਲਾਂ ਨੇ ਕਿ ਸੜਕ ਤੇ ਜਾਂਦੇ ਵੇਖਿਆ ਤੇ ਉਹਨੂੰ ਗੱਲ ਕਰਤੀ ਸੀ ਫੈਸਲਾਬਾਦੀਆਂ ਨੂੰ। अगर ਅਸੀਂ ਪਹਿਲੇ स्क्रिप्ट लिखते या पहले लिखते कि हाँ इतने यहाँ पे हम ये कहेंगे, फिल्म चला के ए घोड़ा बैठा यहाँ पे हम ये कहेंगे, कभी भी नहीं सी वो ਨਹੀਂ ਉਹ खूबसूरती ਚੀਜ਼ होनी। ਨਹੀਂ ਸੀ ਬਣਨੀ, ਸਹੀ ਗੱਲ। ਇਹ ਬਿਲਕੁਲ ਨੈਚੁਰਲ ਜੀ ਸੀ। ਇਹ ਬੱਟ ਤੇ ਪੱਟੀ ਸਰ 80% ਇਹਦੀ ਫੇਮਸ ਹੋਣ ਦੀ ਵਜ੍ਹਾ ਹੈ ਕਿ ਅਪਨਾਈਅਤ ਮਿਲੀ, ਉਸ ਲੈਂਗੁਏਜ ਦੇ ਵਿੱਚ ਅਪਨਾਈਅਤ ਸੀ, ਇੰਨੀ ਕੁ ਕੈਜੂਅਲ ਸੀ ਉਹ ਕਿ ਉਹਦੇ ਚ ਹਰ ਉਹ ਲਫ਼ਜ਼ ਸੀ ਜਿਹੜਾ ਗਲੀਆਂ ਮਹੱਲਿਆਂ 'ਚ ਯੂਜ਼ ਹੁੰਦਾ, ਹਰ ਉਹ ਲਫ਼ਜ਼ ਸੀ ਜਿਹੜਾ ਆਪਸ 'ਚ ਬਹਿਸ ਕਰਦੇ ਆ ਯੂਜ਼ ਹੁੰਦਾ, ਜਦਕਿ ਸਕ੍ਰਿਪਟ 'ਚ ਇਹ ਸਾਰਾ ਕੁਝ ਸਕਿਪ ਹੋ ਜਾਂਦਾ। ਹਾਂਜੀ ਉਹ ਬੜੇ ਹਿਸਾਬ ਨਾਲ ਨਾਪ ਤੋਂ ਅਸਲ ਕਦਰ ਕਰਨੀ, ਤੂੰ ਉਹਦਾ ਰਿਐਕਟ ਨਹੀਂ ਵੇਖਿਆ, ਇਹ ਥੋੜਾ ਪਿੱਛੇ ਕਰਕੇ ਤਾਂ ਦੇਖਣਾ ਜਦੋਂ ਮੈਂ ਕਿਹਾ ਸਕਿਪ ਹੋ ਜਾਂਦਾ, ਉਹ ਹਰ ਗੱਲ ਤੇ ਓਕੇ ਕਰ ਰਿਹਾ। ਮੈਂ ਹੁਣ ਤੂੰ ਕਹਿ, ਤੂੰ ਸੇਮ ਕਹਿ ਇਹੀ ਗੱਲ ਕਿ ਯਾਨੀ ਸਕਿਪ ਆ ਹੁਣ ਮੈਂ ਬਾਸ ਆ ਵੇਖੀ ਇਹ ਯਾਨੀ ਸਕਿਪ ਹੋ ਜਾਂਦਾ। ਸਕਿਪ ਹੋ ਨਹੀਂ ਨਹੀਂ ਬਸ ਥੋੜਾ ਪਿੱਛੇ ਕਰਕੇ ਦੇਖ ਲੈਣਾ, ਸੇਮ ਨਾ ਹੋਵੇ ਕਦੇ ਤੂੰ ਤਾਂ ਕਰਨਾ ਵੀ ਉਹਦੇ ਚ ਅਪਨਾਈਅਤ ਮਿਲਦੀ ਹੈ ਏਦਾਂ ਕਈ ਆ ਵੇਖੀ ਆ ਮੈਂ ਬਾਸ ਆ। ਚਲੋ ਬੱਟ ਤੇ ਪੱਟੀ ਇੱਕ ਐਸੀ ਫਿਲਮ ਜਿਹਦੇ 'ਚ ਯਾਨੀ ਅਪਨਾਈਅਤ ਹੁੰਦੀ ਹੈ ਇੱਕ ਵੈਸੇ, ਯਾਨੀ ਉਹ ਤੁਹਾਨੂੰ ਲੱਗਦਾ ਕਿ ਜਿਵੇਂ ਅਸੀਂ ਆਪਸ 'ਚ ਹੀ ਆਪਾਂ ਗੱਲਾਂ ਕਰਨ ਦੇ। ਤਾਜੀ ਸਕਿਪ ਕੋਲ ਇਹ ਕਈ ਬੰਦੇ ਹੁੰਦੇ ਆ, ਹਾਂਜੀ ਕਈ ਬੰਦੇ ਹੁੰਦੇ ਸਾਰੇ ਦੁਹਰਾਉਂਦੀ ਆ ਉਹਨਾਂ ਨੂੰ ਜੋ ਆਖਰੀ ਲਫ਼ਜ਼ ਉਹਨਾਂ ਨੇ ਕਿ ਉਹ ਯਾਨੀ ਫੁੱਲ ਤੇਰੇ ਤੇ ਡਿਗੇ ਨੇ ਉਹ ਕਿ ਵੀ ਜੋ ਕਹਿ ਰਿਹਾ ਹੱਕ ਸੱਚ ਕਹਿ ਰਿਹਾ। ਤਾਜੀ ਇਹ ਕਈ ਲਫ਼ਜ਼ ਆ ਨਾ ਤੁਸੀਂ ਕਹਿੰਦੇ ਆ ਉਹ ਮੈਨੂੰ ਇਦਾਂ ਲੱਗਦਾ ਇਹ ਮੇਰੇ ਕੋਲ ਨਹੀਂ ਕਹੇ, ਉਹ ਮੈਂ ਵਿੱਚ ਹੀ ਕਹਿ ਦੇਣਾ, ਅਕਸਰ ਮੈਂ ਕਹਿ ਦੇਣਾ। ਅੱਜ ਜਿੱਦਾਂ ਹੁਣ ਤੁਸੀਂ ਕਿਹਾ ਸਕਿਪ, ਮੈਨੂੰ ਲੱਗਣ ਦਿਆ ਸੀ ਮੇਰੇ ਕੋਲ ਨਹੀਂ ਕਿਹਾ ਜਿਹੜਾ ਤੁਸੀਂ ਮੁਕਾਇਆ, ਮੈਂ ਕਿਹਾ ਸਕਿਪ। ਹਾਂ ਅਸਲ 'ਚ ਜੈਟ ਸਿੱਖ ਰਿਹਾ। ਮੈਂ ਤੁਹਾਨੂੰ ਦੱਸਦਾ ਨਾ, ਇਹ ਯਾਦ ਕਰਨ ਦਾ ਇੱਕ ਰੂਲ ਹੁੰਦਾ ਹੈ ਕਿ ਜਿੰਨੀ ਸੁਣ ਕੇ ਫੌਰਨ ਬੋਲੋਗੇ ਨਾ ਤੇ ਬਹੁਤ ਕਰੀਬ ਚਲੇ ਜਾਓਗੇ, ਜੋ ਟਾਈਮ ਲੰਘੀ ਜਾਏਗਾ ਨਾ ਤੇ ਉਹ ਤੁਹਾਨੂੰ ਮੁਸ਼ਕਿਲ ਪਏਗੀ। ਮਤਲਬ ਮੈਂ ਕਹਿਣਾ ਨਾ ਸਕਿਪ ਸਕਿਪ ਹੈ, ਅਗਰ ਇਹਨੂੰ ਕਹਾਂ ਸਕਿਪ ਤੇ ਇਹਨੂੰ ਮੈਂ ਕਹਾਂ ਕੋਈ ਤੂੰ 1 ਮਿੰਟ ਬਾਅਦ ਕਹਿਣਾ ਕੋਈ ਲਫ਼ਜ਼ ਐਸਾ, ਠੀਕ ਹੈ ਨਾ, ਤੇ ਉਹ ਪ੍ਰੋਬਲਮ ਹੋ ਜਾਂਦੀ। ਇਹ ਵੀ ਇੱਕ ਲੌਜੀਕ ਆ ਕੁਝ ਸਿੱਖਣ ਦੀ। ਇਹਨੂੰ ਇੱਕ ਫੈਨ ਨੇ ਕਿਹਾ ਨੰਬਰ ਦੇਈ ਤੇ 11-12 ਲਿਖਾ ਦੇ, ਕਹਿੰਦਾ ਜੇ ਮੈਂ ਨਾ ਚੁੱਕਾ ਉਹਨੂੰ ਕਰ ਲਈ, ਉਹ ਨਾ ਚੁੱਕੇ ਉਹਨੂੰ ਕਰ ਲਈ, ਉਹਦਾ ਫੋਨ ਬੁੱਕ ਸਾਰੇ ਮਹੱਲੇਦਾਰਾਂ ਨੂੰ ਵੀ ਲਿਖਾ ਦਿੰਦੇ ਆ। ਇੱਕ ਭੈਣ ਨੇ ਇਹਨੂੰ ਕਿਹਾ ਆਪਣਾ ਨੰਬਰ ਦੇ, ਉਹਨੂੰ ਕਹਿੰਦਾ ਨੰਬਰ ਕੀ ਲੈਣਾ, ਘਰੋਂ ਭੱਜਿਆ, ਦੱਸ ਕਿੱਥੇ ਜਾਣਾ ਵੀ ਮੈਂ ਤੇਰੇ ਨਾਲ ਹੀ ਆ, ਮਤਲਬ ਨੰਬਰ ਤੇ ਤੂੰ ਤਦ ਲਵੇ ਜੇ ਮੈਂ ਤੇਰੇ ਤੋਂ ਲੈਦਾ ਹੂੰ ਤੇ ਤੂੰ ਫੋਨ ਕਰੇਗਾ, ਮੈਂ ਹੁਣ ਤੇਰੇ ਨਾਲ ਹੀ ਆ। ਇੱਕ ਫੈਨ ਨੇ ਨੰਬਰ ਲਿਆ ਵਾ, ਉਹਨੂੰ ਕਹਿੰਦਾ ਨੰਬਰ, ਉਹਨੇ ਕਿਹਾ ਨੰਬਰ ਦੇ, ਨੰਬਰ ਦੇ ਕੇ ਉਹਨੂੰ ਕਹਿੰਦਾ ਜਾਇਜ਼ ਕੈਸ਼ ਵੀ ਇਹਦੇ ਤੇ ਹੀ ਆ। ਅੱਛਾ ਮੈਂ ਕਿਹਾ ਸੀ ਕਈ ਨਹੀਂ ਨਾਲ ਦੇ ਉਹ ਭਾਈ ਨੇ ਕਿਹਾ। ਅੱਛਾ ਕਈ ਬੰਦੇ ਦਾ ਸਟਾਈਲ ਹੁੰਦਾ ਵਾ, ਇੱਕ ਤੇ ਆਹ ਸਟਾਈਲ ਹੈ ਨਾ ਕਿ ਹਾਂ, ਇੱਕ ਹੁਣ ਹੋਰ ਸਟਾਈਲ ਹੁੰਦਾ ਵਾ, ਹੁਣ ਤੂੰ ਕੋਈ ਵੱਡੀ ਗੱਲ ਕਰਕੇ ਉਸਤਾਦ ਜੀ ਉਹਦੇ ਚ ਅਪਨਾਈਅਤ ਸੀ, ਅੱਗੋਂ ਦੇਖੀ ਕਈ ਬੰਦੇ ਕਿੱਦਾਂ ਕਰਦੇ। ਚੱਲ ਯਾਨੀ ਸਕ੍ਰਿਪਟ ਜਿਹੜਾ ਉਹ ਇਦਾਂ ਲੱਗਦਾ ਸੀ ਕਿ ਇੱਕ ਕਿਸੇ ਵੱਡੀ ਫਿਲਮ ਦਾ ਬਣਿਆ ਹੋਇਆ। ਕਈ ਬੰਦੇ ਦਾ ਵੀ ਸਟਾਈਲ ਹੁੰਦਾ ਕਿ ਕਈ ਬੰਦੇ ਦਾ ਵੀ ਸਟਾਈਲ ਹੁੰਦਾ ਤੇ ਕਈ ਬੰਦੇ ਮਤਲਬ ਉਹਨੂੰ ਕਹਿੰਦੇ ਕਿ ਯਾਰ ਮਹਿਫਲ 'ਚ ਬੈਠੇ ਨਾ ਕਿ ਯਾਰ ਹੁਣ ਮੈਂ ਮਤਲਬ ਚੌਧਰੀ ਮੈਂ ਵੱਡੀ ਗੱਲ ਸੁਣਾਉਣੀ ਸੀ, ਇਹ ਸੁਣਾਈ ਜਾ ਰਿਹਾ, ਤੇ ਉਹਨਾਂ ਦੀ ਕੰਡੀਸ਼ਨ ਕੀ ਹੁੰਦੀ ਉਹ ਹੁਣ ਦੁਬਾਰਾ ਕਹੀ। ਯਾਰ ਜਦੋਂ ਵੇਖੋ ਨਾ ਫਿਲਮ ਦੇ ਵਿੱਚ ਜੋ ਸਕ੍ਰਿਪਟ ਤੁਹਾਡਾ, ਡਾਇਲੌਗਸ ਤੁਹਾਡੇ, ਇਹ ਬੜੀ ਵੱਡੀ ਗੱਲ ਹੁੰਦੀ ਏ। ਇਹ ਤੇ ਮਤਲਬ ਹਰ ਬੰਦਾ ਨਹੀਂ ਕਰ ਸਕਦਾ। ਸਕ੍ਰਿਪਟ ਜਿਹੜਾ ਵਾ ਉਹ ਸੋਚ ਨਹੀਂ ਬੰਦੇ ਨੂੰ ਆਉਂਦੇ ਹਰ ਬੰਦੇ ਨੂੰ, ਠੀਕ ਹੈ ਨਾ। ਜਿਵੇਂ ਹੁਣ ਫਿਲਮ ਦੇ ਵਿੱਚ ਬੱਟ ਭੱਟੀ ਦਾ ਕਿਰਦਾਰ, ਬੱਟ ਭੱਟੀ ਦੀ ਉਹਨੂੰ ਬੱਟ ਬਣਾਇਆ, ਉਹਨੂੰ ਪੱਟੀ ਬਣਾਇਆ, ਉਹ ਪੱਟੀ ਲੱਗਿਆ, ਉਹ ਬੱਟ ਲੱਗਿਆ। ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ ਬੜਾ ਮੁਸ਼ਕਿਲ ਕੰਮ ਹੈ। ਕੋਈ ਟਾਈਮ ਵੀ ਹੁੰਦਾ, ਉਸ ਟਾਈਮ ਕੰਮ ਹੋ ਜਾਂਦਾ। ਅੱਛਾ ਇਹ ਵੀ ਇੱਕ ਬੜਾ ਸਿਸਟਮ ਆ। ਤੁਹਾਡੇ ਤੋਂ ਪਹਿਲੇ ਵੀ ਉਹ ਕਰਦੇ ਰਹੇ ਨੇ, ਉਹ ਜਿਹੜੇ ਕੈਸਰ ਫਰੂਕ ਕੈਸਰ ਸਾਹਿਬ, ਉਹਨਾਂ ਨੇ ਵੀ ਕੀਤਾ ਹੈ ਕੰਮ। ਤੇ ਮੈਂ ਫਿਰ ਰਹਿਣ ਦੇ, ਮੈਂ ਕੀ ਕੀਤਾ? ਨਹੀਂ ਤੁਸੀਂ ਵੀ ਬੜਾ ਅੱਛਾ ਕੀਤਾ, ਠੀਕ ਹੈ। ਉਹ ਫਰੂਕ ਕੈਸਰ ਸਾਹਿਬ ਨੇ ਹੋਰ ਕੀਤਾ, ਇਸ ਕੰਮ ਦਾ ਕੋਈ ਹਿਸਾਬ ਨਹੀਂ। ਉਹਨਾਂ ਨੇ ਨਿਪਟਾੜਨਾ ਹੁੰਦਾ ਵੀ ਕਿਸ ਤਰੀਕੇ ਨਾਲ ਇਹਨੂੰ ਨੱਥੀ ਕਰਨਾ, ਰਿਸਪੌਂਸ ਹੀ ਨਹੀਂ ਦੇਣਾ। ਉਹ ਵੱਡੀ ਗੱਲ ਸੁਣਾ ਰਿਹਾ, ਉਹ ਐਂ ਵੇਖੀ ਜਾ ਰਹੇ ਆ। ਠੀਕ ਹੈ ਜੀ। ਸਾਡੇ ਮੁਹੱਲੇ 'ਚ ਨੇ ਕਾਰੀ ਸਾਹਿਬ ਹੁੰਦੇ ਸੀਗੇ ਬੜੇ ਅੱਛੇ, ਉਹ ਅਗਲੇ ਬੰਦੇ ਦੀ ਪੰਜ ਲਾਈਨ ਮਾਰ ਦਿੰਦੇ ਸੀਗੇ, ਵੀ ਅਗਲੇ ਜਿਹੜੀ ਵੱਡੀ ਪੰਜ ਲੈਂਦੇ ਨੇ ਨਾ ਉਹ ਆਪ ਹੀ ਕਹਿ ਕੇ ਫੜ ਮਾਰਨਾ ਜੀ। ਹੁਣ ਐਵੇਂ ਕਿਸੇ ਨੇ ਕਹਿਣਾ ਸ਼ਾਇਰ ਨੇ, आओ एक सजदा करे आलम मदहोशी में, तो इधरों कहना लोग कहते हैं सागर को खुदा याद नहीं, मैं कह रहा भी आओ एक सजदा करे आलम मदहोशी में, लोग कहते हैं सागर को खुदा याद नहीं। सुन रहे जी ने पहलू कह दिता। अच्छा अक्सर बंदे ना गल करदे उस्ताद जी, पता की ਉਹਦਾ ਸਟਾਈਲ ਹੁੰਦਾ, ਉਹਨੇ ਮੈਨੂੰ ਕਿਹਾ ਕਿ 5 ਮਿੰਟ ਚ ਉਸਤਾਦ ਜੀ 5 ਮਿੰਟ ਪਹਿਲਾਂ ਉੱਤੇ ਸੀ। ਅੱਛਾ ਨਹੀਂ ਤੇਰਾ ਭਰਾ, ਆਹੋ ਤੇਰਾ ਭਰਾ 5 ਮਿੰਟ ਪਹਿਲਾਂ ਤੇ ਫੌਰਨ ਇੰਜ ਪਾਉਣਾ ਫਿਲਟਰ ਤੋਂ। ਮੈਨੂੰ ਉਹਨੇ ਕਿਹਾ ਕੱਲ ਆ ਜੀ, ਮੈਂ ਕਿਹਾ ਕੱਲ ਕਿਨੇ ਵੇਖੀ ਹੈ, ਹੁਣੇ ਚੱਲ। ਅੱਛਾ ਨਾਲ ਅਗਲੇ ਦਾ ਹੱਥ ਫੜੀ ਯਾਰ, ਚੱਲ ਹੁਣੇ ਆ ਹੈ, ਬਸ ਅਗਲੇ ਨੂੰ ਮਜਬੂਰਨ ਇੰਜ ਕਰਾਈ ਜਾ ਰਿਹਾ ਉਹ ਧੱਕੇ ਨਾਲ। ਕਈ ਬੰਦੇ ਨੇ ਤਾਜੀ
5 ਸੈਕਿੰਡ ਦੀ ਗੱਲ ਕਰਨੀ ਹੁੰਦੀ, ਫੋਨ ਆਵੇ ਨਾ ਕਿੰਨੀ ਦੂਰ ਜਾ ਕੇ ਸਿਰਫ ਇਹ ਕਹਿਣਾ ਆਹੋ ਮੈਂ 8 ਵਜੇ ਆ ਜਾਊਂ। ਕਿੰਨੀ ਕੁ ਗੱਲ ਤੋਂ ਮਤਲਬ ਅਗਲੇ ਤੋਂ ਦੂਰ। ਹਾਂਜੀ, ਕਿੰਨੀ ਦੂਰ ਚੱਲ ਜਾਣਾ। ਉਹਦੀ ਇੱਕ ਵਜ੍ਹਾ ਹੁੰਦੀ ਹੈ, ਮੈਂ ਤੈਨੂੰ ਦੱਸ ਦਿੰਦਾ, ਉਹ ਸਹੀ ਹੁੰਦੇ ਆਪਣੀ ਜਗ੍ਹਾ। ਸਾਜੀ ਉਹ ਜਿਹੜੇ ਬੈਠੇ ਮੈਂ ਤੈਨੂੰ ਦੱਸਦਾ ਨਾ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਫੋਨ ਉਸ ਬੰਦੇ ਦਾ ਆ ਜਾਂਦਾ, ਲਾਈਕ ਇੱਕ ਕੁੜੀ ਦਾ ਫੋਨ ਆ ਗਿਆ ਦੋਸਤਾਂ 'ਚ ਬੈਠੇ, ਕਿ ਉਹਨੂੰ ਇੰਨੀ ਪਤਾ ਵੀ ਇਹਨੇ ਕੀ ਗੱਲ ਕਰਨੀ ਹੈ। ਉਹ ਕੋਈ ਵੀ ਗੱਲ ਕਰ ਸਕਦੀ, ਉਹ ਇਸ ਡਰ ਤੋਂ ਦੂਰ ਜਾਂਦਾ, ਦੂਰ ਜਾ ਕੇ ਬੇਸ਼ੱਕ ਇੰਨੀ ਗੱਲ ਹੋਵੇ ਕਿਉਂ ਮੈਂ ਕਰਦਾ, ਲੇਕਿਨ ਉਹ ਜਦੋਂ ਉੱਠ ਕੇ ਜਾਂਦਾ ਨਾ ਉਦੋਂ ਨਹੀਂ ਉਹਨੂੰ ਪਤਾ ਹੁੰਦਾ ਕਿ ਇੰਨੀ ਗੱਲ ਹੋਣੀ ਹੈ। ਤੇ ਸਾਜੀ ਫਿਰ ਉਧਰ ਜਾ ਕੇ ਇੱਧਰ ਆ ਕੇ ਦੱਸਦਾ ਵੀ ਉਹ ਕੋਈ ਕਹੂਗਾ ਕਿ ਉਹ ਯਾਰ ਘਰੋਂ ਹੀ ਤੈਨੂੰ ਪਤਾ ਉੱਥੇ ਹੀ ਆਹੋ, ਤੇ ਉਹ ਨਹੀਂ ਸੀ ਨਾ ਕੋਈ ਐਸੀ ਗੱਲ ਹੈਗੀ ਦੱਸਣ ਵਾਲੀ ਸੀ, ਉਹਨੇ ਦੱਸਤੀ ਤੇ ਫਿਰ ਉੱਥੇ ਹੀ ਸੁਣ ਲੈਂਦਾ। ਇਹੀ ਤੇ ਗੱਲ ਡਾਕਟਰ ਉਸਤਾਦ ਜੀ ਇਦਾਂ ਦੇ ਹੁੰਦੇ ਵੀ ਮਹਿੰਦੀ ਚੱਲ ਰਹੀ ਹੈ, ਢੋਲ ਵੱਜ ਰਿਹਾ, ਤੈਨੂੰ ਯੱਕ ਦਾ ਫੋਨ ਆਉਣਾ ਕਿਹੜਾ, ਉਹ ਰੋਕੋ ਓਏ ਇੱਕ ਮਿੰਟ ਮੈਂ ਰਸ ਚ ਚਲੋ ਅੱਛਾ ਕਈ ਹੁੰਦੇ ਆ ਉਹਨਾਂ ਨੇ ਆਪ ਨਹੀਂ ਪਰੇ ਜਾਣਾ, ਉਹਨਾਂ ਨੇ 17 ਬੰਦਿਆਂ ਨੂੰ ਚੁੱਪ ਕਰਾਉਣਾ। ਓਏ ਇੱਕ ਮਿੰਟ ਯਾਰ ਫੋਨ ਸੁਣ, ਇੱਕ ਮਿੰਟ ਉਹ ਠਹਿਰ ਇੱਕ ਮਿੰਟ, ਹੈਲੋ, ਹੁਣ ਉਹ ਸਾਰੇ ਵੇਖ ਰਹੇ ਨੇ। ਕਈ ਬੰਦੇ ਠੀਕ ਹੈ ਮੈਂ ਆ ਕੇ ਤੈਨੂੰ ਦੱਸ। ਚਲੋ ਕਈ ਬੰਦਿਆਂ ਦੇ ਸਾਜ ਕਾਲ ਆ ਜੇ ਨਾ ਤੇ ਦੂਸਰੇ ਨੂੰ ਇਹ ਵੀ ਅੱਛਾ ਉਸਤਾਦ ਜੀ, ਅਕਸਰ ਰੋਟੀ ਖਾਣ ਦੇ ਬੰਦੇ ਨਾ, ਤੇ ਤੁਸੀਂ ਉਹ ਤੁਹਾਨੂੰ ਕਹੇ ਨਾ ਭਾਜੀ ਆ ਜਾਓ ਸਾਡੇ ਨਾਲ ਵੀ ਰੋਟੀ ਖਾ ਲਓ, ਉਹ ਨਹੀਂ ਭਾਈ ਤੁਹਾਡਾ ਹੀ ਕੰਮ ਆ। ਉਹ ਨਹੀਂ ਸਮਝ ਆਈ ਕਿ ਤੁਹਾਡਾ ਹੀ ਕੰਮ ਆ, ਇਹ ਰੋਟੀ ਖਾਣਾ ਤੁਹਾਡਾ ਨਹੀਂ ਕੰਮ। ਉਹ ਨਹੀਂ ਭਾਈ ਤੁਹਾਡਾ ਹੀ ਕੰਮ ਆ। ਲੈ ਉਸਤਾਦ ਜੀ ਇੱਕ ਬੰਦਾ ਨਾ ਸਲੂਨ ਤੇ ਬੈਠੇ, ਫੈਸਲੇ ਸਲੂਨ ਤੇ, ਕੱਪੜੇ ਫਟੇ ਤੇ ਵਿਚਾਰੇ ਦੀ ਮਾੜੀ ਹਾਲਤ, ਤੇ ਉਹ ਆ ਕੇ ਕਹਿੰਦਾ ਸ਼ੇਵ ਦੇ ਕਿੰਨੇ ਪੈਸੇ, ਕਹਿੰਦਾ 150 ਰੁਪਇਆ, ਕਹਿੰਦਾ 100 ਦੇਣਾ ਭਾਈ, ਮੈਨੂੰ ਬੈਸ ਨਹੀਂ ਪਸੰਦ ਹੈ। ਕੱਪੜੇ ਤੇਰੇ ਫਟੇ ਮਾੜਾ, ਮੇਰੇ ਕੋਲ ਬੈਸ ਨਹੀਂ ਪਸੰਦ ਹੈ। ਕਈ ਬੰਦੇ ਅਗਲੇ ਕਰੈਕਟਰ ਨੂੰ ਸਿਰਫ ਇਸ ਚੱਕਰ ਦੇ ਵਿੱਚ ਨਾ ਆਪਣੇ ਗੇੜੇ 'ਚ ਲੈ ਆਉਂਦੇ ਨੇ ਕਿ ਗੱਲ ਸ਼ੁਰੂ ਹੋਈ ਹੈਲੋ, ਜਾਂ ਗੱਲ ਦਾ ਸਟਾਈਲ ਨਾਰਮਲ ਗੱਲ ਆ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੰਦਾ ਆਪਣੀ ਰੂਟੀਨ ਤੋਂ ਥੋੜਾ ਸੈਡਨੈਸ ਗੱਲ ਕਰ ਰਿਹਾ, ਤੇ ਹੁਣ ਅਗਲਾ ਤਾਈ ਆ, ਮੁਰੀ ਲੈ ਤਾਈ ਹੈ, ਤੇ ਉਹਨੇ ਕਹਿਣਾ ਨਾ हेलो, तो उन्हें अगो हूँ सुर कर, हाँ जी अस्सलाम वालेकुम, क्या हुआ, परेशान हो? उन्हें इतने मर जाना, आपको कैसे पता चला? ਇੱਥੇ ਹੀ ਉਹਨੇ ਰਹਿ ਜਾਣਾ ਵੀ ਇਹ ਚ ਕਿਹੜੀ ਗੱਲ ਆ, ਤੂੰ ਬੋਲੀ ਇਦਾਂ ਵਾ ਨਾਲੇ ਮੋਸਟਲੀ आपको कैसे पता। ਹੁਣ ਅੱਗੋਂ ਨੇ ਇਹ ਨਹੀਂ ਕਹਿਣਾ ਕਿ ਵੀ ਇਹ ਤਾਂ ਨਾਰਮਲ, ਉਹਨੇ ਕਹਿਣਾ ਲੈ ऐसा नहीं पता चल रहा, मैं तुम्हारा तुमने हेलो का मुझे पता चल गया, तुम उदास। इत्थों ने होर कहना वो तुम कितने अच्छे हो, ये हालांकि इतना जनरल गल आ, ਤੁਹਾਡਾ ਹੈਲੋ ਦਾ ਸੁਰ ਪਿਚ ਦੱਸ ਦੇਗਾ ਕਿ ਤੁਸੀਂ ਕਿਸ ਮੂਡ ਚ ਹੋ। ਹਾਂ ਬਿਲਕੁਲ ਸਹੀ, ਠੀਕ ਹੈ ਨਾ। ਅੱਛਾ ਅਕਸਰ ਬੰਦੇ ਨੂੰ ਫੋਨ ਆ ਗਿਆ ਨਾ, ਤੇ ਹੁਣ ਅੱਧੇ ਬੰਦੇ ਬੈਠੇ ਨੇ ਤੇ ਉਹਨੇ ਆਪਣੇ ਯਾਰ ਨੂੰ ਦੱਸਣਾ ਕਿ ਤਾਰਫ ਕਰਾਉਣਾ ਵੀ ਮੇਰੇ ਕੋਲ ਕੌਣ ਕੌਣ ਬੈਠਾ। ਇਸ ਟਾਈਮ ਸਾਜਿਦ ਮਿੱਠਾਪੁਰੀਆ ਸਾਹਿਬ ਪਾਕਿਸਤਾਨ ਦਾ ਬੜਾ ਵੱਡਾ ਨਾਮ ਮੇਰੇ ਕੋਲ ਹੈ, ਅਬਾਸ ਭਾਈ ਮੇਰੇ ਕੋਲ, ਹਾਂਜੀ ਸਾਰੇ ਹੀ ਅਸੀਂ ਬੈਠੇ, ਦਾਨਿਸ਼ ਸਾਹਿਬ ਬਹੁਤ ਵੱਡੀ ਹਸਤੀ ਲੈ ਐਵੇਂ ਉਹਨਾਂ। ਅੱਛਾ ਹੁਣ ਕਈ ਬੰਦੇ ਚਾਹ ਪੀਣ ਲੱਗੇ ਨੇ, ਉਹਨਾਂ ਨੇ ਚੀਨੀ ਪਾਉਣੀ ਚਾਹ 'ਚ ਮੇਰੇ ਵਾਸਤੇ ਤੇ ਪੁੱਛਣਾ ਕਿੰਨੀ, ਤੇ ਮੈਂ ਫੋਨ ਸੁਣਦਿਆਂ ਉਹਨੂੰ ਹੁਣ ਕੀ ਕਹਿਣਾ, ਤੇ ਤੂੰ ਇੰਨਾ ਪੁੱਛਣਾ ਮੈਨੂੰ ਕਿ ਕਿੰਨੀ ਚੀਨੀ, ਇਸ਼ਾਰੇ ਨਾਲ ਪੁੱਛਣਾ, ਤੇ ਐਂ ਮੈਂ ਕਹਿਣਾ ਹੈਲੋ, ਹਾਂਜੀ 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 ਹਾਂ ਮੈਂ ਪਹੁੰਚ ਜਾਗਾ ਯਾਰ ਬਹੁਤ ਅੱਛੇ। एक 1.5 चम्मच, हाँ ओके ओके ठीक है। ਵੀ ਤੂੰ ਕਾਹਦੀ ਏਡੀ ਗੱਲ ਆ, ਕਈ ਬੰਦੇ ਆ ਕਰਨਗੇ ਹੁਣ ਸੁਣ ਦੱਸੋ ਇਸ਼ਾਰਾ ਟੈਪ ਕਿ ਆਹੋ। ਤਾਂ ਸਾਜੀ ਜੁਮੇ ਵਾਲੇ ਦਿਨ ਮੈਂ ਆਪਣੇ ਦੋਸਤ ਨਾਲ ਲੇਕਿਨ ਜਾਣਾ, ਤੇ ਮੈਂ ਕਿਹਾ ਇੱਕ ਤਜਰਬਾ ਕਰਨਾ, ਮੈਂ ਕਿਹਾ ਤੂੰ ਵੇਖਣਾ ਗਿਣਨਾ ਕਿ ਕਿੰਨੇ ਬੰਦੇ ਸਾਡੇ ਕੋਲ ਸਟੈਂਡ ਚੁਕਾਉਂਦੇ। ਮੈਂ ਜਾਣ ਕੇ ਸਟੈਂਡ ਨਾਲ ਥੱਲੇ ਕਰਕੇ ਤੇ ਆਪਣੇ ਝਾਲ ਰੋਡ ਤੇ ਜਾਣ, ਤੇ ਉਸਤਾਦ ਜੀ ਹਰ ਤੀਸਰੇ ਬੰਦੇ ਨੇ ਮੈਨੂੰ ਕਿਹਾ ਭਾਵੇਂ ਸਟੈਂਡ ਚੁੱਕ ਲੋ। ਆਹੋ ਅੱਛਾ ਕਈ ਬੰਦੇ ਫੋਨ ਸੁਣਦੇ ਨਾ, ਸਟਾਈਲ ਹੁੰਦੇ, ਕਈ ਬੰਦੇ ਫੋਨ ਸੁਣਦੇ ਹੈਲੋ ਹਾਂਜੀ, ਇਹ ਹੁਣ ਹੈਰਾਨਗੀ ਵਾਲੀ ਗੱਲ ਅੱਗੇ, ਯਾਨੀ ਕੋਈ ਜਿਹੜੀ ਕਿ ਖਤਰਨਾਕ। ਕਿੰਨੇ ਕਿਹਾ ਇਹ ਕਿੰਨੇ ਕਿਹਾ? ਅੱਛਾ ਤੂੰ ਕੀ ਕਿਹਾ ਅੱਗੋਂ? ਨਹੀਂ ਤੂੰ ਕੋਈ ਗੱਲ ਕੀਤੀ? ਚੱਲ ਮੈਂ ਕਰਦਾ। ਹੁਣ ਕਈ ਬੰਦੇ ਕੀ ਕਰਦੇ, ਹੈਲੋ ਹੈਰਾਨ, ਇਹ ਕਿੰਨੇ ਕਿਹਾ? ਹੁਣ ਕਈ ਉੱਤੇ ਇਹ ਆਪਣੇ 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 ਸਟਾਈਲ ਨਾਲ, ਇਹ ਕਿੰਨੇ? ਫਿਰ ਤੂੰ ਕੁਛ ਕਿਹਾ ਅੱਗੋਂ? ਨਹੀਂ ਲੱਦਾ ਚਲ ਮੈਂ ਕਰਦਾ
ਇਹ ਸਟਾਈਲ ਦੇ ਬੰਦੇ ਐਸਾ ਕਈ ਤਾਂ ਜੀ ਤਨਕੀਦ ਬਹੁਤ ਕਰਦੇ ਆ। ਹੁਣ ਮਤਲਬ ਮੈਂ ਤੇ ਆ ਦਫ਼ਤਰ 'ਚ ਬੈਠੇ ਨਾ ਕੰਮ ਕਰ ਰਹੇ, ਇਹ ਵਾਸ਼ਰੂਮ 'ਚ ਚਲਾ ਗਿਆ ਤੇ ਮੈਂ ਇਹਦਾ ਫੋਨ ਸੁਣ ਲਿਆ ਤੇ ਇਹਨੇ ਆਣ ਕੇ ਇਹਨੂੰ ਮੈਂ ਕਿਹਾ ਫੋਨ, ਉਹਨੇ ਕਹਿਣਾ ਤੂੰ ਕਾਹਤੋਂ ਸੁਣਿਆ ਮੇਰਾ ਫੋਨ, ਕੀ ਕਿਹਾ ਈ? ਉਹਨੂੰ ਮੈਂ ਕਿਹਾ ਦਫ਼ਤਰ। ਚੱਲ ਕੋਈ ਨਹੀਂ ਯਾਰ, ਨਾ ਸੁਣਿਆ ਕਰ ਯਾਰ, ਐਵੇਂ ਹੀ ਐਨ ਕਈ ਬੰਦੇ ਫੋਨ ਸੁਣਦੇ ਤੇ ਨਹੀਂ ਸਵੇਰੇ ਤੇ ਉੱਥੇ ਸੀ ਉਹ ਹੈ। ਹਾਂ ਠੀਕ ਹੈ, ਓਕੇ ਓਕੇ ਠੀਕ। ਝੂਠੇ ਮਾਰ ਇਹ ਗੁੱਛੂ ਹੋਈ ਜਾਂਦੇ ਨੇ ਕਈ। ਠੀਕ ਹੈ ਠੀਕ ਹੈ, ਓਕੇ ਮੈਂ ਕਰ ਲੈਣਾ, ਮੈਂ ਆਪੇ ਕਰ ਲੈਣਾ। ਅੱਖਾਂ ਵੀ ਬੰਦ ਹੁੰਦੀਆਂ ਉਹਨਾਂ ਦੀਆਂ। ਹਰ ਬੰਦੇ ਦਾ ਇੱਕ ਆਪਣਾ ਸਟਾਈਲ ਹੁੰਦਾ। ਹੈਲੋ ਕਹਿੰਦਾ ਵੀ ਭਾਈ ਯਾਦ ਕਹਿ ਸਕਦੇ ਹੈਲੋ ਹਾਏ ਭਾਈ ਯਾਦ ਕਹਿੰਦਾ ਕਹਿੰਦਾ ਹੈਲੋ ਹੈਲੋ। ਕਈ ਹਾਂ ਬੰਦੇ ਬਈ। ਉਸਤਾਦ ਜੀ ਕਈ ਬੰਦੇ ਫੋਨ ਕਰਦੇ ਏਦਾਂ ਮਲਾ ਬਾਹਰ ਲਿਆਉਂਦੇ, ਉਹ ਤੂੰ ਮੇਰੀ ਗੱਲ ਕਰਾ ਉਹਦੇ ਨਾਲ, ਫੋਨ ਕਰ, ਤੂੰ ਗੱਲ ਕਰਾ, ਤੈਨੂੰ ਮੈਂ ਜੋ ਕਹਿਣ ਡਿਆ ਗੱਲ ਕਰਾ, ਔਰ 10 ਵੀ ਸ਼ਬੀ ਦਾ ਫੋਨ ਆ ਯਾਰ। ਆਹੋ ਉਹ ਬੜੇ ਉੱਚੀ। ਅੱਧਾ ਮਲਾ ਬਾਹਰ। ਅੱਛਾ, ਇੱਕ ਬੜਾ ਪੁਰਾਣਾ ਸਟਾਈਲ ਆ, ਤੁਹਾਨੂੰ ਯਾਦ ਹੋਏਗਾ ਕਿ ਫੋਨ ਕੀਤਾ ਨਾ ਤੇ ਉਹਨੇ ਕਿਹਾ ਹਾਂਜੀ ਕੌਣ, ਹੈਲੋ ਅਸਲਾਮ ਵਾਲੇਕੁਮ, ਕੌਣ? ਉਹ ਤੈਨੂੰ ਇਹ ਵੀ ਨਹੀਂ ਪਤਾ ਵੀ ਕੌਣ ਬੋਲਣ ਦੇ ਪਛਾਣਾ ਵਾਲਾ ਬੰਦਾ ਕਿ ਵੀ ਯਾਰ ਹੁਣ ਇਹਨਾਂ ਹੁਣ ਮੈਂ ਪਤਾ ਨਹੀਂ ਕਿ ਪੌੜੀ ਤੇ ਚੜਿਆ ਕਿਤੇ ਸੋਚ ਲਾ ਆਹੋ ਉੱਥੇ ਕਈ ਜਣੇ ਪਛਾਣ ਆ ਭਲਾ। ਆਹੋ ਪਛਾਣ ਆ ਭਲਾ। ਤੇ ਫਿਰ ਜੇ ਨੰਬਰ ਕਿਤੇ ਇੱਧਰ ਉੱਧਰ ਹੋ ਗਿਆ ਤਾਂ ਨਹੀਂ ਬੰਦੇ ਨੂੰ, ਤਾਂ ਸਾਡਾ ਨੰਬਰ ਵੀ ਨਹੀਂ ਸੇਵ ਕੀਤਾ, ਫਿਰ ਇਹ ਨਾ ਤੇਰੇ ਅੰਦਰ ਆਕੜ ਆ ਗਈ ਹੈ, ਬੰਦੇ ਨੂੰ ਬੰਦਾ ਨਹੀਂ ਸਮਝਣ ਡਿਆ ਲੈ। ਅੱਛਾ, ਕਈ ਬੰਦਿਆਂ ਨੂੰ ਨਾ ਮਹਿਫਲ 'ਚ ਬੈਠੇ ਹੁਣ ਫੋਨ ਆ ਗਿਆ, ਪਹਿਲੇ ਉੱਠਣਗੇ, ਜੁੱਤੀ ਲੱਭਣਗੇ, ਇੰਜ ਸਾਈਡ ਤੇ ਹੋ ਕੇ ਉਹ ਕੱਟੇ ਆ ਗਿਆ। ਆਹੋ ਦੁਬਾਰਾ ਆਊਗਾ। ਤੂੰ ਉੱਥੇ ਹੀ ਬਹਿ ਕੇ ਯੈਸ ਕਰਕੇ ਚੱਲ ਜਾ। ਹਾਂ ਅੱਛਾ ਕਈ ਇਹ ਫੋਨ ਫੜਨ ਦਾ ਵੀ ਸਟਾਈਲ ਹੁੰਦਾ। ਹੁਣ ਇਹ ਸਟਾਈਲ ਹੈ, ਇੱਕ ਹਾਂਜੀ ਡਾਇਲ ਕੀਤਾ, ਡਾਇਲ ਕਰਕੇ ਇਹ ਸਟਾਈਲ ਹੈ, ਤੇ ਹੁਣ ਇਹ ਸਟਾਈਲ ਹੈ ਇੱਥੋਂ। ਹਾਂਜੀ ਹਾਂਜੀ ਅੱਛਾ ਕਈਆਂ ਦਾ ਇਹ ਸਟਾਈਲ ਹੈ ਹਾਂਜੀ ਹਾਂਜੀ, ਵਾਹ ਵਾਹ। ਹੈਨਾ, ਇੱਕ ਨਹੀਂ ਇੱਕ ਹਾਂਜੀ ਹਾਂਜੀ ਇੱਕ ਇੰਜ ਵੀ ਫੜਦੇ ਸੀ ਆਹੋ। ਹੈਲੋ ਆਹੋ ਇੰਜ ਕਰਕੇ। ਅੱਛਾ ਇਹ ਆਹੋ ਹਾਂ ਇਹ ਉਹਦਾ ਸੁਣੀਦਾ ਜਿਹਦੀ ਫੌਰਨ ਗੱਲ ਕਰ, ਹਾਂ ਮੈਂ ਕਰਦਾ ਵਾਂ, ਕਰਦਾ ਓਕੇ ਓਕੇ ਓਕੇ। ਐ ਹੁਣ ਉਹ ਕਰਦਾ ਓਕੇ ਕਰ। ਅੱਲਾ ਦੇ ਬੰਦੇ, ਮੈਂ ਤੈਨੂੰ ਕਿਹਾ, ਮੈਂ ਤੈਨੂੰ ਗੱਲ ਕਰਦਾ, ਮੈਂ ਕਿਤੇ ਬੈਠਾ ਕਰਦਾ ਵਾਂ, ਓਕੇ ਓਕੇ ਕਰਦਾ ਲੈ ਆ ਕਿੱਥੇ ਲੈ ਗਿਆ। ਯਾਰ ਬਹੁਤ ਅੱਛਾ। ਆਹੋ ਇਹ ਵੀ ਬਜ਼ੁਰਗ ਬੰਦੇ ਨੂੰ ਫੜਾਓ ਨਾ ਕਿ ਆ ਗੱਲ ਕਰਿਓ, ਤੇ ਉਹ ਫੜਦੇ ਹੀ ਪਾਵਰ ਵਾਲੇ ਬਟਨ ਤੋਂ ਉਹ ਸਾਰਾ ਹੀ ਬੰਦ ਕਰ ਦਿੰਦੇ। ਇਹ ਆਵਾਜ਼ ਨਹੀਂ, ਉਹ ਬਟਨ ਨੱਪ ਕੇ ਸਭ ਤੋਂ ਪਹਿਲੇ ਬੰਦ ਕਰ ਦੇ। ਨਹੀਂ ਸਾਈਡ ਵਾਲਾ ਬਟਨ। ਸਿੰਗਲ ਹੱਥ ਨਾਲ ਫੜਦੇ ਨਹੀਂ, ਫੜਦੇ ਹੀ ਆਇਆ ਆਹੋ ਹਾਂ। ਅੱਛਾ ਹੁਣ ਕਈ ਬੰਦੇ ਗੱਲ ਕਰਦੇ ਹੁਣ ਇਹਦੀ ਗੱਲ ਕਰਾਉਣੀ ਤੇ ਇਹਨੇ ਪੁੱਛਣਾ ਵਾ ਵੀ ਕੌਣ ਆ ਵੇਖੀ ਹੈ ਆ ਇੱਥੇ ਹੀ ਆ ਆਲਾ ਕਰ ਲਗਾ ਲੈ ਉਹਨੂੰ ਕਹਿਣਾ ਮੋਟਰ ਰੱਖ, ਨਹੀਂ ਉਹਨੂੰ ਕਹਿਣਾ ਤੂੰ ਕਰ ਤੇ ਸਹੀ ਨਾ, ਫਲਾਣਾ ਵਾ, ਉਹਨੇ ਕਹਿਣਾ ਕੌਣ ਆ, ਉਹਨੇ ਕਹਿਣਾ ਕਿ ਉਸਤਾਦ ਜੀ ਇਸ ਤਰ੍ਹਾਂ ਵੀ 4-5 ਦੋਸਤ ਬੈਠੇ ਹੋਣਾ, ਕਿਸੇ ਨੇ ਨਹੀਂ ਕਹਿਣਾ ਯਾਰ ਤੇਰਾ ਫੋਨ ਵੱਜ ਰਿਹਾ, ਆ ਤੇਰਾ ਫੋਨ ਆ। ਆਹੋ ਮੈਂ ਵੀ ਤੇਰਾ ਮੂੰਹ ਕਹਿੰਦਾ ਯਾਰ। ਆਹੋ ਬੈਲ ਲਿਖਦੀ ਬਾਈ ਤੇ ਸਾਰੇ ਕੱਢ ਕੇ ਵੀ ਵੇਖਣ ਲੱਗ ਪੈਂਦੇ, ਨਹੀਂ ਉੱਤੇ ਹੀ ਰਹੋ। ਅੱਛਾ ਕਈ ਬੰਦੇ ਇੰਜ ਸੁਣਦੇ ਫੋਨ ਇੱਥੇ ਹੀ ਨਾ, ਇੰਜ ਫੋਨ ਆ ਰਿਹਾ ਨਾ, ਇੰਜ ਆ ਰਿਹਾ, ਉਹਨਾਂ ਨੇ ਇੰਜ ਇੱਥੇ ਇੰਜ ਕਰਨਾ ਤੇ ਲਾਊਡ ਸਪੀਕਰ ਆਨ ਕਰਕੇ ਹਾਂ ਹੈ ਚੱਲ ਠੀਕ ਹੈ ਕਰਦਾ। ਇਹ ਵੀ ਸਟਾਈਲ ਹੁੰਦਾ। ਅੱਛਾ ਇਹ ਪਤਾ ਕੀ ਪ੍ਰੋਬਲਮ, ਜਿਹੜੇ ਲਾਊਡ ਕਰਕੇ ਸੁਣਦੇ ਅਕਸਰ ਉਹਨਾਂ ਨੂੰ ਡਰਤਿਕ ਹੈ ਨਹੀਂ, ਲੇਕਿਨ ਉਹ ਆਈਫੋਨ ਜਾਂ ਕੋਈ ਵੱਡਾ ਫੋਨ ਹੁੰਦਾ ਨਾ, ਚੁੱਕ ਕੇ ਕੰਨ ਨਾਲ ਲਾਉਣ ਨਾਲ ਨਾ 14 ਵਗੈਰਾ ਇਹ ਵੱਡੇ, ਉਹ ਬੜਾ ਔਖਾ ਹੁੰਦਾ, ਉਹ ਫਿਰ ਅਕਸਰ ਲੋਕ ਉਹਨੂੰ ਲਾਊਡ ਕਰਕੇ ਸੁਣ। ਮੇਰੀ ਆਦਤ ਲਾਊਡ ਕਰਕੇ। ਸਾਜੀ ਸਾਡੇ ਪਾਕਿਸਤਾਨ 'ਚ ਨਾ ਕਿੰਨੇ ਪਰਸੈਂਟ ਮੈਂ ਤੁਹਾਨੂੰ ਕਹਾਂ, ਅਗਰ ਪਾਕਿਸਤਾਨ 'ਚ 1000 ਆਈਫੋਨ ਆਣਾ, ਇੱਕ ਮਿਸਾਲ ਦੇ ਰਿਹਾ, ਬਹੁਤ ਜ਼ਿਆਦਾ ਨੇ, 1000 ਬੰਦੇ ਕੋਲ ਆਈਫੋਨ ਆ ਸਰ, 70 ਤੋਂ 80 ਦੇ ਦਰਮਿਆਨ ਬੰਦਿਆਂ ਨੂੰ ਆਈਫੋਨ ਦਾ ਪਤਾ ਨਹੀਂ ਇਹਦੇ ਵਿੱਚ ਕੀ ਹੈ, ਕੀ ਹੈ, ਉਹਦੀਆਂ ਫੈਸਿਲਿਟੀਆਂ ਯੂਜ਼ ਨਹੀਂ ਕਰਦੇ, ਨਹੀਂ ਪਤਾ। ਸਹੀ ਗੱਲ। ਫੰਕਸ਼ਨਸ ਉਹਦੀਆਂ ਜਿਹੜੀਆਂ ਉਹ 'ਚ ਫੈਸਿਲਿਟੀਆਂ ਨੇ ਨਾ, ਕਿ ਤੁਸੀਂ ਉਹਦੇ 'ਚ ਉਹਦੇ 'ਚ ਇੱਕ ਸ਼ਾਰਟਕਟ ਵਾਲਾ ਜਿਹੜਾ ਸਿਸਟਮ ਆ, ਸੁਭਾਨ ਅੱਲਾ, ਫਿਰ ਉਹਦਾ ਹੋਰ ਬੜਾ ਕੁਛ ਆ, ਉਹ ਨਹੀਂ ਯੂਜ਼ ਕਰਦੇ ਅਸੀਂ। 70 ਤੋਂ 80% ਲੋਕ ਨਹੀਂ ਯੂਜ਼ ਕਰਦੇ। ਉਹ ਸਿਰਫ ਸਟੇਟਸ ਲਈ ਰੱਖਿਆ ਹੋਇਆ ਹੈ। ਉਹ ਸਿਰਫ ਇੱਕ ਸਟੇਟਸ, ਕਾਲ ਸੁਣ ਲਈ, ਕਾਲ ਮਿਲਾ ਲਈ, ਮੈਸੇਜ ਪੜ੍ਹ ਲਿਆ, WhatsApp ਕਰ ਲਿਆ। ਆਈਫੋਨ 'ਚ ਇੰਨਾ ਕੁਛ ਆ ਕਿ ਤੁਹਾਡੀ ਸੋਚ ਆ ਕਿ ਤੁਹਾਨੂੰ ਕਿੰਨਾ ਕੁ ਤੁਹਾਡੇ ਲਾਈਫ ਦੇ ਵਿੱਚ, ਮਤਲਬ ਕਿੰਨਾ ਕੁ ਤੁਹਾਨੂੰ ਉਹ ਤੁਹਾਡਾ ਟਾਈਮ ਬਚਾ ਸਕਦਾ, ਈਜ਼ੀ ਕਰ ਸਕਦਾ, ਤੁਹਾਡੀਆਂ ਮਤਲਬ ਹੈ ਜਿਹੜੀ ਵਰਕਿੰਗ ਇਹਦੀ ਕਿੰਨਾ ਕੰਮ ਘੱਟ ਕਰ ਸਕਦਾ। ਇੱਥੇ ਤੱਕ ਸਾਜੀ ਆਈਫੋਨ 'ਚ ਹੁੰਦਾ ਹੈ ਕਿ ਤੁਸੀਂ ਉਹਦਾ ਇਹ ਮੇਰਾ ਇਹ ਵੇਪ ਆ ਨਾ,
ਤੇ ਮੈਂ ਉਹਦੇ ਵਿੱਚ ਲਾਇਆ ਹੈ ਕਿ ਵੀ ਇਹ ਵੇਪ ਮਤਲਬ ਇਹ ਫੋਨ ਪਿਆ ਨਾ ਚਾਬੀਆਂ ਨੇ ਇੱਥੋਂ ਮੈਂ ਫੋਨ ਫੜ ਕੇ ਬਾਹਰ ਜਾਣਾ ਵਾ ਨਾ ਤੇ ਮੈਂ 10 ਕਦਮ ਜਾਂ 20 ਕਦਮ ਜਾਂ ਉਹਨੂੰ ਮੈਂ ਲਾਇਆ ਇੰਨੇ ਤੇ ਉਹਨੇ ਮੈਨੂੰ ਰਿਮਾਈਂਡਰ ਦੇਣਾ ਕਿ ਤੂੰ ਚਾਬੀਆਂ ਚੁੱਕ ਲਈਆਂ ਆਪਣੀ ਵਾਹ ਵੇਪ ਚੁੱਕ ਲਿਆ ਆਪਣਾ ਵਾਹ ਵਾਹ ਜੀ। ਹੋਰ ਕਿਸੇ ਦਰਵਾਜ਼ੇ ਤੇ ਤੁਸੀਂ ਆਪਣੇ ਘਰ ਦੇ ਉਹਨੂੰ ਲੋਕੇਸ਼ਨ ਦੇ ਦਿੱਤੀ ਹਾਂਜੀ। ਕਿ ਇਹ ਮੇਰੀ ਲੋਕੇਸ਼ਨ ਆ ਮੇਰੇ ਘਰ ਦੀ, ਤੂੰ ਉਸ ਘਰ ਚੋਂ ਲੋਕੇਸ਼ਨ ਤੋਂ ਬਾਹਰ ਜਾਣਾ ਵਾ, ਉਹਨੇ ਤੈਨੂੰ ਸਾਰੀਆਂ ਚੀਜ਼ਾਂ ਤੇਰੀਆਂ ਜਿਹੜੀਆਂ ਤੂੰ ਦੱਸੀਆਂ ਹੋਣੀਆਂ ਕਿ ਭਾਈ ਨੇ ਲੈਪਟਾਪ ਫੜ ਲਿਆ, ਮੋਬਾਈਲ ਦੀ ਚਾਬੀ ਫੜ ਲਈ, ਚਾਬੀਆਂ ਦਫ਼ਤਰ ਦੀਆਂ ਫੜ ਲਈਆਂ, ਇਹ ਚੀਜ਼ ਉਹਨੇ ਹਰ ਚੀਜ਼ ਤੈਨੂੰ ਦੱਸਣੀ। ਹਾਂਜੀ ਇਹ ਸਿਰਫ ਉਹਨੇ ਉਹ ਦੱਸਣੀ ਤੋਂ ਉਸ ਲੋਕੇਸ਼ਨ ਚੋਂ ਬਾਹਰ ਜਾਂਦੇ ਉਹਨੇ ਤੈਨੂੰ ਕਿੰਨਾ ਕੁਝ ਦੱਸਣਾ ਕਿ ਤੂੰ ਇਹ ਤੇਰੇ ਹੱਥ 'ਚ ਜਦੋਂ ਇਹ ਚੀਜ਼ਾਂ ਤੇਰੀਆਂ ਹੈਗੀਆਂ ਅਗਰ ਤੇ ਤੂੰ ਫੜਨੀਆਂ ਤੇ ਇਗਨੋਰ ਕਰਦੇ ਨਹੀਂ ਤੇ ਤੈਨੂੰ ਇਸ ਤਰ੍ਹਾਂ ਦੇ ਹਜ਼ਾਰਾਂ ਕੰਮ ਕਰਦਾ ਆਈਫੋਨ। ਯਾਨੀ ਕਿ ਫੋਨ ਦੇ ਸਾਰੇ ਫੰਕਸ਼ਨਾਂ ਦਾ ਪਤਾ ਚੱਲ ਜੇ ਤੇ ਇੱਕ ਸੱਸ ਟੈਪ ਹੀ ਆ ਜਿਹੜਾ ਤੁਹਾਡਾ ਖਿਆਲ ਸਾਜੀ ਬਹੁਤ ਮਜ਼ੇਦਾਰ ਚੀਜ਼ ਹੈ, ਬਹੁਤ ਮਜ਼ੇਦਾਰ ਚੀਜ਼। ਇਹਨੂੰ ਦੋ ਇਹ ਰੋਜ਼ ਹੀ ਅੱਧੀਆਂ ਸ਼ੈਵਾਂ ਘਰ ਭੁੱਲਣਾ ਨਾ ਕਹਿੰਦਾ ਜੀਮੇਲ ਤੇ ਨਾ ਭੁੱਲਦਾ, ਭੁੱਲਦਾ ਕਿ ਸੇਬ ਵੀ ਨਹੀਂ ਲਿਆਉਂਦੇ ਨਾ ਦੂਜਾ ਸੇਬ ਹੁਣ ਲਿਆਉਂਗਾ ਹੱਥ ਥੋੜਾ ਤੰਗ ਹੋਇਆ। ਚਲੋ ਓਕੇ ਜੀ ਓਕੇ ਨਾਜ਼ਰੀਨ, ਪ੍ਰੋਗਰਾਮ ਬੜਾ ਲੰਮਾ ਹੋ ਗਿਆ, ਟੌਪਿਕ ਬੜਾ ਅੱਛਾ ਸੀ, ਖੈਰ ਲੰਮਾ ਹੋ ਗਿਆ ਪ੍ਰੋਗਰਾਮ, ਤੇ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਰੱਬ ਰੱਖਾ।